का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼ ਜੀ। ਡਾਕਟਰ ਸਾਹਿਬ, ਅੱਜ ਅਸੀਂ 29 ਮਈ 2025 ਤੇ 15 ਜੇਠ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸਪੋਂਸਰਸ਼ਿਪ ਤੋਂ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਨਿਊ ਜਰਸੀ ਤੋਂ ਸਰਦਾਰ ਦਲਜੀਤ ਸਿੰਘ ਹੋਰਾਂ ਵੱਲੋਂ ਸਪੋਂਸਰ ਕੀਤਾ ਗਿਆ। ਹਮੇਸ਼ਾ ਦੀ ਤਰ੍ਹਾਂ ਜਿੱਥੇ ਉਹਨਾਂ ਦੀ ਸਪੋਰਟ ਵੀ ਹੁੰਦੀ ਹੈ ਤੇ ਸੁਨੇਹਾ ਉਹਨਾਂ ਦਾ ਇਹੀ ਹੁੰਦਾ ਵੀ ਭਾਈ ਤੁਸੀਂ ਜਿਸ ਪਾਸੇ ਲੱਗੇ ਹੋਏ ਹੋ ਇੱਕ ਅਦਾਰੇ ਦੇ ਤੌਰ 'ਤੇ ਤੁਸੀਂ ਚੰਗਾ ਕੰਮ ਕਰ ਰਹੇ ਹੋ। ਹੱਲਾਸ਼ੇਰੀ ਵੀ ਹੈ ਉਹਨਾਂ ਦੀ, ਅਤੇ ਨਾਲ ਹੀ ਨਾਲ ਬਾਕੀਆਂ ਦੇ ਲਈ ਅਪੀਲ ਹੁੰਦੀ ਹੈ ਕਿ ਜਿੱਥੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਉੱਥੇ ਆਪੋ ਆਪਣਾ ਇੰਡੀਵਿਜੂਅਲੀ ਵੀ ਅਤੇ ਪਰਿਵਾਰਕ ਤੌਰ 'ਤੇ ਫਰਜ਼ ਪਛਾਣਦਿਆਂ ਹੋਇਆਂ ਅੱਗੇ ਵਧੀਏ। ਕੌਮੀ ਪਿੜ ਦੇ ਵਿੱਚ ਜਾਂ ਕੌਮੀ ਪੱਖ ਤੋਂ ਜਿੱਥੇ ਜਿੱਥੇ ਜਿਹੜੀ ਆਰਗੇਨਾਈਜੇਸ਼ਨ ਲੱਗੀ ਹੋਈ ਹੈ ਉਹਨਾਂ ਦੀ ਅਸੀਂ ਵੱਧ ਚੜ੍ਹ ਕੇ ਸਪੋਰਟ ਕਰੀਏ, ਜਿਸ ਤਰੀਕੇ ਨਾਲ ਵੀ ਅਸੀਂ ਇੰਡੀਵਿਜੂਅਲੀ ਕਰ ਸਕਦੇ ਹਾਂ। ਦੇਖੋ ਭਾਈ ਦਲਜੀਤ ਸਿੰਘ ਨਿਊ ਜਰਸੀ ਸਮੁੱਚਾ ਪਰਿਵਾਰ ਇਹ ਸਮਰਪਿਤ ਪਰਿਵਾਰ ਹੈ ਖਾਲਿਸਤਾਨ ਦੇ ਕੌਜ਼ ਨੂੰ, ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਹੀ ਪਹਿਲਾਂ ਇਸ ਸੰਪਰਕ ਦੇ ਵਿੱਚ ਆਏ ਔਰ ਉਹਨਾਂ ਦੀ ਮੋਟੀਵੇਸ਼ਨ ਵੀ ਔਰ ਇਹਨਾਂ ਦਾ ਆਪਣਾ ਯੋਗਦਾਨ ਵੀ ਸੰਘਰਸ਼ ਦੇ ਵਿੱਚ ਰਿਹਾ। ਸਾਡੇ ਨਾਲ ਆਲਮੋਸਟ ਉਹਨਾਂ ਸਾਰੇ ਪੁਰਾਣੇ ਸਮਿਆਂ ਤੋਂ ਹੀ ਜੁੜੇ ਹੋਏ ਨੇ ਔਰ ਬਹੁਤ ਥੋੜ੍ਹੇ ਇਨਸਾਨ ਨੇ ਜਿਹੜੇ ਇਨ ਐਂਡ ਆਊਟ ਗੱਲ ਨੂੰ ਸਮਝਦੇ ਨੇ। ਅੱਛੀ ਆਬਜ਼ਰਵੇਸ਼ਨ ਹੈ ਹਰ ਪੱਖ ਤੋਂ, ਔਰ ਕਿਉਂਕਿ ਡਾਕਟਰ ਰਣਜੀਤ ਸਿੰਘ ਦਾ ਸਾਥ ਇਹਨਾਂ ਨੇ ਵੀ ਮਾਣਿਆ ਹੋਇਆ, ਜਿਵੇਂ ਸਾਨੂੰ ਵੀ ਇਹ ਸਾਡੇ ਵੱਡੇ ਭਾਗ ਨੇ ਕਿ ਉਹਨਾਂ ਦੇ ਨਾਲ ਸਾਨੂੰ ਵਕਤ ਗੁਜ਼ਾਰਨ ਦਾ ਜਿਹੜਾ ਸਮਾਂ ਮਿਲਿਆ। ਔਰ ਅਸੀਂ ਇਹ ਵੀ ਦੱਸ ਦਈਏ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਤੇ ਘੱਲੂਘਾਰਾ 84 ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਡਾਲਸ, ਜਿਹਦਾ ਐਡਰੈਸ 1201 ਐਬਰੋਮਸ ਰੋਡ ਰਿਚਰਡਸਨ ਟੈਕਸਾਸ 'ਚ ਗੁਰਦੁਆਰਾ ਸਾਹਿਬ ਹੈ। ਆਉਣ ਵਾਲੇ ਸੰਡੇ ਜਿਹੜਾ ਉਹਨਾਂ ਦੀ ਯਾਦ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਘੱਲੂਘਾਰਾ ਜੂਨ 1 ਹੈ, ਘੱਲੂਘਾਰਾ 84 ਵੀ ਹੈ ਜੀ। ਔਰ ਕੱਲ੍ਹ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਸੋ ਅਸੀਂ ਸ਼ਮੂਲੀਅਤ ਕਰਾਂਗੇ। ਔਰ ਪਿਛਲੇ ਸਮਾਗਮਾਂ ਦੇ ਵਿੱਚ ਭਾਈ ਦਲਜੀਤ ਸਿੰਘ ਵੀ ਜਾਂਦੇ ਰਹੇ ਨੇ। ਇਸ ਵਾਰ ਅਸੀਂ ਬਹੁਤ ਸਾਰਿਆਂ ਨੂੰ ਕਹਿ ਨਹੀਂ ਸਕੇ ਔਰ ਇਸ ਪਲੇਟਫਾਰਮ ਤੋਂ ਹੀ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਹਿਊਸਟਨ ਜਾਂ ਦੂਸਰੇ ਟੈਕਸਾਸ ਦੇ ਵਿਸਿਨਿਟੀ ਦੇ ਵਿੱਚ ਜਿਹੜੇ ਹੋਰ ਵੀਰ ਭੈਣਾਂ ਵੀ ਪਹੁੰਚ ਸਕਦੇ ਨੇ ਉਹ ਜ਼ਰੂਰ ਹਾਜ਼ਰੀ ਲਵਾਉਣ। ਸੋ ਅਸੀਂ ਵੀਰ ਦਲਜੀਤ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੇ ਭਰਾਤਾ ਜੱਸਾ ਸਿੰਘ, ਕਿਉਂਕਿ ਟੀਮ ਵਾਂਗ ਕੰਮ ਕਰਦੇ ਨੇ, ਲਗਾਤਾਰਤਾ ਨਾਲ ਇਹਨਾਂ ਦੀ ਸਾਨੂੰ ਸਪੋਰਟ ਹੈ ਜੀ, ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅੱਜ ਦੇ ਜਦੋਂ ਅਸੀਂ ਟੌਪਿਕਸ ਦੀ ਗੱਲ ਕਰਦੇ ਹਾਂ ਜਾਂ ਇਹ ਦੇਖਦੇ ਹਾਂ ਕਿ ਜਿਹੜਾ ਇਸ ਵਕਤ ਮਾਹੌਲ ਬਣਿਆ ਹੋਇਆ, ਅਸੀਂ ਪਿਛਲੇ ਸਮੇਂ ਦੇ ਵਿੱਚ ਇਹ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ ਉਹ ਸਾਰੇ ਦੇ ਉੱਤੇ ਨਜ਼ਰਸਾਨੀ ਕਰਦੇ ਰਹੇ ਹਾਂ ਜਾਂ ਉਹ ਡਿਸਕਸ਼ਨਸ ਕਰਦੇ ਰਹੇ ਹਾਂ ਵੀ ਕੀ ਚੱਲ ਰਿਹਾ ਆ। ਸੋ ਇਹ ਭਾਰਤ ਪਾਕਿਸਤਾਨ ਦੀ ਜਿਹੜਾ ਕਨਫਲਿਕਟ ਹੋਇਆ ਆ, ਅਸੀਂ ਉਹਦੇ ਵਿਚਾਲੇ ਬੈਠੇ ਹਾਂ। ਪੰਜਾਬ ਹੋਵੇ, ਜੰਮੂ ਕਸ਼ਮੀਰ ਹੋਵੇ, ਅਤੇ ਮਤਲਬ ਜੇ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਦੀ ਗੱਲ ਕਰਨੀ ਹੋਵੇ, ਸੋ ਭਾਰਤ ਵੱਲੋਂ ਜਿਹੜਾ ਇੱਕ ਰੈਟਰਿਕ ਸ਼ੁਰੂ ਕੀਤਾ ਗਿਆ ਆ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਦੇ ਵਿੱਚ ਜਾ ਕੇ ਬੋਲ ਰਹੇ ਆ ਕਿ ਉਹੀ ਜੋ ਉਹਨਾਂ ਦਾ ਪੁਰਾਣਾ ਇੱਕ ਨੈਰੇਟਿਵ ਚੱਲਿਆ ਆ ਰਿਹਾ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਜੋੜਨ ਦਾ, ਅਦਰਵਾਈਜ਼ ਹੋਵੇ ਉਹਨਾਂ ਦੇ ਜਿਹੜੇ ਮਿਨਿਸਟਰ ਰਣਧੀਰ ਜੈਸਵਾਲ ਹੈਗੇ ਆ ਉਹ ਵੱਖਰੀ ਲਾਈਨ ਟੋ ਕਰ ਰਹੇ ਆ, ਅਤੇ ਰਾਜਨਾਥ ਸਿੰਘ ਦਾ ਵੱਖਰਾ ਉਹ ਹੈਗਾ, ਉਹ ਹੁਣ ਇਸ ਪਾਸੇ ਤੁਰੇ ਹੋਏ ਆ ਕਿ ਜੀ ਈਵਨ ਜਿਹੜਾ ਆਜ਼ਾਦ ਕਸ਼ਮੀਰ ਹੈ, ਜੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹਨਾਂ ਦੇ ਲੋਕ ਵੀ ਭਾਰਤ ਦੇ ਨਾਲ ਜੁਆਇਨ ਕਰਨਗੇ। ਅਤੇ ਉਹੀ ਮਤਲਬ ਸਾਰਾ ਜਿਹੜਾ ਨੈਰੇਟਿਵ ਹੈ ਕਿ ਕੋਈ ਵੀ ਗੱਲ ਅਸੀਂ
ਨਹੀਂ ਕਰਾਂਗੇ ਪਾਕਿਸਤਾਨ ਦੇ ਨਾਲ ਜਦੋਂ ਤੱਕ ਇਹ ਆਜ਼ਾਦ ਕਸ਼ਮੀਰ ਚੋਂ ਵਾਪਸ ਨਹੀਂ ਨਿਕਲਦੇ, ਜਾਂ ਇੱਕ ਬਾਇਲੇਟਰਲ ਡਾਇਲੌਗ ਦੀ ਗੱਲ ਹੈਗੀ ਆ, ਉੱਥੇ ਅਮਰੀਕਾ ਨੂੰ ਵੀ ਇੱਕ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਦਾਅਵੇ ਹੈਗੇ ਆ ਜਾਂ ਜੋ ਉਹਨਾਂ ਵੱਲੋਂ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਅਮਰੀਕਾ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਟਾਕਸ ਨੂੰ ਲੈ ਕੇ, ਸੀਜ਼ ਫਾਇਰ ਨੂੰ ਲੈ ਕੇ, ਉਹਨਾਂ ਨੂੰ ਵੀ ਨੇਗੇਟ ਕਰਨ ਦੀ ਲਾਈਨ ਨਾਲੋਂ ਨਾਲ ਚੱਲ ਰਹੀ ਆ। ਸੋ ਜਿਹੜੀਆਂ ਇਹ ਲਗਾਤਾਰ ਉੱਪਰੋਂ ਥੱਲੀ ਹੁਣ ਬੀਤੇ 24 ਘੰਟੇ ਦੇ ਵਿੱਚ ਜਿਹੜੇ ਬਿਆਨ ਆਏ ਆ, ਤੁਸੀਂ ਕਿਵੇਂ ਦੇਖ ਰਹੇ ਹੋ? ਇਹਦੇ ਤੋਂ ਫਿਰ ਗੱਲ ਅੱਗੇ ਤੋਰਦੇ ਆ ਵੀ ਜਿਹੜਾ ਇਹਨਾਂ ਦਾ ਨੈਰੇਟਿਵ ਹੈਗਾ, ਹਾਲਾਂਕਿ ਉਹ ਅਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਉਹ ਉਸ ਹਿਸਾਬ ਨਾਲ ਨਹੀਂ ਬਣ ਸਕਿਆ ਜਿਹਦੇ ਨਾਲ ਈਵਨ ਇੰਟਰਨੈਸ਼ਨਲੀ ਉਹ ਇੱਕ ਇੰਡੀਅਨ ਫੋਰਨ ਪਾਲਿਸੀ ਦੀ ਫੇਲੀਅਰ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਗਿਆ। ਹੁਣ ਇਹ ਬਿਆਨਬਾਜ਼ੀ ਜਿਹੜੀ ਹੈ ਉਹ ਕਿਸ ਲੈਵਲ ਤੇ ਕੀਤੀ ਜਾ ਰਹੀ ਹੈ ਤੇ ਇਹਦਾ ਮਕਸਦ ਕੀ ਨਜ਼ਰ ਆ ਰਿਹਾ ਹੈ? ਦੇਖੋ, ਹਾਲਾਂਕਿ ਅਸੀਂ ਪਿਛਲੇ 3 ਦਿਨ ਤੋਂ ਲਗਾਤਾਰਤਾ ਦੇ ਨਾਲ ਇਸ ਇਸ਼ੂ ਨੂੰ ਹੀ, ਇਸ ਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਗੱਲਬਾਤ ਕਰ ਰਹੇ, ਔਰ ਇਸ 'ਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਨੈਰੇਟਿਵ ਅਸੀਂ ਇੰਡੀਪੈਂਡੈਂਟ ਸੋਰਸਿਸ ਦੀ ਜਾਣਕਾਰੀ 'ਤੇ ਆਧਾਰਿਤ ਵੀ ਔਰ ਆਪਣੇ ਤੌਰ ਦੇ ਉੱਤੇ ਵੀ, ਕਿਉਂਕਿ ਅਸੀਂ ਬਹੁਤ ਚੰਗੀ ਤਰ੍ਹਾਂ ਹਿੰਦੂ ਤਵੀਆਂ ਨੂੰ ਵੀ ਸਮਝਦੇ ਹਾਂ, ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਦੇ ਨਾਲ ਲੋਹਾ ਲੈਂਦੇ ਹਾਂ। ਆਲਮੋਸਟ 4 ਦਹਾਕੇ ਸਾਨੂੰ ਹੋਏ ਨੇ, ਔਰ TV 84 ਦੇ ਪਲੇਟਫਾਰਮ ਤੋਂ ਵੀ ਪਿਛਲੇ 13 ਸਾਲਾਂ ਤੋਂ ਅਸੀਂ ਉਹਨਾਂ ਦਾ ਝੂਠਾ ਬਿਰਤਾਂਤ ਜਿਹੜਾ ਉਸ ਨੂੰ ਤੋੜ ਰਹੇ। ਔਰ ਇਸ ਵਾਰ ਜਦੋਂ ਹੁਣ ਇਹਨਾਂ ਦਿਨਾਂ 'ਚ, ਕਿਉਂਕਿ ਇਹ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਕਿਸੇ ਵੀ ਘਟਨਾਕ੍ਰਮ ਦੀ ਡਸਟ ਸੈਟਲ ਹੋ ਜਾਂਦੀ ਹੈ, ਗਰਦਾ ਮਿੱਟੀ ਬੈਠ ਜਾਂਦੀ ਹੈ, ਉਦੋਂ ਫਿਰ ਟਰੂਥ ਹੋਰ ਵੀ ਬਾਹਰ ਆਉਂਦੀ ਹੈ। ਜ਼ਾਹਰ ਹੈ ਵੀ ਇਸ ਵੇਲੇ ਤੱਕ ਜਿਹੜੀ ਜਾਣਕਾਰੀ ਦੋਨਾਂ ਸੋਰਸਿਸ ਰਾਹੀਂ, ਇੰਡੀਆ ਪਾਕਿਸਤਾਨ ਦੇ ਮੀਡੀਆ ਰਾਹੀਂ ਸਾਹਮਣੇ ਆਈ, ਉਹਦੇ 'ਚ ਇੰਡੀਆ ਨੇ ਤਾਂ ਇੰਨੇ ਗੱਜ-ਵੱਜ ਕੇ ਝੂਠ ਬੋਲੇ ਨੇ ਕਿ ਉਹਨਾਂ ਦੀ ਵੈਸੇ ਤਾਂ ਪਹਿਲਾਂ ਹੀ ਜਿਹੜਾ ਮੀਡੀਆ ਉਸ ਨੂੰ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਦੀ ਸੰਗਿਆ ਉਹਨਾਂ ਦੇ ਆਪਣੇ ਹੀ ਥੋੜ੍ਹੇ ਬਹੁਤ ਜਿਹੜੇ ਸੋ ਕਾਲਡ ਸੈਕੂਲਰ ਕਲੌਜ਼ ਵਾਲੇ ਲੋਕ ਨੇ ਉਹ ਦੇ ਰਹੇ ਸੀ। ਪਰ ਇਸ ਵਾਰ ਤਾਂ ਉਹਨਾਂ ਦੇ ਮੀਡੀਆ ਨੇ ਇਹ ਸਾਰੇ ਘਟਨਾਕ੍ਰਮ ਨੂੰ ਬਿਆਨਦਿਆਂ ਹਿਟਲਰ ਦੇ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਨੇ ਵੀ, ਜਿਹਨੇ ਇੱਕ ਝੂਠ ਬੋਲੇ, ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ਔਰ ਜੇ ਤੁਸੀਂ ਮੋਟੇ ਤੌਰ ਦੇ ਉੱਤੇ ਦੇਖੋ ਕਿ ਵੀ ਈਵਨ ਉਹਨਾਂ ਦੇ ਜਿਹੜੇ ਵੱਡੇ ਚੈਨਲ ਨੇ, ਜਿਨ੍ਹਾਂ 'ਚ ਜ਼ੀ TV ਹੈ, ਆਜ ਤੱਕ ਹੈ, ਰਿਪਬਲਿਕ ਹੈ, ਅਰਨਾਬ ਗੋਸਵਾਮੀ ਜਾਂ ਦੂਜੇ, ਉਹਨਾਂ ਨੇ ਇੱਥੋਂ ਤੱਕ ਵੀ ਕਿ ਨਵਾਜ਼ ਸ਼ਰੀਫ ਨੂੰ, ਜਿਹੜਾ ਸ਼ਹਬਾਜ਼ ਸ਼ਰੀਫ ਜਿਹੜੇ ਪ੍ਰਾਈਮ ਮਿਨਿਸਟਰ ਨੇ, ਉਹ ਨਵਾਜ਼ ਸ਼ਰੀਫ ਦੇ ਭਰਾਤਾ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸਲਾਮਾਬਾਦ 'ਤੇ ਕਬਜ਼ਾ ਹੈ, ਕਰਾਚੀ ਡਿਸਟਰੋਏ ਕਰ ਦਿੱਤੀ ਗਈ ਹੈ, ਔਰ ਪਾਕਿਸਤਾਨ ਦੇ ਫੌਜੀ ਚੀਫ ਜਿਹੜੇ ਨੇ ਉਹ ਚੀਨ ਜਿਹੜੇ ਨੇ ਉਹ ਦੌੜ ਗਏ ਨੇ ਜੀ। ਔਰ ਪਾਕਿਸਤਾਨ ਦਾ ਇਹ ਤੇ ਉਹ, ਯਾਨੀ ਇਸ ਲੈਵਲ ਦਾ ਜਦੋਂ ਤੁਸੀਂ ਝੂਠ ਟੈਲੀਕਾਸਟ ਕੀਤਾ ਹੋਏ ਤੇ ਉਸ ਦੇ ਉੱਤੇ ਜੇ ਅੱਜ ਉਹਨਾਂ ਦੇ ਬੈਠ ਕੇ ਕੋਈ ਓਬਜੈਕਟਿਵਲੀ ਗੱਲ ਕਰਨਾ ਚਾਹੇ ਜਾਂ ਉਹਨਾਂ ਦੀ ਜਾਣਕਾਰੀ, ਇਹ ਠੀਕ ਹੈ ਵੀ ਪ੍ਰੋਪੇਗੈਂਡਾ ਵਾਰਫੇਅਰ ਹੁੰਦੀ ਹੈ, ਹਰ ਜਿਹੜੀ ਹੈ ਧਿਰ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ ਆਪਣੀ ਗੱਲ ਨੂੰ ਅੱਗੇ ਤੋਰਨ ਦੀ, ਪਰ ਇਸ ਸਾਰੇ ਦਾ ਤੁਸੀਂ ਬੇਸ ਤਾਂ ਝੂਠ ਦਾ ਉਦੋਂ ਸ਼ੁਰੂ ਹੋ ਜਾਂਦਾ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਵਾਕਿਆ ਹੁੰਦਾ ਹੈ, ਜਿਹਦੇ 'ਚ ਕਿ 26 ਟੂਰਿਸਟ ਜਿਹੜੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ, ਇਹਨਾਂ ਦੇ ਕਹਿਣ ਮੁਤਾਬਕ, ਹਾਲਾਂ ਉਹਨਾਂ 'ਚ ਮਰਨ ਵਾਲਿਆਂ ਦੇ ਜਿਹੜੇ ਮੁੱਢਲੇ ਨਾਂ ਆਏ ਸੀ ਉਹਨਾਂ 'ਚ ਮੁਸਲਮਾਨ ਨਾਂ ਵੀ ਸੀ, ਪਰ ਇਹਨਾਂ ਨੇ ਪ੍ਰੋਪੇਗੈਂਡਾ ਇਸ ਢੰਗ ਦੇ ਨਾਲ ਕੀਤਾ ਕਿ ਵੀ ਉਹਨਾਂ ਨੇ ਨਾਂ ਪੁੱਛ ਕੇ ਔਰ ਆਇਡੈਂਟੀਫਾਈ ਕਰਕੇ ਮਾਰੇ। ਪਰ ਅਜੇ ਇਸ ਕੇਸ ਦੀ FIR ਵੀ ਰਜਿਸਟਰ ਨਹੀਂ ਸੀ ਹੋਈ, ਔਰ ਨੇੜਲੇ ਪੁਲਿਸ ਸਟੇਸ਼ਨ ਤੋਂ ਪੁਲਿਸ ਵੀ ਉੱਥੇ ਨਹੀਂ ਸੀ ਪਹੁੰਚੀ ਕਿ ਫੁੱਲ ਸਕੇਲ ਇੰਡੀਅਨ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਕਿ ਪਾਕਿਸਤਾਨ ਨੇ ਦਹਿਸ਼ਤਗਰਦ ਹਮਲਾ ਕਰਾਇਆ। ਸੋ ਪਹਿਲੀ ਝੂਠ ਦੀ ਜੜ ਤਾਂ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਿ ਤੁਸੀਂ ਘੱਟੋ ਘੱਟ ਕੁਝ ਵਕਤ ਤਾਂ ਪਾਓ, ਕੋਈ ਟੀਮ ਤਾਂ ਬਣਾਓ, ਭਾਵੇਂ ਜਿਵੇਂ ਸਿੱਟ ਬਣਾਉਣ ਦਾ ਉੱਥੇ ਅੱਜ ਕੱਲ੍ਹ ਬੜਾ ਰਿਵਾਜ ਹੈ, ਜਿਵੇਂ ਗਰਮੀਆਂ ਦੇ ਮੌਸਮ 'ਚ ਅੰਬਾਂ ਦਾ ਰਿਵਾਜ ਹੁੰਦਾ, ਜਦੋਂ ਕੁਛ ਹੋਰ ਨਹੀਂ ਹੁੰਦਾ, ਲਫ਼ਜ਼ ਪਿਛਲੇ ਕੁਛ ਸਾਲਾਂ 'ਚ ਹੀ ਪੋਪੂਲਰ ਕੀਤਾ ਕਿ ਜੀ ਅਸੀਂ ਸਿੱਟ ਬਣਾ ਦਿੱਤੀ ਹੈ, ਸਿੱਟ ਹੀ ਬਣਾ ਦਿਓ, ਫਿਰ ਭਾਵੇਂ 48 ਘੰਟੇ 'ਚ ਉਹਦੀ ਰਿਪੋਰਟ ਲੈ ਲਓ। ਔਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਨੇ ਫੌਰਨ ਇਸ ਨੂੰ ਕੰਡੈਮ ਵੀ ਕੀਤਾ, ਪਹਿਲਗਾਮ ਦੀ ਘਟਨਾ ਨੂੰ, ਉਹਨਾਂ ਨੇ ਕਿਹਾ ਵੀ ਅਸੀਂ ਓਪਨ ਹੈ ਕਿਸੇ ਵੀ ਇਨਕੁਆਇਰੀ ਲਈ, ਭਾਵੇਂ ਸਾਨੂੰ ਉਹਦਾ ਹਿੱਸਾ ਨਾ ਬਣਾਓ, ਕੋਈ ਵੀ ਇੰਟਰਨੈਸ਼ਨਲ ਇਨਕੁਆਇਰੀ ਲਈ ਅਸੀਂ ਤਿਆਰ ਹਾਂ। ਲੇਕਿਨ ਕਿਉਂਕਿ ਜਦੋਂ ਅਸੀਂ ਫਾਲਸ ਫਲੈਗ ਜਿਹੜੀ ਘਟਨਾ ਕਹਿੰਦੇ ਆ, ਉਹ ਤਾਂ ਉਹਦਾ ਏਜੰਡਾ ਪਹਿਲਾਂ ਹੀ ਤੈਅ ਕੀਤਾ ਹੁੰਦਾ,
ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹ ਮੋਦੀ ਸਰਕਾਰ ਔਰ ਦੂਸਰਾ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਿਹਾਰ ਚੋਣਾਂ ਜਾਂ ਅਮਰੀਕਾ 'ਚ ਟਰੰਪ ਜਦੋਂ ਕਿ ਰਿਪੀਟਡਲੀ ਟ੍ਰੇਡ ਟੈਰਿਫ ਦੇ ਉੱਤੇ ਭਾਰਤ ਨੂੰ ਰਗੜਾ ਮਿਲ ਰਿਹਾ ਹੈ ਔਰ ਬਿਲਕੁਲ ਵਿਦਨ ਸਾਊਥ ਏਸ਼ੀਆ ਬੰਗਲਾਦੇਸ਼ ਵੀ ਹੱਥੋਂ ਨਿਕਲਿਆ, ਨੇਪਾਲ ਵੀ ਨਿਕਲਿਆ, ਬਿਲਕੁਲ ਆਈਸੋਲੇਟਡ ਸੀ। ਸੋ ਇਹ ਆਲਰੇਡੀ ਉਹਨਾਂ ਨੇ ਇਸ ਸਾਰੇ ਦੀ ਟਾਈਮਿੰਗ ਇਸ ਢੰਗ ਦੇ ਨਾਲ ਸੈੱਟ ਕੀਤੀ ਹੋਈ ਸੀ ਕਿ ਵੀ ਉਹਨਾਂ ਨੇ ਇਹ ਕਰਨਾ ਹੀ ਕਰਨਾ ਸੀ। ਹੁਣ 22 ਅਪ੍ਰੈਲ ਨੂੰ ਇਹ ਵਾਕਿਆ ਹੁੰਦਾ ਔਰ ਜਿਸ ਨੂੰ ਹੁਣ ਅਸੀਂ ਅੱਡ-ਅੱਡ ਨਾਵਾਂ ਨਾਲ ਦਿੱਤਾ ਜਾ ਰਿਹਾ। ਹਾਲਾਂ ਮੈਂ ਕਿਸੇ ਇੰਡੀਪੈਂਡੈਂਟ ਜਿਹੜਾ ਕਮੈਂਟੇਟਰ ਹੈ ਉਹਦਾ ਕਮੈਂਟ ਪੜ੍ਹ ਰਿਹਾ ਸੀ ਕਿ ਵੀ ਇਹਨੂੰ ਵਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜਾ ਇੱਕ ਜਨਰਲ ਸਟੈਂਡਰਡ ਹੁੰਦਾ ਵਾਰ ਦਾ ਵੀ ਘੱਟੋ ਘੱਟ ਜੇ 1000 ਤੋਂ ਜ਼ਿਆਦਾ ਬੰਦਾ ਮਰੇ ਕਿਸੇ 'ਚ ਉਹਨੂੰ ਵਾਰ ਕਿਹਾ ਜਾਂਦਾ ਜੀ। ਇਹਨੂੰ ਕਨਫਲਿਕਟ ਵੀ ਕਿਹਾ ਜਾ ਰਿਹਾ ਹੈ। ਇਸ ਨੂੰ ਜਿਹੜਾ ਹੈ ਉਹ 4 ਡੇ ਵਾਰ ਵੀ ਦਾ ਨਾਂ ਵੀ ਦਿੱਤਾ ਜਾ ਰਿਹਾ ਪਰ ਅਸੀਂ ਇਹਨੂੰ ਕਨਫਲਿਕਟ ਦੇ ਤੌਰ ਤੇ ਹੀ ਕਵਾਂਗੇ। ਲੇਕਿਨ ਜਿਸ ਇੰਟੈਂਸਿਟੀ ਦੇ ਨਾਲ 7, 8, 9 ਔਰ ਕਈਆਂ ਨੇ 10 ਵੀ ਜੋੜਿਆ, ਅਸੀਂ ਤਾਂ ਇਹਨੂੰ 72 ਆਵਰ ਵਾਰ ਹੀ ਕਿਹਾ ਸੀ ਲੇਕਿਨ ਇਹਨੂੰ ਹੁਣ 88 ਆਵਰਸ ਵੀ ਕਿਹਾ ਜਾ ਜਾਂ 4 ਡੇ ਵੀ ਜੇ ਤੁਸੀਂ ਕਨਵੀਨੀਐਂਟਲੀ ਕਹੋ। ਪਰ ਜਿਸ ਤੇਜ਼ੀ ਦੇ ਨਾਲ ਦੋਨਾਂ ਹੀ ਤਰ੍ਹਾਂ ਨੇ ਆਪਣੀ ਫੋਰਸ ਔਰ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦੀ ਸਫਿਸਟੀਕੇਟ ਵਾਰ ਜਿਹਦੇ 'ਚ ਕੋਈ ਬਾਉਂਡਰੀਜ਼ ਕ੍ਰਾਸ ਨਹੀਂ ਹੋਈਆਂ, ਗਰਾਊਂਡ ਟਰੂਪਸ ਮੂਵ ਨਹੀਂ ਹੋਏ, ਕਿਸੇ ਜਹਾਜ਼ ਨੇ ਵਾਇਲੇਟ ਨਹੀਂ ਕੀਤੀ ਜਿਹੜੀ ਸੋਵਰਨਿਟੀ ਹੈ ਕਿਸੇ ਮੁਲਕ ਦੀ। ਲੇਕਿਨ ਜਿਸ ਇੰਟੈਂਸਿਟੀ ਔਰ ਫੈਰੋਸਿਟੀ ਦੇ ਨਾਲ ਇਹ ਮਿਸਲ ਵਾਰ ਔਰ ਡਰੋਨ ਵਾਰ ਹੋਈ ਹੈ ਇਹਨੇ ਖਤਰੇ ਦੀ ਘੰਟੀ ਤਾਂ ਵਜਾਈ ਹੈ ਇਹਨੇ। ਕਿਉਂਕਿ ਦੇਖੋ ਜਦੋਂ ਅਸੀਂ ਨਿਊਕਲੀਅਰ ਪਾਵਰਸ ਦੀ ਗੱਲ ਕਰਦੇ ਹਾਂ, ਕੱਲ੍ਹ ਦਾ ਪ੍ਰੋਗਰਾਮ ਜਿਹੜਾ ਅਸੀਂ ਓਪਨਿੰਗ ਦੇ ਵਿੱਚ ਜਿਹੜਾ ਸਾਡਾ ਸੈਗਮੈਂਟ ਸੀ ਕਿ 28 ਮਈ ਦਾ ਉਹ ਦਿਨ ਜਦੋਂ ਕਿ ਪਾਕਿਸਤਾਨ ਨੇ ਭਾਰਤੀ ਜਿਹੜੇ 11 ਔਰ 13 ਮਈ ਨੂੰ ਉਹਨਾਂ ਨੇ ਨਿਊਕਲੀਅਰ ਧਮਾਕੇ ਪੋਖਰਾਨ 'ਚ ਕਰਕੇ, ਹਾਲਾਂ ਭਾਰਤ ਪਹਿਲਾਂ ਹੀ 1974 ਤੋਂ ਨਿਊਕਲੀਅਰ ਪਾਵਰ ਸੀ, ਆਪਣਾ ਅਗੇਨ ਪਾਕਿਸਤਾਨ ਨੂੰ ਜਿਹੜਾ ਚੈਲੰਜ ਵਾਂਗ ਦੱਸਿਆ ਸੀ ਕਿ ਵੀ ਐਜ਼ ਇਫ ਪਾਕਿਸਤਾਨ ਦੇ ਪੱਲੇ ਕੁਛ ਨਹੀਂ ਹੈ। ਉਹਨਾਂ ਨੇ 28 ਮਈ ਨੂੰ ਔਰ ਫਿਰ 30 ਮਈ ਨੂੰ 28 ਮਈ ਨੂੰ 5 ਧਮਾਕੇ ਕੀਤੇ ਸੀ। ਹੁਣ ਜ਼ਾਹਰ ਹੈ ਵੀ ਬੇਸ਼ੱਕ 5 ਨਿਊਕਲੀਅਰ ਪਾਵਰਸ ਜਿਹੜੀਆਂ ਨੇ ਨਿਊਕਲੀਅਰ ਕਲੱਬ ਦਾ ਹਿੱਸਾ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, UK, ਫਰਾਂਸ ਹੈ, ਪਰ ਤੁਸੀਂ ਦੇਖੋਗੇ ਕਿ ਕਿਸੇ ਦਾ ਵੀ ਬਾਰਡਰ ਇੱਕ ਦੂਜੇ ਨਾਲ ਇੰਨਾ ਕਲੋਜ਼ ਨਹੀਂ ਲੱਗਦਾ। ਅਮਰੀਕਾ ਤੇ ਰਸ਼ੀਆ 'ਚ ਡਿਸਟੈਂਸ ਹੈ, ਰਸ਼ੀਆ ਤੇ ਫਰਾਂਸ 'ਚ ਹੈ, ਫਰਾਂਸ ਔਰ UK ਦੇ ਵਿਚਾਲੇ ਵੀ ਚੈਨਲ ਔਰ ਜਿਹੜੀ ਹੈ ਉਹ ਹੈ ਕੋਈ ਨਹੀਂ। ਸੋ ਇਸੇ ਤਰ੍ਹਾਂ ਸਿਰਫ ਨਾਰਥ ਕੋਰੀਆ, ਇਜ਼ਰਾਈਲ ਇਹ ਵੀ ਅਨਡਿਕਲੇਅਰਡ ਪਾਵਰਸ ਨੇ। ਨਾਰਥ ਕੋਰੀਆ ਦਾ ਬਾਰਡਰ ਸਾਊਥ ਦੇ ਨਾਲ ਲੱਗਦਾ ਪਰ ਉੱਥੇ ਕਦੇ ਵੀ ਇਸ ਕਿਸਮ ਦੀ ਜੰਗ ਦੀ ਸੰਭਾਵਨਾ ਨਹੀਂ ਹੈ, ਮਾੜਾ ਮੋਟਾ ਹੁੰਦਾ। ਸੋ ਇਹ 2 ਨਿਊਕਲੀਅਰ ਆਰਮਡ ਮੁਲਕ ਜਿਨ੍ਹਾਂ 'ਚ ਕਿਤੇ ਵੀ ਇੱਕ ਮਿਸ ਸਿਗਨਲ ਦੀ ਬਦੌਲਤ ਨਿਊਕਲੀਅਰ ਬਟਨ ਦੱਬਿਆ ਜਾ ਸਕਦਾ ਹੈ ਜੀ। ਇਸ ਲੈਵਲ ਦੀ ਇੰਟੈਂਸ ਜਿਹੜਾ ਟਕਰਾਅ ਹੈ, ਵਾਰ ਹੈ ਕਿ ਨਹੀਂ, ਕਨਫਲਿਕਟ ਹੈ ਜਾਂ ਕੀ ਲਫ਼ਜ਼ ਨੂੰ ਇਸਤੇਮਾਲ ਕੀਤਾ ਜਾਏ, ਇਹ ਬੜੀ ਗੰਭੀਰ ਗੱਲ ਹੈ ਕਿਉਂਕਿ ਦੋਨੋਂ ਪਾਸਿਆਂ ਨੇ ਜਿੱਥੇ ਇੱਕ ਪਾਸੇ ਇਹ ਦੋਨਾਂ ਮੁਲਕਾਂ ਦੀ, ਇੱਕ ਪਾਸੇ ਇੰਡੀਆ ਨੇ ਜਿਹੜੀ ਟੈਕਨੋਲੋਜੀ ਰਾਫੇਲ ਨਾਲ ਰਿਲੇਟਡ ਫਰਾਂਸ ਦੀ ਹੈ ਜਾਂ ਕੋਈ ਅਮਰੀਕਨ ਸਿਸਟਮ ਜਾਂ S-400 ਰਸ਼ੀਆ ਦੇ ਮਿਸਲ ਡਿਫੈਂਸ ਸਿਸਟਮ ਹੈ, ਦੂਜੇ ਪਾਸੇ ਜੋ ਪਾਕਿਸਤਾਨ ਨੇ ਇੰਪਲੋਏ ਕੀਤੇ ਉਹ ਚਾਈਨਾ ਮੇਡ ਵੈਪਨ ਨੇ, ਉਹਨਾਂ ਦੇ ਹੀ ਉਹ ਜਹਾਜ਼ ਨੇ। ਇਹ ਕੈਪੇਬਿਲਿਟੀ ਦਾ ਟੈਸਟ ਵੀ ਸੀ ਪਰ ਇਹਨੇ ਕਿਵੇਂ ਕਲੋਜ਼ ਲਿਆਂਦਾ ਕਨਫਰੰਟੇਸ਼ਨ ਨੂੰ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ 8 ਵਾਰ ਕਹਿ ਚੁੱਕੇ ਨੇ ਕਿ ਵੀ ਉਹਨਾਂ ਨੇ ਸੀਜ਼ਫਾਇਰ ਕਰਵਾਇਆ, ਨਹੀਂ ਤਾਂ ਮਿਲੀਅਨਸ ਵੁੱਡ ਹੈਵ ਡਾਈਡ। ਸੋ ਸਾਡੇ ਲਈ ਅਸੀਂ ਇਹਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਵੀ ਗੱਲ ਕਰਾਂਗੇ ਪਰ ਅਸੀਂ ਇੱਕ ਬਫਰ ਹੋਣ ਦੇ ਨਾਤੇ ਦੋਨਾਂ ਦੇ ਵਿਚਾਲੇ ਔਰ ਦੋਨੋਂ ਪਾਸਿਆਂ ਦੇ ਪੰਜਾਬ ਜਿੱਥੇ ਸਾਡੀ ਸਾਰੀ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਪੰਘੂੜਾ ਸਾਡੀ ਸਿੱਖ ਸੱਭਿਅਤਾ ਦਾ, ਦੋਨੋਂ ਹੀ ਸਾਡੇ ਲਈ ਜਿਹੜੇ ਨੇ ਉਹ ਜਿੱਥੇ ਪਾਕ ਧਰਤੀਆਂ ਨੇ, ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਸਾਡਾ ਸਾਰਾ ਹੈਰੀਟੇਜ ਹੈ ਜੀ। ਇੱਧਰ ਸਾਡੀ ਸਾਰੀ ਆਬਾਦੀ ਦਾ ਆਲਮੋਸਟ ਦੁਨੀਆ ਜਿੰਨੇ ਸਿੱਖ ਨੇ 80% ਹੀ ਇਹਨਾਂ ਦੇ ਵਿਚਾਲੇ ਨੇ। ਸੋ ਸਾਡੇ ਲਈ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ ਕਿ ਮੈਂ ਇਹਨੂੰ ਜਿੱਤ ਜਾਂ ਹਾਰ ਦੇ ਐਂਗਲ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਜਿੱਤ ਹਾਰ ਹੈ ਵੀ ਨਹੀਂ ਸੀ ਔਰ ਮੈਨੂੰ ਇਹ ਲੱਗਦਾ ਹੈ ਜਿੰਨੀ ਐਵੀਡੈਂਸ ਹੁਣ ਹੋਰ ਥੋੜੀ ਬਾਹਰ ਆਣੀ ਸ਼ੁਰੂ ਹੋਈ ਹੈ, ਹਾਲਾਂਕਿ ਇਹਦੇ ਤੇ ਬੜਾ ਕ੍ਰੈਡੀਬਲ ਵਰਕ ਕ੍ਰਿਸਟੋਫਰ ਕਲੈਰੀ, ਇਹ ਅਸਿਸਟੈਂਟ ਪ੍ਰੋਫੈਸਰ ਨੇ
ਜਿਹੜਾ ਯੂਨੀਵਰਸਿਟੀ ਆਫ ਐਲਬਨੀ ਨਿਊਯਾਰਕ ਦੀ ਕੈਪੀਟਲ ਵੀ ਹੈ, ਜੀ। ਔਰ ਇਹ ਰੈਜ਼ੀਡੈਂਟ ਫੈਲੋ ਨੇ ਸਟਿੰਪਸਨ ਸੈਂਟਰ ਸਾਊਥ ਏਸ਼ੀਆ ਪ੍ਰੋਗਰਾਮ ਦੇ। ਔਰ ਇਹਨਾਂ ਦੀ ਜਿਹੜੀ ਹੈ ਪ੍ਰੋਫੈਸਰ ਕ੍ਰਿਸਟੋਫਰ ਦੀਆਂ ਰਾਈਟਿੰਗਸ ਤੇ ਬੇਸਡ ਹੀ ਜਿਹੜੇ ਨਿਊਯਾਰਕ ਟਾਈਮਸ ਔਰ ਦੂਸਰੇ 'ਚ ਪਹਿਲੇ ਆਰਟੀਕਲ ਆਏ ਇਹਨਾਂ ਤੇ ਬੇਸ ਸੀ। ਔਰ ਮੈਂ ਅੱਜ ਵੀ ਇਹਨਾਂ ਦਾ ਜਿਹੜਾ ਲੇਟੈਸਟ 4 days in May ਦਾ ਇੰਡੀਆ ਪਾਕਿਸਤਾਨ ਕ੍ਰਾਈਸਿਸ ਆਫ 2025 ਬੜੀ ਖੂਬਸੂਰਤ ਰਾਈਟ ਅਪ ਹੈ, ਓਬਜੈਕਟਿਵਲੀ ਡਿਸਕਸ ਕੀਤਾ ਹੈ। ਸੋ ਉਹਦੇ 'ਚੋਂ ਵੀ ਅਸੀਂ ਮੈਂ ਕੋਟ ਕਰਾਂਗਾ, ਲੇਕਿਨ ਉਹਦਾ ਇਹ ਕਹਿਣਾ ਵੀ ਦੇ ਕੇਮ ਸੋ ਕਲੋਜ਼ ਕਿ ਜਿਸ ਤੇਜ਼ੀ ਨਾਲ ਦੋਨੋਂ ਪਾਸਿਆਂ ਔਰ ਉਹਦੀਆਂ ਸਕਸੈਸਿਸ ਫੇਲਿਅਰਸ ਕੀ ਨੇ ਉਹ ਅਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਦੋਨੋਂ ਸਾਈਡਸ ਹੀ ਇੰਡੀਆ ਔਰ ਪਾਕਿਸਤਾਨ ਆਪਣੀ ਵਿਕਟਰੀ ਕਲੇਮ ਕਰ ਰਹੇ ਨੇ। ਇੰਡੀਆ 'ਚ ਤੁਸੀਂ ਦੇਖੋ, ਜਿਵੇਂ ਤੁਸੀਂ ਮੋਦੀ ਦਾ ਜ਼ਿਕਰ ਕੀਤਾ, ਉਹਨੇ ਬਿਹਾਰ 'ਚ ਪਹੁੰਚ ਗਿਆ, ਪਹਿਲਾਂ ਉਹਨੇ ਰੋਡ ਸ਼ੋਅ ਗੁਜਰਾਤ 'ਚ ਕੀਤੇ ਨੇ, ਜਦੋਂ ਕਿ ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਬੇਸ਼ੱਕ ਪ੍ਰੋਫੈਸਰ ਕ੍ਰਿਸਟੋਫਰ ਨੇ ਇਸ ਨੂੰ ਈਵਨ ਬੇਸ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਦੇ 'ਚ ਭਾਰਤ ਪਿਟਿਆ, ਕਿਉਂਕਿ ਜਿਹਨੇ ਫਾਲਸ ਫਲੈਗ ਆਪਰੇਸ਼ਨ ਕੀਤਾ ਐਗਰੈਸਰ ਤਾਂ ਉਹ ਸੀ। ਸੋ ਜੋ ਭਾਰਤ ਅਚੀਵ ਕਰਨਾ ਚਾਹੁੰਦਾ ਸੀ ਉਹ ਭਾਵੇਂ ਸਾਹਮਣੇ ਨਹੀਂ ਹੈ, ਜ਼ਾਹਰ ਹੈ ਕਿ ਵੀ ਉਹ ਪਾਕਿਸਤਾਨ ਦੇ ਉੱਤੇ ਇੱਕ ਦਬਾਅ ਬਣਾਉਣ ਤੱਕ ਮਹਿਦੂਦ ਨਹੀਂ ਸੀ, ਇਸ ਤੋਂ ਬਿਯੋਂਡ ਉਹਨਾਂ ਦੇ ਪੋਲੀਟੀਕਲ ਐਂਬੀਸ਼ਨ ਸੀ। ਸੋ ਉਹ ਪਹਿਲਾ ਦਿਨ ਹੀ, ਔਰ ਇਸ ਨੂੰ ਪ੍ਰੋਫੈਸਰ ਕ੍ਰਿਸਟੋਫਰ ਨੇ ਵੀ ਐਡਮਿਟ ਕੀਤਾ ਕਿ 7 ਤਰੀਕ ਨੂੰ ਹੀ ਜਦੋਂ ਕਿ ਭਾਰਤ ਨੇ ਉਹਨਾਂ ਦੀਆਂ 8-9 ਥਾਵਾਂ ਦੇ ਉੱਤੇ ਜਿਹੜਾ ਉਹ, ਔਰ ਇਹ ਵੀ ਹੈ ਕਿ ਕਰੂਜ਼ ਮਿਸਲ ਲਾਂਚ ਕੀਤੀਆਂ ਨੇ ਇਹਨਾਂ ਨੇ ਜਿਸ ਲੈਵਲ ਦੇ ਉੱਤੇ, ਇਹ ਵੀ ਪਹਿਲੀ ਵਾਰ ਇਸ ਦਾ ਇਸਤੇਮਾਲ ਹੈ। ਲੇਕਿਨ ਜਿਵੇਂ ਇਹਨਾਂ ਦੇ ਜਹਾਜ਼ ਡਿੱਗੇ, ਜਿਨ੍ਹਾਂ 'ਚ ਰਾਫੇਲ ਵੀ ਹੈ, ਜਿਹਦੇ 'ਚ ਮਿਗ ਵੀ ਹੈ, ਜਿਹਦੇ 'ਚ ਫ੍ਰੈਂਚ ਮੇਡ ਮਿਰਾਜ ਵੀ ਹੈ, ਆਲਮੋਸਟ 5 ਜਾਂ 6 ਦੀ ਫਿਗਰ ਦਿੱਤੀ ਜਾ ਰਹੀ ਹੈ। ਔਰ ਇਹਨੇ ਪ੍ਰੋਫੈਸਰ ਕ੍ਰਿਸਟੋਫਰ ਨੇ ਵੀ ਕਿਹਾ ਕਿ ਵੀ ਜਦੋਂ ਇੰਡੀਅਨ ਅਥਾਰਟੀਜ਼ ਨੂੰ ਇਹ ਸਵਾਲ ਕੀਤਾ ਜਾਂਦਾ, ਉਹਨਾਂ ਨੇ ਕਿਹਾ ਜੀ ਆਲ ਓਵਰ ਪਾਇਲਟਸ ਆਰ ਸੇਫ। ਇਹਦਾ ਮਤਲਬ ਹੈ ਇਹਨੂੰ ਈਵਨ ਵਾਈਲ ਡਿਨਾਈਂਗ ਦੇ ਹੈਵ ਐਡਮਿਟਡ ਕਿ ਵੀ ਉਹਨਾਂ ਦਾ ਨੁਕਸਾਨ। ਸੋ ਇਹ ਜੇ ਇਸ ਸਾਰੇ 4 day ਕਨਫਲਿਕਟ ਦੀ ਜਾਂ ਇਸ ਦਾ ਐਨਾਲਿਸਿਸ ਹੋਏਗਾ, ਸੋ ਦੋਨੋਂ ਪਾਸਿਆਂ ਦੇ ਲਈ ਸਰਪ੍ਰਾਈਜ਼ਸ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇੰਡੀਆ ਦੇ ਲਈ ਸਭ ਤੋਂ ਵੱਡਾ ਸਰਪ੍ਰਾਈਜ਼ ਜਿਹੜੀ ਉਹ ਪਹਿਲੀ ਰਾਤ ਹੀ ਸੀ, ਜਿਹੜਾ ਕਿ ਉਹਨਾਂ ਨੂੰ 7 ਤਰੀਕ ਨੂੰ ਇਹ ਅਹਿਸਾਸ ਹੋ ਗਿਆ ਕਿ ਭਾਈ ਇਹ ਕਹਾਣੀ, ਔਰ ਬਿਨਾਂ ਵਾਇਲੇਟ ਇਹ ਨਹੀਂ ਹੈ। ਜਦੋਂ ਅਸੀਂ 2019 ਦਾ ਜ਼ਿਕਰ ਕਰਦੇ ਹਾਂ ਉਦੋਂ ਡੌਗ ਫਾਈਟ ਤਾਂ ਹੋਈ ਜਹਾਜ਼ ਦੇ ਵਿੱਚ, ਪਰ ਦੋਨਾਂ ਨੇ ਵਾਇਲੇਟ ਕੀਤੀ ਇੱਕ ਦੂਜੇ ਦੀ ਜਿਹੜੀ ਹੈ ਏਅਰ ਸੋਵਰਨਿਟੀ। ਇਸ ਵਾਰ ਇਵੇਂ ਨਹੀਂ ਹੋਇਆ, ਪਰ ਜਿਹੜੇ ਸੋਫਿਸਟੀਕੇਟ ਵੈਪਨ ਪਹਿਲੇ ਦਿਨ ਇਸ ਲੈਵਲ ਤੇ ਇੱਧਰ ਰਾਫੇਲ ਤੇ ਦੂਜੇ ਜਹਾਜ਼ ਨੇ, ਉਧਰ ਉਹਨਾਂ ਨੇ ਕਿਹੜਾ ਇਸਤੇਮਾਲ ਕੀਤਾ ਸਿਸਟਮ ਕਿ ਇੰਡੀਅਨ ਟੈਰੀਟਰੀ ਦੇ ਵਿੱਚ, ਔਰ ਈਵਨ ਕੁਝ ਪਾਕਿਸਤਾਨੀ ਜਰਨਲਿਸਟ ਨੇ ਤਾਂ ਵਿਦ ਪ੍ਰੀਸੀਜਨ ਦੱਸਤਾ ਵੀ ਇੱਕ ਜਹਾਜ਼ ਇੱਥੇ ਅਖਨੂਰ ਡਿੱਗਿਆ, ਇੱਕ ਬਠਿੰਡੇ ਦੇ ਨੇੜੇ ਡਿੱਗਿਆ, ਇੱਕ ਫਲਾਣੀ ਥਾਂ। ਸੋ ਇਹ ਸਾਰਾ ਪਹਿਲੇ ਦਿਨ ਦਾ ਜਿਹੜਾ ਸਰਪ੍ਰਾਈਜ਼ ਸੀ, ਮੈਂ ਸਮਝਦਾ ਵੀ ਇੰਡੀਆ ਨੇ ਦੂਸਰੇ ਦਿਨ ਜਿਹੜੀਆਂ ਬੈਲਿਸਟਿਕ ਮਿਸਲਸ ਔਰ ਦੂਸਰੀਆਂ ਲਾਂਚ ਕੀਤੀਆਂ, ਉਹਦੇ 'ਚ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਉਹਦੇ 'ਚ ਵਿਦ ਪ੍ਰੀਸੀਜਨ ਇੰਡੀਆ ਨੇ ਅਟੈਕ ਕੀਤਾ। ਜਦੋਂ ਅਸੀਂ ਪ੍ਰੀਸੀਜਨ ਕਹਿੰਦੇ ਹਾਂ ਉਸ ਦਾ ਮਤਲਬ ਹੈ ਕਿ ਵੀ ਉਹਨਾਂ ਨੇ ਪਾਕਿਸਤਾਨ ਦੇ ਮਿਲਟਰੀ ਠਿਕਾਣਿਆਂ ਨੂੰ ਵੀ ਜਿਹੜਾ ਆਪਣਾ ਨਿਸ਼ਾਨਾ ਬਣਾਇਆ। ਹੁਣ ਜਦੋਂ ਪਾਕਿਸਤਾਨ ਕਾਊਂਟਰ ਕਲੇਮ ਕਰਦਾ ਹੈ ਕਿ ਉਹਨਾਂ ਨੇ ਆਦਮਪੁਰ ਔਰ ਫਲਾਂ ਜਿਹੜਾ ਜਿੱਥੇ S-400 에ਅਰ ਡਿਫੈਂਸ ਸਿਸਟਮ ਸੀ ਜਾਂ ਦੂਜਾ ਸੀ, ਉਸ ਦੀ ਕੋਈ ਬਹੁਤੀ ਵੈਰੀਫਿਕੇਸ਼ਨ ਨਹੀਂ ਹੁੰਦੀ। ਹਾਲਾਂਕਿ ਜੇ ਇਹਨਾਂ ਦੇ ਪ੍ਰੀਸੀਜਨ ਅਟੈਕ ਵੀ ਸੀ ਔਰ ਪਾਕਿਸਤਾਨ ਨੇ ਗਰਾਊਂਡ ਦੇ ਉੱਤੇ ਪੁੰਛ ਟਾਊਨ ਦੇ ਵਿੱਚ ਜਿੱਥੇ ਕਿ 18-19 ਕੈਜੂਅਲਟੀਜ਼ ਹੋਈਆਂ, ਉਹਨਾਂ ਨੇ ਆਪਣਾ ਜਿਹੜਾ ਉਹ ਖੋਲ੍ਹਿਆ ਤੋਪਖਾਨਾ ਇੱਧਰ ਨੂੰ। ਸੋ ਕੁੱਲ ਮਿਲਾ ਕੇ ਜਿਹੜੀ ਦੋਨੋਂ ਪਾਸਿਆਂ ਦੀ ਇਸ 4 day ਜਾਂ 3 days ਕਨਫਲਿਕਟ ਦੇ ਵਿੱਚ ਕੈਜੂਅਲਟੀਜ਼ ਨੇ ਉਹ ਲੈਸ ਦੈਨ 200 ਨੇ, 200 ਤੋਂ ਘੱਟ ਨੇ, ਜਿਹੜੀ ਅਸੀਂ ਸਮਝਦੇ ਹਾਂ ਵੀ ਪੋਜ਼ਿਟਿਵ ਗੱਲ ਹੈ। ਪਰ ਜਿਵੇਂ ਫਿਰ ਪਾਕਿਸਤਾਨ ਨੇ ਡਰੋਨਸ ਦੇ ਨਾਲ ਪੂਰੀ ਛਾਂ ਕਰ ਦਿੱਤੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਉਹ 400 ਯੂਜ਼ ਹੋਏ ਕਿ 500 ਹੋਏ ਕਿ 600 ਹੋਏ। ਹੁਣ ਇੰਡੀਆ ਦਾ ਕਲੇਮ ਹੈ ਕਿ ਉਸਨੇ ਬਹੁਤ ਸਾਰੇ ਜਿਹੜੇ ਨੇ ਉਹ ਡਾਊਨ ਕੀਤੇ ਔਰ ਦੂਸਰੇ। ਹੁਣ ਇਹ ਜਿਹੜੀ ਸਾਰੀ ਕਨਫਲਿਕਟ ਹੈ, ਇਸ 'ਚੋਂ 2 ਗੱਲਾਂ ਜਿਹੜੀਆਂ ਨੇ ਉਹ ਬੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਔਰ ਸ਼ਾਇਦ ਦੋਨਾਂ ਦੇ ਕੋਲ ਹੀ, ਕਿਉਂਕਿ ਟੇਕ ਅਵੇ ਸੀ, ਟੇਕ ਹੋਮ ਕਿ ਜੀ ਅਸੀਂ ਵਿਕਟਰੀ ਸ਼ੋਅ ਕਰ ਸਕਦੇ ਹਾਂ, ਕਿਉਂਕਿ ਪਾਕਿਸਤਾਨ ਨੇ ਤਾਂ ਪਹਿਲੇ ਦਿਨ ਦੇ ਜਹਾਜ਼ਾਂ ਦੇ ਡਿੱਗਣ ਤੋਂ ਹੀ ਆਪਣਾ ਬਣਾ ਲਿਆ ਸੀ। ਔਰ ਫਿਰ ਇਸ ਦੇ ਵਿੱਚ ਅਮਰੀਕਾ ਜੰਪ ਇਨ ਕਰਦਾ ਹੈ। ਹਾਲਾਂਕਿ ਪਹਿਲਾਂ ਸਾਊਦੀ ਅਰੇਬੀਆ ਦਾ ਔਰ ਕਿਸੇ ਹੱਦ ਤੱਕ ਈਰਾਨ ਨੇ ਵੀ ਮੀਡੀਏਸ਼ਨ ਦੀ ਆਫਰ ਕੀਤੀ, ਪਰ ਹੁਣ ਆਲਮੋਸਟ ਟੂ ਦਾ ਮਿਨਟਸ ਇਹ ਅਵੇਲੇਬਲ ਹੈ ਕਿ ਔਰ ਟਰੰਪ ਨੇ ਵੀ ਕਿਹਾ ਵੀ ਉਹਨਾਂ ਨੇ ਮਾਰਕੋ ਰੂਬੀਓ ਨੂੰ ਕਿਹਾ, ਮਿਸਟਰ ਵੈਂਸ
ਅਮਰੀਕਨ ਵਾਈਸ ਪ੍ਰੈਜ਼ੀਡੈਂਟ। ਸੋ ਪਹਿਲੇ ਕਨਫਲਿਕਟਸ ਦੇ ਵਿੱਚ ਬੇਸ਼ੱਕ ਉਹ 2019 ਦੇ ਵਿੱਚ ਹੋਇਆ ਜਾਂ ਉਸ ਤੋਂ ਪਹਿਲਾਂ ਵੀ, ਜਦੋਂ 1965 ਜਾਂ 1971 ਦੀਆਂ ਜੰਗਾਂ ਹੁੰਦੀਆਂ ਨੇ, ਉਦੋਂ ਜਿੰਨੇ ਦਿਨਾਂ ਦੀ ਵੀ ਵਾਰ ਤੋਂ ਬਾਅਦ ਜਾ ਕੇ ਜੇ ਸੋਵੀਅਤ ਯੂਨੀਅਨ ਇਨਵੋਲਵ ਹੋਇਆ ਤੇ ਤਾਸ਼ਕੰਦ ਸਮਝੌਤਾ ਹੋਇਆ ਸੀ 1966 ਜਾਂ ਦੂਜੇ 'ਚ, ਫਿਰ ਇਸੇ ਤਰ੍ਹਾਂ ਸ਼ਿਮਲਾ ਐਗਰੀਮੈਂਟ ਤੱਕ ਪਹੁੰਚਦੇ ਆ ਜਾਂ ਸੀਜ਼ ਫਾਇਰ ਤੋਂ ਪਹਿਲਾਂ ਕਾਫੀ ਨੁਕਸਾਨ ਹੋ ਚੁੱਕਾ। ਸੋ ਇੱਥੇ ਅਮਰੀਕਾ ਨੇ ਐਸਾ ਕੀ ਦੇਖਿਆ ਕਿ ਵੀ ਇਹ ਤਾਂ ਡਾਇਰੈਕਟ ਹੁਣ ਨਿਊਕਲੀਅਰ ਤੱਕ ਗੱਲ, ਹਾਲਾਂਕਿ ਉਹਨੂੰ ਹੁਣ ਬਿਲਿਟਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇੰਡੀਆ ਨੇ ਤਾਂ ਡਿਨਾਈ ਕੀਤਾ ਜੀ ਅਸੀਂ ਨਹੀਂ ਦੋਨੋਂ ਪਾਸਿਆਂ ਦੇ ਜਿਹੜੇ ਮਿਲਟਰੀ ਹੈੱਡ ਸੀ ਉਹਨਾਂ ਨੇ ਆਪਸ 'ਚ ਗੱਲਬਾਤ ਇਸ ਲਈ ਕੀਤੀ ਕਿ ਦੋਨਾਂ ਨੂੰ ਹੀ ਸਰਪ੍ਰਾਈਜ਼ ਮਿਲੇ, ਦੋਨਾਂ ਨੇ ਹੀ ਦੇਖਿਆ ਵੀ ਇਹਦੀ ਕੰਟੀਨਿਊਟੀ ਜਿਹੜੀ ਹੈ ਉਹ ਠੀਕ ਨਹੀਂ ਹੈ, ਔਰ ਦੋਨਾਂ ਨੂੰ ਹੀ ਲੱਗਾ ਵੀ ਜਿਹੜਾ ਉਹਨਾਂ ਦਾ ਪਾਕਿਸਤਾਨ ਤਾਂ ਉਹਦਾ ਡਿਫੈਂਸ ਸੀ, ਕਿਉਂਕਿ ਪਹਿਲਗਾਮ ਦੇ ਵਿੱਚ ਉਹਦਾ ਕੋਈ ਰੋਲ ਵੀ ਨਹੀਂ ਸੀ, ਔਰ ਪਾਕਿਸਤਾਨ ਨੇ ਤਾਂ ਡਿਫੈਂਸਿਵ ਦੇ ਵਿੱਚ ਵੀ ਖੇਡਦਿਆਂ ਜਿਹੜੀ ਹੈ ਉਹ ਆਪਣਾ ਪੁਆਇੰਟ ਪ੍ਰੂਵ ਕੀਤਾ। ਨਤੀਜੇ ਦੇ ਤੌਰ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ, ਜਿਵੇਂ ਤੁਸੀਂ ਜੰਮੂ ਕਸ਼ਮੀਰ ਜਾਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਹੈ, ਸਿੱਖ ਫੈਕਟਰ, ਬੇਸ਼ੱਕ ਅਜੇ ਤੱਕ ਇਹ ਵੀ ਖਬਰਾਂ ਨੇ ਕਿ 300 ਦੇ ਕਰੀਬ ਸਿੱਖ ਫੌਜੀਆਂ ਦਾ ਕੋਰਟ ਮਾਰਸ਼ਲ ਕੀਤਾ ਜਾ ਰਿਹਾ, ਵੈਦਰ ਉਹ ਕਿਹਨਾਂ ਹਾਲਾਤਾਂ 'ਚ ਹੈ ਕੋਈ ਐਸਾ ਤਾਂ ਸਾਹਮਣੇ ਨਹੀਂ ਆਇਆ ਕਿ ਜੀ ਉਹਨਾਂ ਨੇ ਕੋਈ ਗਰਾਊਂਡ ਫੋਰਸਿਸ ਨੂੰ ਬਾਰਡਰ ਤੇ ਮੂਵ ਕਰਨ ਦਾ ਆਰਡਰ ਕੀਤਾ ਹੋਏ, ਉਹ ਤਾਂ ਬਾਰਡਰ ਠੰਡੇ ਹੀ ਸੀ ਤੇ ਉਹਦੇ 'ਚ ਉਹਨਾਂ ਨੇ ਇਨਕਾਰ ਕੀਤਾ ਹੋਏ ਜਾਂ ਉਹ ਅਸਲਾ ਲੈ ਕੇ ਨਿਕਲੇ, ਕਿਉਂਕਿ ਜੰਗ ਤਾਂ ਹੋਈ ਨਹੀਂ ਗਰਾਊਂਡ ਦੇ ਉੱਤੇ, ਇਹ ਹਵਾਈ ਔਰ ਡਰੋਨ ਔਰ ਮਿਸਲ ਵਾਰਫੇਅਰ ਹੈ। ਲੇਕਿਨ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਜਿਵੇਂ ਡਾਇਸਪੋਰਾ ਸਿੱਖ ਕਮਿਊਨਿਟੀ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਖਲੋਤੀ, ਉੱਥੇ ਈਵਨ ਵਿਦਨ ਪੰਜਾਬ ਜਿਹੜੀਆਂ ਸਿੱਖ ਸਿਆਸੀ ਧਿਰਾਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਸਮੇਤ, ਉਹਨਾਂ ਨੇ ਜਿਹੜਾ ਇਸ ਨੂੰ ਇਹ ਕਿਹਾ ਵੀ ਸਾਡੀ ਜੰਗ ਨਹੀਂ ਹੈ, ਸਾਡੀ ਬਰਬਾਦੀ ਦੀ ਲਾਈਨ ਹੈ, ਔਰ ਇਸ ਲਈ ਸਿੱਖ ਫੈਕਟਰ ਨੂੰ ਡਰੈਗ ਕਰਨ ਦੇ ਲਈ ਲੇਟਰ ਔਨ ਜਿਹੜਾ ਨੈਰੇਟਿਵ ਝੂਠ ਦਾ ਉਹਨਾਂ ਨੇ ਆਪਣੇ ਫੌਜੀ ਲੈਫਟੀਨੈਂਟ ਜਨਰਲਸ ਰਾਹੀਂ ਮੀਡੀਆ ਤੱਕ ਲਿਆਂਦਾ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ, ਉੱਥੇ ਅਸੀਂ ਗਨ ਇੰਸਟਾਲ ਕੀਤੀ, ਜਿਹੜਾ ਸਾਰਾ ਝੂਠ ਸਾਬਤ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਈਵਨ ਥੀਏਟਰ ਆਫ ਵਾਰ ਜੇ ਕਹਿਣਾ ਹੋਏ ਤੇ ਇਸ ਵਾਰ ਵੀ ਮੈਕਸਿਮਮ ਕਸ਼ਮੀਰ ਹੀ ਰਿਹਾ, ਇੱਧਰਲੇ ਪਾਸਿਓਂ ਵੀ ਜੇ ਉੱਧਰ ਵੀ ਉਹਨਾਂ ਨੇ ਕੀਤਾ ਔਰ ਇੱਧਰ ਵੀ ਕਸ਼ਮੀਰ। ਇਹ ਨਹੀਂ ਹੈ ਕਿ ਕੋਈ ਯੂਪੀ ਬਿਹਾਰ, ਹਾਲਾਂਕਿ ਜਿਹੜੀ ਪਾਕਿਸਤਾਨ ਨੇ ਕਾਊਂਟਰ ਸਟ੍ਰਾਈਕ ਜਾਂ ਡਰੋਨਸ ਕੀਤੇ, ਕਿਹਾ ਜਾਂਦਾ ਹੈ ਕਿ ਭਾਈ ਉਹ ਅਹਿਮਦਾਬਾਦ ਤੱਕ, ਗੁਜਰਾਤ ਤੱਕ ਉਹਨਾਂ ਨੇ ਕੀਤਾ, ਲੇਕਿਨ ਕੋਈ ਇਸ ਕਿਸਮ ਦਾ ਵਿਜ਼ੀਬਲ ਡੈਮੇਜ ਜਿਹੜਾ ਉਹ ਸਾਹਮਣੇ ਨਹੀਂ ਆਇਆ। ਸੋ ਇਹ ਸਾਰੇ ਦੇ ਚੱਲਦਿਆਂ ਅਜੇ ਇਸ ਬਾਰੇ ਕੁਝ ਫੈਕਟ ਹੋਰ ਵੀ ਬਾਹਰ ਆਉਣਗੇ, ਕਿਉਂਕਿ ਜਦੋਂ ਅਸੀਂ ਈਵਨ ਪ੍ਰੈਸ ਕਾਨਫਰੰਸ ਅੱਜ ਦੇਖਦੇ ਹਾਂ ਏਅਰ ਚੀਫ ਮਾਰਸ਼ਲ ਅਮਰਵੀਰ, ਜਿਹੜਾ ਅਮਰਪ੍ਰੀਤ ਸਿੰਘ ਸ਼ਾਇਦ ਉਹਦਾ ਨਾਂ ਹੈ, ਉਹ ਉਸ ਦੀ, ਤੇ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਹ ਐਡਮਿਸ਼ਨ ਵੀ ਹੈ ਕਿ ਵੀ ਅਸੀਂ ਆਪਣੀ ਜਿਹੜੀ ਏਅਰ ਪਾਵਰ ਹੈ ਉਹਦੀ ਸੁਪੀਰੀਅਰਟੀ ਇਸ ਲਈ ਪ੍ਰੂਵ ਨਹੀਂ ਕਰ ਸਕੇ ਕਿਉਂਕਿ ਉਹ ਕਹਿੰਦਾ ਹੈ ਕਿ ਜੀ ਡਿਲੇਜ਼ ਇਨ ਡਿਫੈਂਸ ਪ੍ਰੋਜੈਕਟਸ ਇਨਵਾਈਟਸ ਪ੍ਰਾਈਵੇਟ ਪਲੇਅਰਸ ਟੂ ਕੰਟਰੀਬਿਊਟ। ਹੁਣ ਇਹ ਆਪਣੇ ਆਪ 'ਚ ਇੱਕ ਵੱਡੀ ਫੇਲਿਅਰ ਹੈ ਕਿ ਜਦੋਂ ਕਿ ਅਜੇ ਵਾਰ ਨੂੰ ਪੌਜ਼ ਦਿੱਤਾ ਹੋਇਆ, ਮੋਦੀ ਨੇ ਖੁਦ ਕਿਹਾ ਕਿ ਜੀ ਇਹ ਖਤਮ ਨਹੀਂ ਹੋਇਆ, ਇਹ ਪੌਜ਼ ਹੈ, ਤੇ ਇਸ 'ਤੇ ਚੱਲਦਿਆਂ ਜੇ ਇੱਕ ਸਿਟਿੰਗ ਜਿਹੜਾ ਚੀਫ ਏਅਰ ਮਾਰਸ਼ਲ ਹੈ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰਦਾ ਹੈ, ਇਹਦਾ ਮਤਲਬ ਹੈ ਵੀ ਇਹ ਵੀ ਆਪਣੇ ਆਪ 'ਚ ਇੱਕ ਫੇਲਿਅਰ ਸ਼ੋਅ ਕਰਨ ਦਾ। ਫਿਰ ਮੈਂ ਦੇਖਦਾ ਵੀ ਸਿੱਖ ਟਰਮੀਨੋਲੋਜੀ ਨੂੰ ਕਿਵੇਂ ਆਪਣੀ ਜਿਹੜਾ ਹਿਸਾਬ ਨਾਲ ਵਰਤਿਆ ਜਾ ਰਿਹਾ। ਮੈਂ ਉਹਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਸੁਣ ਰਿਹਾ ਸੀ ਤੇ ਉਹਦੇ 'ਚੋਂ ਕਹਿੰਦਾ ਜੀ ਕਿ ਅੰਗਰੇਜ਼ੀ 'ਚ ਕਹਿ ਰਿਹਾ ਕਿ ਪੰਜਾਬੀ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਦਸਵੰਧ ਕੀ ਹੁੰਦਾ, ਸੋ ਤੁਸੀਂ ਆਪਣਾ ਦਸਵੰਧ ਕੱਢੋ ਔਰ ਰਿਸਰਚ ਔਰ ਦੂਸਰੇ ਦੇ ਮਾਮਲੇ ਦੇ ਵਿੱਚ ਜੋ ਤੁਸੀਂ ਅਰਨ ਕਰਦੇ ਹੋ ਡੋਨੇਟ ਕਰੋ ਤਾਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਰਿਸਰਚ ਹੋ ਸਕੇ। ਹੁਣ ਪਹਿਲੀ ਗੱਲ, ਦਸਵੰਧ ਦਾ ਕਾਨਸੈਪਟ ਸਿੱਖੀ ਦਾ ਕਾਨਸੈਪਟ ਹੈ, ਜਿੱਥੇ ਜ਼ਕਾਤ ਜਾਂ ਦੂਸਰਾ ਇਸਲਾਮ ਦੇ ਵਿੱਚ ਸ਼ਾਇਦ 2.5% ਜਿਹੜਾ ਉਹ ਕੰਟਰੀਬਿਊਟ ਕਰਨ ਦਾ ਟੂਵਰਡਸ ਦਾ ਸੁਸਾਇਟੀ ਜਾਂ ਨੀਡੀ। ਸਿੱਖਾਂ ਦੇ ਵਿੱਚ ਗੁਰੂ ਸਾਹਿਬ ਦੀ ਇਹ ਹਦਾਇਤ ਹੈ ਕਿ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਕੰਟਰੀਬਿਊਟ ਕਰੇ। ਹੁਣ ਏਅਰ ਚੀਫ ਮਾਰਸ਼ਲ ਜਿਹਨੇ ਸ਼ਕਲ ਵਜੋਂ ਹੀ ਪੱਗ ਬੰਨੀ ਹੋਈ ਆ, ਉਹ ਦਾੜੀ ਕੱਟੀ ਹੋਈ ਹੈ ਔਰ ਉਹਨਾਂ ਦਾ ਹੀ ਬੁਲਾਰਾ ਹੈ। ਹੁਣ ਜੇ ਉਹਨਾਂ ਨੂੰ ਈਵਨ ਸਿੱਖ ਟਰਮੀਨੋਲੋਜੀ ਦੀ ਲੋੜ ਪੈਂਦੀ ਹੈ ਕਿ ਜੀ ਦਸਵੰਧ ਦਿਓ, ਹੁਣ ਉਹਨਾਂ ਦੇ ਲਈ ਇਹ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਇਹਨਾਂ ਦੇ ਕੋਲ ਰਾਫੇਲ ਸੀ, ਇਹਦੇ ਬਾਵਜੂਦ ਕਿ S-400 ਇਹਨਾਂ ਨੇ ਅਮਰੀਕਨ ਸੈਂਕਸ਼ਨਸ ਤੋਂ ਬਚ ਕੇ ਜਾਂ ਉਹਨਾਂ ਤੋਂ ਜਿਹੜਾ ਉਹ ਮਾਫੀ ਮੰਗ ਕੇ ਕਿ ਜੇ ਸਾਨੂੰ ਚਾਹੀਦਾ ਹੈ, ਇਹ ਸਾਰਾ ਜਿਹੜਾ ਇਹ ਫੇਲ ਹੋਇਆ।
ਸੋ ਕਿਉਂਕਿ ਗਰਾਊਂਡ ਟਰੂਪਸ ਦਾ ਕੋਈ ਮੂਵ, ਹਾਲਾਂ ਪਾਕਿਸਤਾਨੀ ਸਾਈਡ ਦਾ ਵੀ ਇੱਕ ਪ੍ਰੋਪੇਗੈਂਡਾ, ਜਿਹੜੇ ਸਾਡੇ ਇੱਕ ਵਿਊਅਰ ਨੇ ਵੀ ਸਾਨੂੰ ਲਿਖਿਆ ਹੈ ਕਿ ਜੀ ਅਸੀਂ ਲੈਂਡ ਇੰਨੀ ਐਕਵਾਇਰ ਕਰ ਲਈ ਹੈ, ਸਿਆਲਕੋਟ ਸੈਕਟਰ 'ਚ ਇਹ ਹੈ, ਦਰਾ ਹਾਜੀ ਪੀਰ 'ਚ ਇਹ ਹੈ, ਫਲਾਣੇ 'ਚ ਇਹ ਹੈ। ਸੋ ਮੈਨੂੰ ਲੱਗਦਾ ਵੀ ਇਹ ਵੀ ਇੱਕ ਪ੍ਰੋਪੇਗੈਂਡੇ ਦਾ ਹਿੱਸਾ ਹੈ। ਗਰਾਊਂਡ ਟਰੂਪਸ ਕੋਈ ਮੂਵਮੈਂਟ ਨਹੀਂ ਹੋਈ, ਪਰ ਇਸ ਸਾਰੀ ਜਿਹੜੀ ਲਿਮਿਟਿਡ ਕਨਫਲਿਕਟ ਹੈ ਇਹ ਸ਼ਾਇਦ ਪਹਿਲਾ ਦੌਰ ਹੈ ਟਕਰਾਅ ਦਾ, ਔਰ ਇਹ ਗੱਲ ਖਤਰਨਾਕ ਹੈ। ਜਦੋਂ ਹੁਣ ਮੈਂ ਇਸ ਨੂੰ ਕਨਕਲੂਡਿੰਗ ਕਾਮੈਂਟ ਆਪਣਾ ਇਸ ਸੈਗਮੈਂਟ ਦਾ ਕਹਿ ਰਿਹਾ ਕਿ ਵੀ ਇਹ ਉਹਨਾਂ ਨੇ ਪੌਜ਼ ਕਿਹਾ ਹੀ ਕਿਹਾ, ਪਰ ਜਿਸ ਕਿਸਮ ਦੀ ਹੁਣ ਪ੍ਰੋਪੇਗੈਂਡਾ ਵਾਰਫੇਅਰ ਫੁੱਲ ਸਕੇਲ ਜਿਹੜੀ ਹੈ ਹਿਟਰੇਡ ਨਾਲ ਭਰੀ ਹੋਈ, ਜਿਵੇਂ ਅੱਜ ਹੀ ਜਿਵੇਂ ਤੁਸੀਂ ਰਾਜਨਾਥ ਸਿੰਘ ਦਾ ਕੋਟ ਕੀਤਾ, ਉਹਨੇ ਕਿਹਾ ਜੀ ਜਿਹੜਾ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਾਲੇ ਵੀ ਇੱਕ ਦਿਨ ਮੁੱਖ ਧਾਰਾ ਕਸ਼ਮੀਰ ਨਾਲ ਜੁਆਇਨ ਕਰਕੇ ਖੁਸ਼ੀ ਮਹਿਸੂਸ ਕਰਨਗੇ, ਉਹ ਵੋਲੰਟੈਰਲੀ ਕਰਨਗੇ। ਔਰ ਜਦੋਂ ਸ਼ਹਬਾਜ਼ ਸ਼ਰੀਫ 4 ਮੁਲਕਾਂ ਦੇ ਦੌਰੇ ਦੇ ਉੱਤੇ, ਜਿਨ੍ਹਾਂ ਦੇ ਵਿੱਚ ਟਰਕੀ ਹੈ, ਈਰਾਨ ਹੈ, ਤਾਜ਼ਿਕਸਤਾਨ ਹੈ ਔਰ ਅਜ਼ਰਬਾਈਜਾਨ ਹੈ, ਗਏ, ਉਹਨਾਂ ਨੇ ਇੰਡੀਆ ਨੂੰ ਆਫਰ ਕੀ, ਉਹਨਾਂ ਨੇ ਕਿਹਾ ਜੀ ਅਸੀਂ ਹਰ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਨੂੰ ਤਿਆਰ ਹੈ। ਉਸ ਦੇ ਵਿੱਚ ਇੰਡਸ ਵਾਟਰ ਟਰੀਟੀ, ਪਾਣੀ ਦਾ ਇਸ਼ੂ ਹੈ, ਕਸ਼ਮੀਰ ਦਾ ਇਸ਼ੂ ਹੈ ਔਰ ਦਹਿਸ਼ਤਗਰਦੀ ਦਾ ਵੀ। ਪਰ ਅੱਜ ਬੜੀ ਬੇਸ਼ਰਮੀ ਦੇ ਨਾਲ ਫਿਰ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੋਏ ਜਾਂ ਉਹਨਾਂ ਦਾ ਈਵਨ ਰਾਜਨਾਥ ਸਿੰਘ, ਉਹਨੇ ਕਿਹਾ ਜੀ ਗੱਲ ਸਿਰਫ ਦਹਿਸ਼ਤਗਰਦੀ ਦੇ ਉੱਤੇ ਹੋਏਗੀ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਸਾਡੇ ਹਵਾਲੇ ਕਰੋ। ਸੋ ਜਿਹੜੀ ਸੁਰ ਹੈ ਔਰ ਜਿਸ ਕਿਸਮ ਦਾ ਈਡੀਅਮ ਇਸਤੇਮਾਲ ਹੋ ਰਿਹਾ ਔਰ ਜਿਸ ਕਿਸਮ ਦਾ ਮੀਡੀਆ ਦੇ ਨੇ ਉਹਨੇ ਪੂਰਾ ਜਿਹੜਾ ਉਹ ਬੁਖਾਰ ਨੂੰ ਅਜੇ ਚੜਾਇਆ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਫਰਸਟ੍ਰੇਟਡ ਜਿਹੜਾ ਬੰਦਾ ਹੁੰਦਾ ਹੈ, ਉਹਨਾਂ ਦੀ ਫਰਸਟ੍ਰੇਸ਼ਨ ਇੰਡੀਆ ਦੀ ਜ਼ਾਹਰ ਹੈ। ਔਰ ਜਿਹੜੀ ਆ ਉਹ ਸਿਆਣੀ ਬਿੱਲੀ ਖੰਭਾ ਨੋਚੇ ਵਾਂਗ, ਇਹ ਅਜੇ ਤਾਂ ਹਾਰ ਦੀ ਘੜੀ ਤਾਂ ਖੰਭਾ ਨੋਚਦੇ ਲੱਗ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਇਹ ਈਵਨ ਇਸ ਤੋਂ ਵੀ ਖਤਰਨਾਕ ਦੌਰ ਦੇ ਵਿੱਚ ਇਹ ਸ਼ਾਮਲ ਹੋ ਸਕਦਾ ਹੈ। ਕਿੰਨੇ ਮਹੀਨੇ ਲੱਗਣਗੇ, ਕੀ ਹੋਏਗਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵਾਰ ਇਜ਼ ਨਾਟ ਓਵਰ ਯੈਟ। ਜੀ ਨਹੀਂ, ਬਿਲਕੁਲ ਡਾਕਟਰ ਸਾਹਿਬ, ਜਿਹੜੀ ਤੁਸੀਂ ਅਖੀਰ ਦੇ ਵਿੱਚ ਗੱਲ ਕਹੀ ਹੈ, ਮਤਲਬ ਮੈਂ ਇਹਦੇ 'ਤੇ ਥੋੜ੍ਹਾ ਜਿਹਾ ਫੋਕਸ ਕਰਨਾ ਚਾਹੁੰਦਾ ਵੀ ਵਾਰ ਇਜ਼ ਨਾਟ ਓਵਰ। ਪਹਿਲਾ ਇਹ ਪੜਾਅ ਹੋ ਸਕਦਾ ਹੈ ਇੱਕ ਲੰਬੇ ਸਿਚੁਏਸ਼ਨਲ ਟਕਰਾਅ ਦਾ ਜਾਂ ਇੱਕ ਨਵੇਂ ਫੇਜ਼ ਦਾ, ਜਦੋਂ ਇੰਡੀਆ ਵੀ ਜਾਂ ਇੰਡੀਅਨ ਨੈਰੇਟਿਵ ਵੀ ਆਪਣੇ ਉਹਦੇ ਵਿੱਚ ਇੱਕ ਨਿਊ ਨਾਰਮਲ ਦੇ ਤੌਰ 'ਤੇ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਹੁਣ ਜੇ ਪਾਕਿਸਤਾਨ ਨੇ ਇਹ ਕੀਤਾ ਅਤੇ ਅਸੀਂ 3 ਵਾਰੀ 4 ਵਾਰੀ ਜਾ ਕੇ ਉਹਨਾਂ ਦੇ ਅੰਦਰ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਅਤੇ ਇਹ ਇੱਕ ਨਵਾਂ ਨਾਰਮਲ ਹੈ। ਅੱਜ ਤੋਂ ਬਾਅਦ ਜਾਂ ਹੁਣ ਦੇ ਸਮੇਂ ਤੋਂ ਬਾਅਦ ਅਸੀਂ ਟੈਰਰਿਜ਼ਮ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਇਸੇ ਤਰੀਕੇ ਨਾਲ ਡੀਲ ਕਰਾਂਗੇ। ਇਹ ਮਤਲਬ ਇਹ ਇੱਕ ਧਰਾਤਲ ਦੇ ਉੱਤੇ ਨਹੀਂ, ਡਿਫਰੈਂਟ ਲੈਵਲਸ ਦੇ ਉੱਤੇ ਸਿਚੁਏਸ਼ਨ ਚੇਂਜ ਹੋ ਰਹੀ ਆ। ਜੇ ਅਸੀਂ ਗਰਾਊਂਡ ਲੈਵਲ ਦੇ ਉੱਤੇ ਦੇਖੀਏ, ਸੋ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਪਰਸਪੈਕਟਿਵ ਤੋਂ ਅਤੇ ਕਸ਼ਮੀਰ ਦੇ ਪਰਸਪੈਕਟਿਵ ਤੋਂ। ਪੰਜਾਬ ਵੀ, ਸਿੱਖ ਵੀ ਲੜ ਰਹੇ ਆ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ, ਅਤੇ ਕਸ਼ਮੀਰੀ ਵੀ ਲੜ ਰਹੇ ਆ। ਇਹ ਦੋਵੇਂ ਸਟਰਗਲਸ ਜਾਂ ਇਹ ਦੋਵੇਂ ਖਿੱਤੇ ਇਸ ਵਕਤ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੈਗੇ ਆ। ਸੋ ਜੇ ਅਸੀਂ ਗਰਾਊਂਡ ਰਿਐਲਿਟੀ ਨੂੰ ਦੇਖਦੇ ਹਾਂ, ਉਹਦੇ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਨੇ। ਆਪਸ ਦੇ ਵਿੱਚ ਇਹ ਭਿੜਦੇ ਆ, ਪਾਕਿਸਤਾਨ ਅਤੇ ਇੰਡੀਆ, ਉਹਦਾ ਇੰਪੈਕਟ ਅਸੀਂ ਵਿਚਾਲੇ ਬੈਠੇ ਹਾਂ। ਆਪਸੀ ਇਹਨਾਂ ਦੇ ਰਿਲੇਸ਼ਨਸ਼ਿਪ ਇੱਕ ਨਵਾਂ ਨਾਰਮਲ ਇੰਡੀਆ ਰੀਡਿਫਾਈਨ ਕਰ ਰਿਹਾ, ਜਾਂ ਕਿਵੇਂ ਉਹਨਾਂ ਦੀ ਅਪਰੋਚ ਪਾਕਿਸਤਾਨ ਉੱਧਰਲੇ ਪਾਸੇ ਵੀ ਉਹ ਗੱਲ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਅਸੀਂ ਜਿਵੇਂ ਇਹਨਾਂ ਨਾਲ ਡੀਲ ਕਰਦੇ ਰਹੇ ਹਾਂ, ਇਹ ਤਾਂ ਸਾਡੀ ਐਗਜ਼ਿਸਟੈਂਸ ਨੂੰ ਹੀ ਸਵੀਕਾਰ ਨਹੀਂ ਕਰ ਰਹੇ, ਮੰਨ ਨਹੀਂ ਰਹੇ। ਫਿਰ ਓਵਰਆਲ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ, ਉਹਦੇ ਵਿੱਚ ਵੀ ਸਿੱਖ ਇੱਕ ਧਿਰ ਦੇ ਤੌਰ ਦੇ ਉੱਪਰ ਉੱਭਰੇ ਆ ਪਿਛਲੇ ਸਾਲਾਂ ਦੇ ਵਿੱਚ। ਸੋ ਮਤਲਬ ਇੱਕ ਲੈਵਲ 'ਤੇ ਨਹੀਂ, ਕਈ ਲੈਵਲਸ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਉਹ ਬਦਲ ਰਹੀਆਂ ਨੇ। ਸੋ ਇਹ ਸਾਰੀ ਸਿਚੁਏਸ਼ਨ ਦਾ ਜੇ ਇਹ ਕਨਫਲਿਕਟ ਅੱਗੇ ਤੁਰਦਾ ਹੈ ਅਤੇ ਇਹਦਾ ਇੰਪੈਕਟ ਪੰਜਾਬ ਦੇ ਉੱਤੇ ਅਤੇ ਕਸ਼ਮੀਰ ਦੇ ਉੱਤੇ ਕੀ ਹੋਊਗਾ, ਇਹ ਇੱਕ ਕੁਐਸਚਨ ਹੈ। ਅਤੇ ਦੂਜਾ, ਉਸ ਸਿਚੁਏਸ਼ਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਜਾਂ ਸਾਡੀ ਕੀ ਜ਼ਿੰਮੇਵਾਰੀ ਹੋਊਗੀ। ਦੇਖੋ, ਇਹ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਹੈ, ਮੋਦੀ ਨੇ ਆਪਣੀ ਸਪੀਚਿਸ 'ਚ ਜਿਹੜਾ ਉਹਨੇ ਗੁਜਰਾਤ 'ਚ ਰੋਡ ਸ਼ੋਅ ਕੀਤਾ, ਉਹਦੇ 'ਚ ਉਹਨੇ ਨਿਊ ਨਾਰਮ ਜਿਹੜਾ ਵਰਡ ਹੈ, ਇਸ ਦਾ ਮਤਲਬ ਇਹ ਖਤਰਨਾਕ, ਇਹਦਾ ਮਤਲਬ ਹੈ ਕਿ ਵਾਰ ਥੀਏਟਰ ਦੇ ਵਿੱਚ ਜਿਹੜਾ ਇੱਕ ਸਟੈਪ ਅਪ ਐਲੀਵੇਟ ਉਹਨਾਂ ਨੇ ਕਰ ਦਿੱਤਾ ਹੈ। ਨਿਊ ਨਾਰਮ ਦਾ ਮਤਲਬ ਇਹ ਹੈ ਕਿ ਵੀ ਕਿਤੇ ਭਾਰਤ ਦੇ ਵਿੱਚ ਕੋਈ ਹਿੰਸਾ ਹੋਏਗੀ, ਉਹਨੂੰ ਕੋਈ ਹਿੰਦੂਤਵੀ ਗਰੁੱਪ ਕਰੇ, ਕੋਈ ਦੂਸਰਾ ਕਰੇ, ਅਤੇ ਇਹ ਪਾਕਿਸਤਾਨ ਦੇ ਖਿਲਾਫ ਸਟ੍ਰਾਈਕ ਕਰਨਗੇ। ਇਹ ਮੈਨੂੰ ਜਿਹੜੀ ਨਿਊ ਨਾਰਮ ਦੀ ਡੈਫੀਨੇਸ਼ਨ ਹੈ ਇਹਨਾਂ ਦੇ ਮੁਤਾਬਕ ਇਹ ਨਜ਼ਰ ਆਉਂਦੀ ਹੈ।
ਪਾਕਿਸਤਾਨ ਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਕਿ ਵੀ ਇੱਕ ਪਾਸੇ ਤਾਂ ਬੜੀ ਬੈਲੈਂਸ ਢੰਗ ਦੇ ਨਾਲ ਜਿਵੇਂ ਉਹਨਾਂ ਦੀ ਫੌਜੀ ਐਸਟੈਬਲਿਸ਼ਮੈਂਟ ਨੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਬਰੀਫ ਕੀਤਾ। ਇਹੀ ਕਾਰਨ ਹੈ ਕਿ ਭਾਰਤ ਨੂੰ ਇਸ ਵਾਰ ਇਹ ਵੀ ਬੜੀ ਤਕਲੀਫ ਹੈ ਕਿ ਨੈਰੇਟਿਵ ਦੀ ਲੜਾਈ ਦੇ ਵਿੱਚ ਪਾਕਿਸਤਾਨ ਦਾ ਅਪਰ ਐਜ ਰਿਹਾ, ਕਿਉਂਕਿ ਜੋ ਵੀ ਉਹਨਾਂ ਨੇ ਕਿਹਾ ਐਗਜ਼ੈਜਰੇਟ ਨਹੀਂ ਸੀ ਜ਼ਿਆਦਾ। ਇੱਧਰ ਕਿਉਂਕਿ ਇਹ ਤਾਂ ਭੱਜੇ, ਮੀਡੀਆ ਦੇ ਨਾਲ ਵੀ ਕੋਈ ਗੁਫ਼ਤਗੂ ਨਹੀਂ ਔਰ ਪ੍ਰੈਸ ਕਾਨਫਰੰਸ ਦੇ ਲੈਵਲ ਦੇ ਉੱਤੇ ਵੀ ਕੋਈ ਵੀ ਅਦਰ ਦੈਨ ਕਿ ਜੀ ਉਹ ਜਿਹੜਾ ਉਹਨਾਂ ਨੇ ਝੂਠ ਦਾ ਮੀਡੀਆ ਆਪਣਾ ਬਣਾਇਆ ਹੋਇਆ ਉਹਨਾਂ ਰਾਹੀਂ ਪ੍ਰੋਪੇਗੈਂਡਾ ਕੀਤਾ। ਹੁਣ ਇਹ ਜਦੋਂ ਇਹ ਨਿਊ ਨਾਰਮ ਦੀ ਗੱਲ ਹੁੰਦੀ ਹੈ ਤੇ ਇਸ ਥੀਏਟਰ ਦੇ ਵਿੱਚ ਫਿਰ ਕਈ ਕੁਛ ਆ ਜਾਂਦਾ। ਹੁਣ ਜ਼ਾਹਰ ਹੈ ਕਿ ਜਿਹੜੀ ਜਿਹਨੂੰ ਅੰਗਰੇਜ਼ੀ 'ਚ ਬੋਨ ਆਫ ਕੰਟੈਂਸ਼ਨ ਜਾਂ ਪੁਆੜੇ ਦੀ ਜੜ ਕਹਿਣਾ ਹੋਏ, ਪਾਕਿਸਤਾਨ ਦੇ ਐਂਗਲ ਤੋਂ ਤਾਂ ਉਹ ਪਹਿਲਾਂ ਕੱਲਾ ਜੰਮੂ ਕਸ਼ਮੀਰ ਹੀ ਸੀ ਜਿਹਦੇ ਨੂੰ ਲੈ ਕੇ, ਲੇਕਿਨ ਹੁਣ ਇੰਡੀਆ ਨੇ ਆਪਣੇ ਉਸ ਕਿਸਮ ਦੇ ਬੈਲੀਜਰੈਂਟ ਐਟੀਟਿਊਡ ਦੇ ਨਾਲ ਉਹਦੇ ਤੋਂ ਵੀ ਖਤਰਨਾਕ, ਜੇ ਮੈਨੂੰ ਕੋਈ ਪੁੱਛੇ ਵੀ ਜੰਮੂ ਕਸ਼ਮੀਰ ਤਾਂ ਇੱਕ ਟੈਰੀਟਰੀ ਔਰ ਇੱਕ ਜ਼ਮਾਨਾ ਸੀ ਜਦੋਂ ਇਹ ਬਹੁਤ ਵਾਰੀ ਡਿਸਕਸ ਨਹੀਂ ਹੁੰਦਾ ਕਿ ਵੀ ਇਨੀਸ਼ੀਅਲ ਪੀਰੀਅਡ ਜਦੋਂ ਅਜੇ ਹੈਦਰਾਬਾਦ ਇੰਡੀਪੈਂਡੈਂਟ ਰਿਆਸਤ ਸੀ ਔਰ ਕਿਉਂਕਿ 1948 ਦੇ ਵਿੱਚ ਇੰਡੀਆ ਨੇ ਫੌਜ ਭੇਜ ਕੇ ਉਹਦੇ ਤੇ ਕਬਜ਼ਾ ਕੀਤਾ, 1 ਲੱਖ ਮਾਈਲ ਤੋਂ ਜ਼ਿਆਦਾ ਸਕੁਅਰ ਮਾਈਲ ਤੋਂ ਜ਼ਿਆਦਾ ਉਹਨਾਂ ਦੀ ਟੈਰੀਟਰੀ ਹੈ। ਤੇ ਪਟੇਲ ਨੇ ਪ੍ਰਪੋਜ਼ ਕੀਤਾ ਸੀ ਕਿ ਵੀ ਜੰਮੂ ਕਸ਼ਮੀਰ ਜਿਹੜਾ ਹੈ ਉਹ ਦੇ ਦਿਓ ਪਾਕਿਸਤਾਨ ਨੂੰ ਔਰ ਹੈਦਰਾਬਾਦ ਉਹ ਡੀਲ ਕਰਨਾ ਚਾਹੁੰਦੇ ਸੀ। ਔਰ ਉਹਦੇ 'ਚ ਪਟੇਲ ਦਾ ਹੀ ਲਫ਼ਜ਼ ਇਹ ਸੀ ਕਿ ਵੀ ਇਹ ਪੱਥਰਾਂ ਪਹਾੜਾਂ ਨੂੰ ਅਸੀਂ ਕੀ ਕਰਨਾ ਹੈ, ਕਿਉਂਕਿ ਹੈਦਰਾਬਾਦ ਤਾਂ ਅੱਜ ਦਾ ਤੁਹਾਡਾ ਬਹੁਤ ਸਾਰਾ ਹੁਣ ਕਰਨਾਟਕਾ, ਆਂਧਰਾ, ਮਹਾਰਾਸ਼ਟਰ ਦਾ ਹਿੱਸਾ ਹੈ। ਇਹ ਪ੍ਰਪੋਜ਼ਲ ਕਿਉਂ ਅੱਗੇ ਨਹੀਂ ਤੁਰੀ? ਕਿਉਂਕਿ ਨਹਿਰੂ ਜਿਹਦੀ ਜਨਮ ਭੂਮੀ ਜਾਂ ਪੁਰਖਿਆਂ ਦੀ ਭੂਮੀ ਜਾਂ ਦੂਜੀ ਅਦਰਵਾਈਜ਼ ਕਸ਼ਮੀਰ ਸੀ, ਉਹ ਇਹਦੇ ਲਈ ਰਿਲੈਕਟੈਂਟ ਸੀ। ਮੈਨੂੰ ਇਹ ਲੱਗਦਾ ਕਿ ਵੀ ਕੁਝ ਚੀਜ਼ਾਂ ਜੇ ਨੇ, ਜਿਵੇਂ ਅਸੀਂ ਆਪਣੀ ਹਿਸਟਰੀ ਦੀ ਗੱਲ ਕਰਦੇ ਹਾਂ, ਇਹ ਪ੍ਰਪੋਜ਼ਲ ਅਜੇ ਇਨੀਸ਼ੀਅਲ ਸਟੇਜ 'ਤੇ ਹੀ ਹੋਏਗੀ ਔਰ ਪਟੇਲ ਕਿਉਂਕਿ ਕੁਝ ਮਾਮਲਿਆਂ 'ਚੋਂ ਜ਼ਿਆਦਾ ਪ੍ਰੈਗਮੈਟਿਕ ਸੀ, ਉਹਨੂੰ ਇਹ ਨਜ਼ਰ ਆ ਰਿਹਾ ਹੋਏਗਾ ਕਿ ਇਹ ਮੁਸਲਿਮ ਮੈਜੋਰਿਟੀ ਸਟੇਟ ਨੂੰ ਲਿਆ ਕੇ ਅਸੀਂ ਆਪਣੇ, ਕਿਉਂਕਿ ਪਾਕਿਸਤਾਨ ਬਣਾਉਣ ਦੇ ਕਾਨਸੈਪਟ ਵੀ ਇਹਨਾਂ ਦਾ ਸੀ ਕਿ ਵੀ ਇਹਨਾਂ ਤੋਂ ਜਾਨ ਛਡਾਓ, ਔਰ ਇਹੀ ਕਾਰਨ ਸੀ ਕਿ ਉਹੀ ਗਾਂਧੀ ਜਾਂ ਦੂਜੇ ਜਿਹੜੇ ਕਹਿੰਦੇ ਰਹਿ ਗਏ ਜੀ ਪਾਕਿਸਤਾਨ ਸਾਡੀ ਲਾਸ਼ ਤੇ ਬਣੇਗਾ। ਨਹਿਰੂ ਔਰ ਪਟੇਲ ਈਜ਼ੀਲੀ ਇਸ ਦੇ ਲਈ ਆਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਜੰਮੂ ਕਸ਼ਮੀਰ ਤੋਂ ਵੀ ਜੇ ਖਹਿੜਾ ਛੁੱਟਦਾ ਤੇ ਕਰ। ਲੇਕਿਨ ਲੇਟਰ ਔਨ ਜਦੋਂ ਨਹਿਰੂ ਨੇ ਇਸ ਸਾਰੇ ਨੂੰ ਈਵਨ ਇਸ਼ੂ ਨੂੰ ਵੀ ਸਿਕਿਉਰਿਟੀ ਕਾਉਂਸਲ 'ਚ ਖੜਿਆ ਔਰ ਨਹਿਰੂ ਜਿਉਂਦਾ ਰਿਹਾ ਸਿਕਿਉਰਿਟੀ ਕਾਉਂਸਲ ਤੋਂ ਬਾਅਦ, ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੇ ਇਸ਼ੂ ਦਾ ਪੀਸਫੁਲ ਹੱਲ, ਕੋਈ ਇਹ ਕਹਿ ਕੇ ਜੀ ਅੱਜ ਹਿੰਦੂਤਵੀਆਂ ਨੇ ਦੇ ਹੈਵ ਅਪ ਦੇਅਰ ਐਂਟੀ, ਇਹ ਠੀਕ ਨਹੀਂ ਹੈ। ਕਿਉਂਕਿ ਨਹਿਰੂ ਨੇ 1948 ਤੋਂ 1964 'ਚ ਉਹਦੀ ਮੌਤ ਹੁੰਦੀ ਹੈ, 16 ਸਾਲਾਂ 'ਚ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ। ਰਾਦਰ ਜਿਸ ਸ਼ੇਖ ਅਬਦੁੱਲੇ ਦੇ ਰਾਹੀਂ ਇਹ ਆਰਟੀਕਲ 370-35A ਦਾ ਜਿਹੜਾ ਉਹ ਲੋਲੀਪੌਪ ਦੇ ਕੇ ਜੰਮੂ ਕਸ਼ਮੀਰ ਨੂੰ ਜਿਹੜਾ ਉਹ ਆਪਣੇ ਨਾਲ ਅਟੈਕ ਕੀਤਾ, ਉਹਨੂੰ ਵੀ ਜੇਲ੍ਹ ਦੇ ਵਿੱਚ ਰੱਖ ਕੇ ਪ੍ਰਿਜ਼ਨਰ ਆਫ ਕੌਂਸ਼ੀਅਸ ਬਣਾ ਕੇ ਰੱਖਿਆ। ਲੇਕਿਨ ਹੁਣ ਇਸ ਦੇ ਵਿੱਚ ਇੱਕ ਹੋਰ ਖਤਰਨਾਕ ਐਲੀਮੈਂਟ, ਜਦੋਂ ਇੰਡੀਆ ਆਫੀਸ਼ੀਅਲੀ ਇਹ ਕਹਿੰਦਾ ਕਿ ਜੀ ਅਸੀਂ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕਰ ਰਹੇ ਹਾਂ। ਵਾਟਰ ਇਜ਼ ਮੋਰ ਇੰਪੋਰਟੈਂਟ ਦੈਨ ਦਾ ਲੈਂਡ ਪਾਕਿਸਤਾਨ ਦੇ ਲਈ, ਕਿਉਂਕਿ ਇੱਕ ਤਾਂ ਟੈਰੀਟਰੀ ਜਦੋਂ ਜੰਮੂ ਐਂਡ ਕਸ਼ਮੀਰ ਜਾਂ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਜਿਹਦੇ ਲੱਦਾਖ ਵੀ ਹਿੱਸਾ ਹੈ, ਕਿਉਂਕਿ ਦਰਿਆਏ ਚਨਾਹ ਤੇ ਜੇਹਲਮ ਪਾਕਿਸਤਾਨ ਕਸ਼ਮੀਰ 'ਚੋਂ ਵਗਦੇ ਨੇ ਇੰਡੀਅਨ ਕਸ਼ਮੀਰ 'ਚੋਂ ਜੀ, ਪਰ ਇੰਡਸ ਵਾਟਰ ਟਰੀਟੀ ਦੇ ਥੱਲੇ ਤਿੰਨੋਂ ਹੀ ਦਰਿਆ ਚਨਾਹ, ਜੇਹਲਮ ਔਰ ਇੰਡਸ, ਇਹਨਾਂ ਦੇ ਟੋਟਲ ਵਾਟਰ ਦੇ ਉੱਤੇ ਅਦਰ ਦੈਨ ਜਿਹੜਾ ਜੰਮੂ ਕਸ਼ਮੀਰ 'ਚ ਇਰੀਗੇਸ਼ਨ ਲਈ ਚਾਹੀਦਾ ਹੈ ਜਾਂ ਉਹਨਾਂ ਦੇ ਜਿਹੜਾ ਉਹ ਪਾਵਰ ਜਨਰੇਟ ਕਰਨ ਲਈ ਬਾਕੀ ਦੇ ਉੱਤੇ ਪਾਕਿਸਤਾਨ ਦਾ ਹੱਕ ਹੈ। ਇਵੇਂ ਹੀ ਸਤਲੁਜ, ਬਿਆਸ, ਰਾਵੀ ਇੰਡੀਅਨ ਆਕੂਪਾਈਡ ਪੰਜਾਬ ਦੇ ਦਰਿਆ ਨੇ। ਸੋ ਇਹ ਜਿਹੜਾ ਸੈਕੰਡ ਇਸ਼ੂ ਔਰ ਥਰਡ ਉਹਨਾਂ ਨੇ ਇੱਕ ਵਿਪਿੰਗ ਬॉय ਬਣਾਉਣ ਦੇ ਲਈ ਪਾਕਿਸਤਾਨ ਨੂੰ ਟੈਰਰਿਜ਼ਮ ਕਿ ਜੀ ਆਲ ਐਪੀ ਸੈਂਟਰ ਆਫ ਟੈਰਰਿਜ਼ਮ। ਅੱਜ ਮੋਦੀ ਨੇ ਜਿਹੜਾ ਖਤਰਨਾਕ ਬਿਆਨ ਦਿੱਤਾ ਹੈ ਕਿ ਜੀ ਇਹ ਕ੍ਰੇਡਲ ਆਫ, ਉਹਨੇ ਲਫ਼ਜ਼ ਵਰਤੇ ਨੇ, ਪਾਕਿਸਤਾਨ ਓਨਲੀ ਏ ਕ੍ਰੇਡਲ ਆਫ ਟੈਰਰਿਜ਼ਮ ਹੈਜ਼ ਨਥਿੰਗ ਗੁੱਡ ਟੂ ਆਫਰ, ਇਹ ਮੋਦੀ ਕਹਿ ਰਿਹਾ। ਹੁਣ ਇੱਕ ਤੋਂ ਬਾਅਦ ਇੱਕ ਵਾਇਲੇਸ਼ਨ UN ਚਾਰਟਰ ਦੀ ਹੋਰ, ਜਿਹੜਾ ਮਿਸ ਇਨਫੋਰਮੇਸ਼ਨ ਕੈਂਪੇਨ ਵੀ ਇੰਡੀਆ ਨੇ ਕੀਤਾ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ, ਇਹ ਵੀ ਵਾਇਲੇਸ਼ਨ ਹੈ UN ਦੇ ਰੈਜ਼ੋਲੂਸ਼ਨਸ ਦੀ ਔਰ ਉਹਨਾਂ ਦੇ ਜਿਹੜੇ ਆ ਉਹ ਚਾਰਟਰਸ ਦੀ। ਸੋ ਇਹਦੇ ਚੱਲਦੇ ਆ ਹੁਣ ਸਵਾਲ ਸਪੈਸੀਫਿਕ ਇਹ ਹੈ ਕਿ ਵੀ ਲੜਾਈ ਤਾਂ ਕਸ਼ਮੀਰ ਤੋਂ ਸ਼ੁਰੂ ਹੋਈ 47-48 'ਚ, ਉਸ ਤੋਂ ਪਹਿਲਾਂ ਵਾਟਰ ਇਸ਼ੂ ਖੜਾ ਹੋ ਗਿਆ ਸੀ, ਹੁਣ ਇਹਦੇ 'ਚ ਵਾਟਰ ਇਸ਼ੂ ਵੀ ਆ ਗਿਆ।
ਹੁਣ ਸਿੱਖ ਫੈਕਟਰ ਜਿਹੜਾ ਹੈ, ਅਸੀਂ ਪਹਿਲਾਂ ਹੀ ਸਾਡੀ ਸਥਿਤੀ ਵੀ ਮੋਰ ਔਰ ਲੈਸ ਕਸ਼ਮੀਰ ਵਾਂਗ ਸੀ। ਫਰਕ ਇੰਨਾ ਸੀ ਕਿ ਵੀ ਜੰਮੂ ਕਸ਼ਮੀਰ ਦਾ ਇਸ਼ੂ ਨੂੰ ਇੰਡੀਆ ਖੁਦ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਸੀ ਔਰ ਉਹਨਾਂ ਨੇ ਪਲੇਬੀਸਾਈਡ ਦਾ ਰੈਜ਼ੋਲੂਸ਼ਨ ਕੀਤਾ ਹੋਇਆ ਸੀ। ਪਰ ਜਿਵੇਂ ਜੰਮੂ ਕਸ਼ਮੀਰ ਦੀ ਸਮੱਸਿਆ ਵੀ ਜਿਹੜੀ ਹੈ ਉਹ ਰਾਈਟ ਅਵੇ 47 ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ, ਇਵੇਂ ਹੀ ਸਿੱਖਾਂ ਦੀ ਪੰਜਾਬ ਦੀ ਸਮੱਸਿਆ ਵੀ ਜਦੋਂ ਸਾਡੇ 2 ਨੁਮਾਇੰਦੇ ਕੰਸਟੀਟਿਊਂਟ ਅਸੈਂਬਲੀ 'ਚ ਭਾਰਤੀ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕਰਦੇ, 1950 ਤੋਂ ਸਾਡੀ ਸਟਰਗਲ ਆਪਣੀ ਆਈਡੈਂਟਿਟੀ, ਜ਼ਬਾਨ, ਪੰਜਾਬੀ ਸੂਬਾ, ਤੇ 1984 ਤੱਕ ਪਹੁੰਚਦੇ ਆ। 47 ਤੋਂ 84 ਤੱਕ 37 ਸਾਲਾਂ ਬਾਅਦ ਫੁੱਲ ਸਕੇਲ ਟੋਟਲ ਵਾਰ, ਔਰ ਸਿੱਖ ਵੀ 84 ਤੋਂ ਬਾਅਦ ਫੁੱਲ ਆਪਣੀ ਇੰਡੀਪੈਂਡੈਂਸ ਦਾ ਐਲਾਨ ਕਰ ਦਿੰਦੇ ਨੇ, ਖਾਲਿਸਤਾਨ ਦੀ ਕਾਇਮੀ ਦਾ। ਸੋ ਸਾਡਾ ਇਸ਼ੂ ਵੀ ਆਲਮੋਸਟ ਫਰੰਟ ਬਰਨਰ ਤੇ ਆਇਆ ਇਸ ਇਸ਼ੂ ਦੇ ਉੱਤੇ। ਕਸ਼ਮੀਰ ਦੇ ਹਵਾਲੇ ਨਾਲ ਜੇ ਮੈਂ ਕਹਾਂ ਕਿ ਜੇ ਇਸ ਸਾਰੇ 4 ਦਿਨ ਦੇ ਕਨਫਲਿਕਟ ਦਾ ਕੋਈ ਸਭ ਤੋਂ ਵੱਡਾ ਬੈਨੀਫੀਸ਼ਰੀ ਹੈ ਤੇ ਉਹ ਕਸ਼ਮੀਰ ਇਸ਼ੂ ਹੈ ਔਰ ਸਿੱਖ ਇਸ਼ੂ ਹੈ। ਸਿੱਖ ਇਸ਼ੂ ਸਾਡਾ ਐਜ਼ ਏ ਥਰਡ ਪਾਰਟੀ ਆਣਾ, ਤੇ ਕਸ਼ਮੀਰ ਇਸ਼ੂ ਇਸ ਲਈ ਕਿਉਂਕਿ ਕਸ਼ਮੀਰ ਦਾ ਮੁੱਦਾ ਜਿਹਨੂੰ ਸ਼ਿਮਲਾ ਐਗਰੀਮੈਂਟ ਰਾਹੀਂ ਬਾਈਲੇਟਰਲ ਬਣਾ ਦਿੱਤਾ ਗਿਆ ਸੀ, ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਡਿਸਕਸ ਵੀ ਹੋ ਰਿਹਾ, ਔਰ ਈਵਨ ਜਿਹੜੀ ਸਟੇਟਮੈਂਟ ਮਾਰਕੋ ਰੂਬੀਓ ਦੀ ਸੀ ਕਿ ਵੀ ਇਹ ਸੀਜ਼ ਫਾਇਰ ਤੋਂ ਬਾਅਦ ਇੰਡੀਆ ਔਰ ਪਾਕਿਸਤਾਨ ਕਿਸੇ ਨਿਊਟਰਲ ਥਾਂ ਦੇ ਉੱਤੇ ਜਿਹੜਾ ਉਹ ਆਪਣੇ ਇਸ ਮੁੱਦੇ ਤੇ ਗੱਲਬਾਤ ਕਰ ਸਕਦੇ ਨੇ। ਹੁਣ ਉਹ ਕਰਨੀ ਹੈ, ਇੰਡੀਆ ਨੇ ਮੰਨਣਾ ਨਹੀਂ ਮੰਨਣਾ। ਸੋ ਇਸ ਸਾਰੇ ਕਨਫਲਿਕਟ 'ਚੋਂ ਕਸ਼ਮੀਰ ਦਾ ਇਸ਼ੂ ਹਾਈਲਾਈਟ ਹੋਇਆ। ਨੰਬਰ 2 ਸਿੱਖਾਂ ਦਾ ਇਸ਼ੂ ਹਾਈਲਾਈਟ ਹੋਇਆ, ਔਰ ਕਿਉਂਕਿ ਵਾਟਰ ਇਸ਼ੂ ਸਾਡੇ ਲਈ ਅਹਿਮੀਅਤ ਵਾਲਾ ਹੈ, ਕਿਉਂਕਿ ਜਦੋਂ ਇੰਡੀਆ ਐਟ ਅਬੇਂਸ ਕਹਿੰਦਾ ਹੈ ਇੰਡਸ ਵਾਟਰ ਟ੍ਰੀਟੀ ਨੂੰ, ਸਤਲੁਜ, ਬਿਆਸ, ਰਾਵੀ ਤਾਂ ਸਾਡੇ ਪੰਜਾਬ ਦੇ ਦਰਿਆ ਨੇ, ਔਰ ਅਸੀਂ ਇਸ ਦੇ ਉੱਤੇ ਆਪਣਾ ਕਲੇਮ ਠੋਕਿਆ ਹੈ ਵੀ ਇਕੱਲਾ ਇਹੀ ਨਹੀਂ ਵੀ ਟੈਰੀਟੋਰੀਅਲੀ ਅਸੀਂ ਜਿਹੜਾ ਇੰਡੀਅਨ ਆਰਮੀ ਨੇ ਸਾਡੀ ਸਟੇਟ ਨੂੰ ਆਕੂਪਾਈ ਕੀਤਾ ਹੋਇਆ। ਹੁਣ ਜੇ ਇਹਨੂੰ ਰੀਨੈਗੋਸ਼ੀਏਟ ਕਰਨ ਦੀ ਲਾਈਨ, ਜੇ ਪਾਕਿਸਤਾਨ ਵੀ ਕਹਿੰਦਾ ਵੀ ਅਸੀਂ ਇਸ ਤੇ ਗੱਲਬਾਤ ਲਈ ਤਿਆਰ ਹਾਂ, ਹਾਲਾਂਕਿ ਕਹਿਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਲਈ ਤਾਂ ਇਹ ਹੋਣਾ ਚਾਹੀਦਾ ਸੀ ਕਿ ਭਾਈ ਇਹ ਫਾਈਨਲ ਟ੍ਰੀਟੀ ਹੈ ਇੰਡਸ ਵਾਟਰ ਟ੍ਰੀਟੀ, ਲੇਕਿਨ ਜੇ ਤੁਸੀਂ ਓਪਨ ਕਰਦੇ ਹੋ ਦੈਨ ਸਿੱਖ ਤੀਸਰੀ ਧਿਰ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਕਿ ਭਾਈ ਅਸੀਂ ਵੀ ਇਸ ਡਿਸਕਸ਼ਨ ਦਾ ਔਰ ਇਸ ਦਾ ਹਿੱਸਾ ਹੋਵਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਮੁੱਦੇ ਨੇ ਸਿੱਖਾਂ ਦੇ ਇਸ਼ੂ ਨੂੰ ਵੀ, ਖਾਲਿਸਤਾਨ ਦੇ ਮੁੱਦੇ ਨੂੰ ਹਾਈਲਾਈਟ ਕੀਤਾ, ਕਸ਼ਮੀਰ ਦੇ ਇਸ਼ੂ ਨੂੰ ਕੀਤਾ, ਤੇ ਕਰਨਾ ਕੀ ਬਣਦਾ ਹੈ ਜਿਹੜਾ ਤੁਹਾਡਾ ਫਾਈਨਲ ਹੈ। ਮੈਂ ਸਮਝਦਾ ਵੀ ਸਭ ਤੋਂ ਇੰਪੋਰਟੈਂਟ ਲੌਬੀ ਹੈ, ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਨਾ ਹੈ, ਔਰ ਸਿੱਖ ਜਥੇਬੰਦੀਆਂ ਦੇ ਲਈ ਮੈਂ ਸਮਝਦਾ ਵੀ ਇਹ ਇੰਪੋਰਟੈਂਟ ਹੈ। ਪੰਜਾਬ ਦੀ ਲੀਡਰਸ਼ਿਪ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਹੋਣੀ ਚਾਹੀਦੀ, ਉਹਨਾਂ ਨੇ ਤਾਂ ਆਪਣੇ ਕੌਮ ਦੇ ਇੰਟਰਸਟ ਵੀ ਵੇਚੇ ਹੋਏ ਨੇ ਆਪਣੇ ਨਿੱਜੀ ਮਫਾਦ ਦੇ ਲਈ, ਤੇ ਬਾਹਰਲੀਆਂ ਸਿੱਖ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠ ਕੇ ਆਪਣੇ ਕੇਸ ਨੂੰ ਜਿਹੜਾ ਹੈ ਉਹ ਹਾਈਲਾਈਟ ਕਰਨ ਦੇ ਲਈ ਲੌਬਿੰਗ ਦਾ ਸਹਾਰਾ ਲੈਣਾ ਚਾਹੀਦਾ, ਔਰ ਯਕਜ਼ੈਤੀ ਦੇ ਨਾਲ ਅਸੀਂ ਜਿਹੜਾ ਉਸ ਖਿੱਤੇ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਦੀ ਜਿਹੜੀ ਐਡਵੋਕੇਸੀ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਰ ਫੋਰਸਫੁਲੀ ਅੱਗੇ ਤੋਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਸੋ ਇੱਥੇ ਹੀ ਵਿਊਅਰਸ ਇਸ ਵਕਤ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। सुन राहिया राहे जांदे आ तू लिख रखी ये बात, मेरा डूबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ।
ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਭਾਰਤ ਪਾਕਿਸਤਾਨ ਕਨਫਲਿਕਟ ਦੀ ਗੱਲ ਕੀਤੀ ਹੈ ਤੇ ਥੋੜ੍ਹਾ ਜਿਹਾ ਇਹਦੇ ਵਿੱਚ ਚਲੋ ਮੀਡੀਏਸ਼ਨ ਦੀ ਗੱਲ ਜਾਂ ਸੀਜ਼ਫਾਇਰ ਦੀ ਗੱਲ ਅਮਰੀਕਾ ਵੱਲੋਂ ਆਈ। ਪਹਿਲਾ ਜਿਹੜਾ ਟਵੀਟ ਹੈ ਉਹ ਵੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੀਤਾ ਗਿਆ ਕਿ ਸੀਜ਼ਫਾਇਰ ਹੋ ਗਿਆ ਆ। ਇਸ ਗੱਲ ਤੋਂ ਤੇ ਨਹੀਂ ਡਿਨਾਈ ਕਰ ਸਕਦਾ, ਈਵਨ ਇੰਡੀਆ ਵੀ ਨਹੀਂ ਡਿਨਾਈ ਕਰ ਸਕਦਾ। ਸੋ ਜਦੋਂ ਅਸੀਂ ਥੋੜ੍ਹਾ ਜਿਹਾ ਗਲੋਬਲੀ ਇਹ ਸਾਰੇ ਪਾਰਟ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਅਮਰੀਕੀ ਪਰਸਪੈਕਟਿਵ ਤੋਂ ਦੇਖਣ ਦੀ ਗੱਲ ਕਰਦੇ ਹਾਂ ਤਾਂ ਮਤਲਬ ਅਮਰੀਕਾ ਦਾ ਇਹ ਸਾਰੇ ਦੇ ਵਿੱਚ ਰੋਲ ਇੰਪੋਰਟੈਂਟ ਬਣ ਜਾਂਦਾ। ਉਹ ਹੁਣ ਪ੍ਰੈਜ਼ੀਡੈਂਟ ਟਰੰਪ ਵੱਲੋਂ, ਮਾਰਕੋ ਰੂਬੀਓ ਵੱਲੋਂ, JD ਵੈਂਸ ਵੱਲੋਂ ਜਿਹੜੀਆਂ ਨੈਗੋਸ਼ੀਏਸ਼ਨਸ ਦੇ ਵਿੱਚ ਕੀ ਹੋਇਆ, ਕਿਵੇਂ ਹੋਇਆ, ਇਹ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਗੱਲਾਂ ਇਹਦੇ ਵਿੱਚੋਂ ਸਾਹਮਣੇ ਆਉਣਗੀਆਂ। ਪਰ ਜਿਵੇਂ ਇਵੈਂਚੁਅਲੀ ਦੇਖਿਆ ਜਾਂਦਾ ਜਾਂ ਸਮਝਿਆ ਜਾਂਦਾ ਵੀ ਜਿਹੜੀ ਸਾਰੀ ਪੋਲੀਟਿਕਸ ਹੈਗੀ ਹੈ, ਇੰਟਰਨੈਸ਼ਨਲ ਪੋਲੀਟਿਕਸ, ਇਹ ਟ੍ਰੇਡ ਦੇ ਦੁਆਲੇ ਘੁੰਮਦੀ ਹੈ। ਇੱਥੋਂ ਤੱਕ ਵੀ ਈਵਨ ਜਿਹੜੇ ਇਸ਼ੂਜ਼ ਵੀ ਨੇ, ਭਾਵੇਂ ਉਹ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੋਵੇ ਜਾਂ ਅਦਰਵਾਈਜ਼, ਸਾਰੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਐਂਡ 'ਤੇ ਜਾ ਕੇ ਟੂਲ ਬਣਦੀਆਂ ਨੇ ਟ੍ਰੇਡ ਨੂੰ ਅੱਗੇ ਵਧਾਉਣ ਦਾ ਜਾਂ ਆਪਣੇ ਮਫਾਦਾਂ ਨੂੰ ਅੱਗੇ ਵਧਾਉਣ ਦਾ। ਇਹ ਨਿੱਜੀ ਪੱਧਰ ਤੋਂ ਲੈ ਕੇ ਇੰਟਰਨੈਸ਼ਨਲ ਪੋਲੀਟਿਕਸ ਤੱਕ ਇਹ ਗੱਲ, ਜਿਹੜਾ ਇਹ ਪੈਮਾਨਾ ਹੈਗਾ, ਉਹ ਸਮਝਿਆ ਜਾਂਦਾ ਵੀ ਵਰਤਾਰਾ ਜਿਹੜਾ ਦੁਨੀਆ ਦਾ ਉਹ ਇਸੇ ਆਧਾਰ ਦੇ ਉੱਤੇ ਚੱਲਦਾ। ਹੁਣ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਵੇਂ ਸਿਰਿਓਂ ਜਿਹੜੀਆਂ ਟ੍ਰੇਡ ਡੀਲਸ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤੋਂ ਤਕਰੀਬਨ 4 ਹਫ਼ਤਿਆਂ ਤੱਕ ਦੀ ਜਿਹੜੀ ਡੈਡਲਾਈਨ ਹੈ ਉਹ ਮਿਥੀ ਹੋਈ ਹੈ। ਇੰਡੀਆ ਦੇ ਨਾਲ ਨੈਗੋਸ਼ੀਏਸ਼ਨਸ ਨੇ ਉਹ ਚੱਲ ਰਹੀਆਂ ਨੇ। ਇੰਡੀਆ ਵੱਲੋਂ ਕਦੇ ਥੋੜ੍ਹਾ ਜਿਹਾ ਪੋਜ਼ੀਟਿਵ ਹੋ ਕੇ ਉਹ ਕੀਤਾ ਜਾਂਦਾ ਜਾਂ ਇੱਕ ਅੱਧਾ ਬਿਆਨ ਪ੍ਰੈਜ਼ੀਡੈਂਟ ਟਰੰਪ ਕੋਈ ਪੁੱਠਾ ਦੇ ਦੇਣ ਤੇ ਫਿਰ ਉਹ ਦੂਜੇ ਪਾਸੇ ਨੂੰ ਗੱਲ ਚਲੀ ਜਾਂਦੀ ਹੈ। ਪਰ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ ਤੇ ਹੁਣ ਗੱਲਾਂ ਹੋ ਰਹੀਆਂ ਨੇ ਵੀ ਜੀ ਫਾਈਨਲ ਜਿਹੜੀ ਸ਼ੇਪ ਹੈ ਉਹ ਦਿੱਤੀ ਜਾ ਰਹੀ ਹੈ ਟ੍ਰੇਡ ਡੀਲ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੇਡ ਡੀਲ ਫਾਈਨਲ ਹੋ ਜਾਣੀ ਹੈ ਜੀ। ਸੋ ਹੁਣ ਸਾਡੇ ਲਈ ਇਹ ਦੇਖਣਾ ਬਣਦਾ ਜਾਂ ਸਮਝਣਾ ਬਣਦਾ ਵੀ ਜਿਹੜੀ ਇਹ ਟ੍ਰੇਡ ਡੀਲ ਹੈਗੀ ਹੈ, ਹੋਣ ਜਾ ਰਹੀ ਹੈ, ਕੀ ਇਸ ਵਕਤ ਨਜ਼ਰ ਆ ਰਿਹਾ ਹੈ ਅਮਰੀਕਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਸਿੱਖ ਇੱਕ ਧਿਰ ਵਜੋਂ ਉੱਭਰੇ ਆ ਸਾਊਥ ਏਸ਼ੀਆ ਦੇ ਉਸ ਖਿੱਤੇ ਦੇ ਵਿੱਚ ਤੇ ਅਮਰੀਕਾ ਕੈਨੇਡਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਸ਼ੂ ਬਹੁਤ ਹਾਈਲਾਈਟ ਹੋਇਆ। ਬਿੱਲ ਉਹ ਸੈਨੇਟ ਦੇ ਵਿੱਚ, ਕਾਂਗਰਸ ਦੇ ਵਿੱਚ, ਫੈਡਰਲ ਲੈਵਲ ਤੇ ਵੀ ਅਮਰੀਕਾ ਦੇ ਵਿੱਚ ਨੇ, ਕੈਲੀਫੋਰਨੀਆ 'ਚ ਤੇ ਬਾਕੀ ਥਾਵਾਂ ਤੇ ਵੀ ਲੌਬਿੰਗ ਹੋ ਰਹੀ ਹੈ ਵੀ ਸਾਡੇ ਲਈ ਇਹ ਇੱਕ ਇੰਪੋਰਟੈਂਟ ਇਸ਼ੂ ਹੈ ਵੀ ਇਹ ਨਾ ਹੋਵੇ ਵੀ ਇਸ ਟ੍ਰੇਡ ਡੀਲ ਦੇ ਰਾਹੀਂ ਜਾਂ ਇਸ ਆਪਸੀ ਮੁਫਾਦਾਂ ਦੀ ਮੁੱਠਭੇੜ ਦੇ ਵਿੱਚ ਜਾਂ ਉਹ ਜਮ੍ਹਾਂ ਘਟਾਓ ਦੇ ਵਿੱਚ ਵੀ ਜਿਹੜਾ ਸਿੱਖ ਇਸ਼ੂ ਹੈ ਜਾਂ ਇੱਕ ਜਿਹੜੀ ਸਿੱਖ ਇੱਕ ਧਿਰ ਦੇ ਵਜੋਂ ਉੱਭਰਿਆ ਵੀ ਉਹ ਚੀਜ਼ ਕਿਤੇ ਡਿਲਿਊਟ ਨਾ ਹੋ ਜਾਏ। ਇਹ ਇੱਕ ਕੰਸਰਨ ਹੈਗਾ। ਸੋ ਟ੍ਰੇਡ ਡੀਲ ਦੇ ਹਵਾਲੇ ਨਾਲ ਇਸ ਵਕਤ ਕੀ ਦੇਖ ਰਹੇ ਹੋ ਤੇ ਇਸ ਜਿਹੜਾ ਇਹ ਕੰਸਰਨ ਹੈ ਸਿੱਖਾਂ ਦੇ ਵਿੱਚ, ਇਹਨੂੰ ਕਿਵੇਂ ਸਮਝ ਰਹੇ ਹੋ? ਦੇਖੋ, ਪਿਛਲੇ 24 ਘੰਟਿਆਂ 'ਚ ਇੱਕ ਬੜੀ ਅਹਿਮ ਡਿਵੈਲਪਮੈਂਟ ਅਮਰੀਕਾ 'ਚ ਹੋਈ ਕਿਉਂਕਿ ਜਿਹੜੀਆਂ ਜਦੋਂ ਦਾ ਟੈਰਿਫ ਵਾਰਫੇਅਰ ਪ੍ਰੈਜ਼ੀਡੈਂਟ ਟਰੰਪ ਨੇ ਸ਼ੁਰੂ ਕੀਤਾ ਹੈ, ਜ਼ਾਹਰ ਹੈ ਕਿ ਟੈਰਿਫ ਤਾਂ ਜਿਹੜਾ ਪ੍ਰੋਡਕਟ ਬਾਹਰੋਂ ਬਣਿਆ ਹੋਇਆ ਅਮਰੀਕਾ 'ਚ ਐਂਟਰ ਕਰਦਾ ਉਹਦੇ ਤੇ ਲੱਗਦਾ ਹੈ ਔਰ ਉਸ ਦੀ ਕੀਮਤ ਤਾਂ ਕਸਟਮਰ ਨੂੰ ਪੇ ਕਰਨੀ ਪੈਂਦੀ ਹੈ। ਉਹਦੇ ਨਤੀਜੇ ਵਜੋਂ ਜਿਹੜੀਆਂ ਅਮਰੀਕਾ ਦੀਆਂ ਛੋਟੀਆਂ ਕੰਪਨੀਆਂ ਨੇ ਉਹ ਅਮਰੀਕਨ ਕੋਰਟ ਦੇ ਵਿੱਚ, ਜਿਹੜਾ ਟ੍ਰੇਡ ਨਾਲ ਸੰਬੰਧਿਤ ਕੋਰਟ ਹੈ, ਉਹਦੇ 'ਚ ਕੇਸ ਲੈ ਗਈਆਂ ਸੀ ਕਿ ਭਾਈ ਇਹ ਜਿਹੜਾ ਟੈਰਿਫ ਦੇ ਨਾਲ ਸਾਡੇ ਇੰਟਰਸਟ ਹਰਟ ਹੋਏ ਨੇ ਔਰ ਇਹ ਸਾਰਾ ਸਿਸਟਮ ਜਿਹੜੀਆਂ ਐਮਰਜੈਂਸੀ ਪਾਵਰਸ ਪ੍ਰੈਜ਼ੀਡੈਂਟ ਟਰੰਪ ਨੇ ਐਕਵਾਇਰ ਕੀਤੀਆਂ ਉਸ ਦੇ ਥੱਲੇ ਹੈ ਔਰ ਇਹ ਜਿਹੜਾ ਹੈ ਉਹ ਗੈਰ ਕਾਨੂੰਨੀ ਹੈ। ਔਰ ਜਿਹੜੀ ਪਹਿਲਾ ਡਿਸੀਜਨ ਅੱਜ ਸਵੇਰ ਵੇਲੇ ਦੀਆਂ ਖਬਰਾਂ ਤੱਕ ਪਹੁੰਚਦਿਆਂ ਸੀ ਕਿ ਵੀ ਕੋਰਟ ਨੇ ਉਹਦੇ ਉੱਤੇ ਰੋਕ ਲਾ ਦਿੱਤੀ ਹੈ ਔਰ ਸਭ ਟੈਰਿਫ ਨੂੰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਉਸ ਦੀ ਰੋਕ ਦਾ ਮਤਲਬ ਸੀ ਔਰ ਹੈਡਲਾਈਨ ਸੀ ਕਿ ਬਿਗ ਸੈਟਬੈਕ ਟੂ ਟਰੰਪ ਔਰ ਅਦਰਵਾਈਜ਼ ਐਂਡ ਦਿਸ ਦੈਟ। ਔਰ ਫੌਰਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਜੀ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਪਰ ਹੁਣ ਜਦੋਂ ਤੱਕ ਅਸੀਂ ਸਟੂਡੀਓ 'ਚ ਐਂਟਰ ਕੀਤਾ ਵਿਦਨ ਉਹ ਜਿਹੜਾ ਬੁਖਾਰ ਸੀ 7-8 ਘੰਟੇ ਤਾਂ ਬਹੁਤ ਸਾਰਾ ਜਿਹੜਾ ਦੁਨੀਆ ਨੂੰ ਲੱਗਾ ਕਿ ਵੀ ਚਲੋ ਸਾਡੀ ਜਾਨ ਛੁੱਟੀ
ਐਂਡ ਇਟਸ ਗੋਨ ਬੈਕ। ਲੇਕਿਨ ਅਪੀਲ ਕੋਰਟ ਨੇ ਇਹ ਕਿਹਾ ਕਿ ਵੀ ਜਦੋਂ ਤੱਕ ਇਸ ਦੀ ਅਪੀਲ ਜਿਹੜੀ ਹੈ ਉਹ ਉਸ ਦੀ ਸੁਣਵਾਈ ਹੋ ਕੇ ਨਹੀਂ ਹੁੰਦਾ, ਜਿਹੜੀ ਟੈਰਿਫ ਲਾਈ ਹੋਈ ਹੈ ਉਹ ਜਾਰੀ ਰਹੇਗੀ। ਸੋ ਇਹ ਡਿਵੈਲਪਮੈਂਟ ਇਹਨਾਂ 12-14 ਘੰਟਿਆਂ ਦੇ ਵਿੱਚ ਹੋਈ, ਜਿਹਦੇ 'ਚ ਇੱਕ ਸਾਈਡ ਦੇ ਕਮੈਂਟੇਟਰਸ ਨੇ ਤਾਂ ਪੂਰੀ ਸੈਲੀਬ੍ਰੇਸ਼ਨ ਕਰ ਲਈ ਸੀ ਕਿ ਕਿਉਂਕਿ ਇਸ ਦੇ ਨਾਲ ਹੀ ਦੂਸਰੀ ਖਬਰ ਸੀ ਕਿ ਐਲਨ ਮਸਕ ਨੇ ਫਾਈਨਲੀ ਵਾਸ਼ਿੰਗਟਨ ਛੱਡਣ ਦਾ ਫੈਸਲਾ ਕੀਤਾ ਹੈ, ਵਾਈਟ ਹਾਊਸ ਦੂਜਾ, ਕਿਉਂਕਿ ਜਿਹੜਾ ਬਜਟ ਹਾਲਾਂ ਸੈਨੇਟ 'ਚ ਪਾਸ ਹੋਣਾ ਹੈ, US ਕਾਂਗਰਸ 'ਚ ਪਾਸ ਹੋਇਆ, ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਬਿਗ ਐਂਡ ਬਿਊਟੀਫੁਲ, ਤੇ ਉਹਨੇ ਕਿਹਾ ਇਟ ਮੇ ਬੀ ਬਿਗ, ਇਟ ਮੇ ਬੀ ਬਿਊਟੀਫੁਲ ਬਟ ਨਾਟ ਟੂ ਦਾ ਮਾਰਕ। ਇਹ ਐਲਨ ਮਸਕ ਦਾ ਕ੍ਰਿਟਿਸਿਜ਼ਮ ਸੀ, ਔਰ ਇਸ ਦੇ 24 ਘੰਟੇ ਦੇ ਵਿੱਚ ਉਹਨੇ ਐਲਾਨ ਕੀਤਾ ਕਿ ਵੀ ਭਾਵੇਂ ਮੈਂ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ ਉਹਨੂੰ ਨਹੀਂ ਛੱਡ ਰਿਹਾ, ਜੋ ਛੱਡਣ ਵਰਗਾ ਹੀ ਹੈ, ਸੋ ਹੀ ਵਿਲ ਬੀ ਆਊਟ। ਸੋ ਇਹ ਜਿਹੜੀ ਸਾਡੀ ਇਨੀਸ਼ੀਅਲ ਪ੍ਰੈਡਿਕਸ਼ਨ ਸੀ, ਮੈਨੂੰ ਯਾਦ ਹੈ ਵੀ ਸਾਡੇ ਇੱਕ ਨੌਜਵਾਨ ਨੇ ਕਾਲ ਕਰਕੇ ਕਿਹਾ ਵੀ ਇਹ ਬੜਾ ਖਤਰਨਾਕ ਕੰਬੀਨੇਸ਼ਨ ਹੈ ਐਲਨ ਮਸਕ ਔਰ ਟਰੰਪ, ਕਿਉਂਕਿ ਇਹਦੀ ਵਪਾਰੀ ਸੋਚ ਹੈ ਔਰ ਇਹ ਤਾਂ ਸਾਰੀ ਫੋਰਨ ਪਾਲਿਸੀ, ਹਿਊਮਨ ਰਾਈਟਸ, ਇਹ ਸਾਰੇ ਮੁੱਦੇ ਪੈਸੇ ਦੇ ਨਾਲ ਹੀ ਡਿਸਾਈਡ ਹੋਣੇ ਨੇ, ਤਾਂ ਇਹ ਤਾਂ ਆਪਣਾ ਕੰਮ ਹੋ ਜਾਣਾ। ਤਾਂ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਕਸਿਮਮ 6 ਮੰਥਸ ਟੂਗੈਦਰ। ਮੈਂ ਕਿਹਾ ਵੀ ਜਦੋਂ ਤੁਸੀਂ ਪਰਸਨੈਲਿਟੀਜ਼ ਨੂੰ ਦੇਖਦੇ ਹੋ, ਹਰ ਇੱਕ ਦਾ ਆਪਣਾ ਇੱਕ ਮੈਗੈਲੋਬਲਾਸਟਿਕ ਹੋਏ ਜਾਂ ਈਗੋਟਿਸਟਿਕ ਹੋਏ ਜਾਂ ਨਾਰਸੀਸਿਸਟਿਕ ਹੋਏ, ਤੇ ਐਲਨ ਮਸਕ ਦਾ ਜਿਹੜਾ ਰਾਈਜ਼ ਹੈ ਔਰ ਜਿਵੇਂ ਉਹ ਹਰ ਚੀਜ਼ ਵਪਾਰ ਦੇ ਐਂਗਲ ਤੋਂ ਦੇਖਦਾ, ਮੈਂ ਕਿਹਾ ਵੀ ਇਹ ਇੰਨੀਆਂ ਦੋਵੇਂ ਸਟਰੋਂਗ ਪਰਸਨੈਲਿਟੀਜ਼ ਨੇ, ਉਹ ਇੱਕੋ ਕਮਰੇ ਦੇ ਵਿੱਚ ਇੱਕੋ ਥਾਂ ਤੇ 6 ਮਹੀਨੇ ਜੇ ਕੱਢ ਜਾਣ, ਤੇ ਮੈਂ ਕਿਹਾ ਕਿ ਵੀ ਇਹ ਬਹੁਤ ਵੱਡੀ ਗੱਲ ਹੋਏਗੀ। ਸੋ ਚਲੋ ਵਿਦਿਨ 6 ਮੰਥਸ ਇਹ ਪਾਰਟਿੰਗ ਆਫ ਦਾ ਵੇਜ਼ ਇਹਨਾਂ ਦਾ ਹੋਇਆ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਨ ਕੋਰਟ ਸਿਸਟਮ ਔਰ ਦੂਸਰੇ ਤੀਸਰੇ ਦੀ ਇੰਟਰਵੈਂਸ਼ਨ ਨੇ ਵੀ ਇਹ ਜਿਹੜਾ ਸਾਰਾ ਪਾਰਟ ਸੀ ਇਸ ਦੇ ਵਿੱਚ ਇੱਕ ਥਰਡ ਐਲੀਮੈਂਟ ਵੀ ਲਿਆਂਦਾ। ਹੁਣ ਇੰਡੀਆ ਦੇ ਨਾਲ ਅਸੀਂ ਇੱਕ ਗੱਲ ਪ੍ਰੈਜ਼ੀਡੈਂਟ ਟਰੰਪ ਦੀ ਜੇ ਕੰਸਿਸਟੈਂਸੀ ਦੇਖਣੀ ਹੋਏ ਵੀਜ਼ਾ ਵੀ ਇੰਡੀਆ, ਸੋ ਇਹ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਹੈ ਪਹਿਲੀ ਟਰਮ ਵਾਲਾ ਜਿਹੜਾ ਇੰਡੀਆ ਦੇ ਲਈ ਬਲੀਡਿੰਗ ਹਾਰਟ ਐਟੀਟਿਊਡ ਰੱਖਦਾ ਸੀ ਮੋਦੀ ਦੇ ਲਈ ਔਰ ਭਾਰਤ ਦੀ ਹਰ ਚੀਜ਼ ਪ੍ਰਤੀ ਉਸ ਦਾ ਜਿਹੜਾ ਪਾਰਟ ਸੀ। ਉਦੋਂ ਵੀ ਇਹ ਸੀ ਕਿ ਜੀ ਟਰੰਪ ਟਾਵਰ ਬੰਬੇ 'ਚ ਵੀ ਬਣਨ ਜਾ ਰਹੇ ਨੇ, ਇੱਥੇ ਵੀ ਬਣਨ ਜਾ ਰਹੇ ਨੇ, ਉੱਥੇ ਵੀ ਬਣਨ ਜਾ ਰਹੇ ਨੇ। ਇਸ ਵਾਰ ਦਾ ਟਰੰਪ ਸਿਆਣਾ ਟਰੰਪ ਹੈ ਵੀਜ਼ਾ ਵੀ ਇੰਡੀਆ। ਰਸ਼ੀਆ ਬਾਰੇ ਜ਼ਰੂਰ ਜਿਹੜਾ ਹੈ ਉਹ ਉਹੀ ਐਟੀਟਿਊਡ ਸੀ ਇਸ ਟਰਮ ਵੇਲੇ ਵੀ। ਨਤੀਜੇ ਦੇ ਤੌਰ 'ਤੇ ਹੁਣ ਅਸੀਂ ਪਿਛਲੇ 48 ਘੰਟੇ ਦੇ ਵਿੱਚ ਦੇਖਦੇ ਹਾਂ ਕਿ ਟਰੰਪ ਨੇ ਕ੍ਰੇਜ਼ੀ ਪੁਤਿਨ ਵੀ ਕਿਹਾ, 2 ਹਫ਼ਤੇ ਦਾ ਟਾਈਮ ਵੀ ਦਿੱਤਾ, ਕਿਉਂਕਿ ਯੂਕਰੇਨ ਦੇ ਉੱਤੇ ਆਲਰੇਡੀ 20% ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਦੱਬੀ ਹੋਈ ਹੈ ਔਰ ਬੜੀ ਤੇਜ਼ੀ ਨਾਲ ਜਿਹੜੇ ਹਮਲੇ ਹੋ ਰਹੇ ਨੇ। ਸੋ ਈਵਨ ਪੁਤਿਨ ਦੇ ਬਾਰੇ ਵੀ ਜਿਹੜੀ ਲਾਈਨ ਸੀ ਉਹ ਟਰੰਪ ਚੇਂਜ ਕਰ ਰਿਹਾ। ਔਰ ਇੰਡੀਆ ਬਾਰੇ ਤਾਂ ਜਿਵੇਂ ਮੈਂ ਕਿਹਾ ਵੀ ਪਹਿਲੇ ਦਿਨ ਤੋਂ ਜਿਵੇਂ ਮੋਦੀ ਨੂੰ ਇੱਥੇ ਸੱਦ ਕੇ ਉਸ ਦੇ ਨਾਲ ਜੋ ਵਰਤਾਰਾ ਹੋਇਆ ਟ੍ਰੇਡ ਦੇ ਐਂਗਲ ਤੋਂ, ਬੇਸ਼ੱਕ ਪੀਯੂਸ਼ ਗੋਇਲ ਜਿਹੜਾ ਅੱਜ ਕੱਲ੍ਹ ਜ਼ਿਆਦਾ ਰਹਿੰਦਾ ਹੀ DC 'ਚ ਹੈ, ਉਹਨਾਂ ਦਾ ਉਹ ਪ੍ਰੋਪਰ ਨੈਗੋਸ਼ੀਏਸ਼ਨ ਕਰ ਰਿਹਾ ਟ੍ਰੇਡ ਡੀਲ ਲਈ, ਲੇਕਿਨ ਇਸ ਸਾਰੇ ਪੀਰੀਅਡ 'ਚ ਜਿਵੇਂ ਟਰੰਪ ਨੇ ਅਜੇ ਪਿਛਲੇ ਹਫ਼ਤੇ ਹੀ ਕਿਹਾ ਕਿ ਇੰਡੀਆ ਹੈਜ਼ ਐਗਰੀਡ ਦੈਟ ਅਸੀਂ ਵੀ ਕੋਈ ਟੈਰਿਫ ਨਹੀਂ ਲਾਵਾਂਗੇ, ਤੁਸੀਂ ਵੀ ਨਹੀਂ ਲਾਓ। ਇੰਡੀਆ ਨੇ ਫੌਰਨ ਉਹਨੂੰ ਡਿਨਾਈ ਦਬੀ ਆਵਾਜ਼ ਦੇ ਵਿੱਚ ਕੀਤਾ, ਕਿਉਂਕਿ ਕਿਸੇ ਪਾਸਿਓਂ ਵੀ ਹੋਏ ਗੱਲ ਇੱਕ ਬੜੀ ਇੰਡੀਆ ਬਾਰੇ ਤਾਂ ਇੱਕ ਬੜਾ ਗੱਲ ਕਲੀਅਰ ਹੈ ਮੈਨੂੰ, ਉਹ ਹੈ ਤਾਂ ਕੱਸਿਆ ਪਿਟਿਆ ਜਿਹਾ ਸ਼ੇਅਰ ਪੰਜਾਬੀ ਦਾ, ਪਰ ਉਹ ਹੈ ਕਿ ਵੀ ਖਰਬੂਜ਼ਾ ਛੁਰੀ 'ਤੇ ਡਿੱਗੇ ਜਾਂ ਛੁਰੀ ਖਰਬੂਜ਼ੇ 'ਤੇ, ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ। ਉਹ ਛੁਰੀ ਡਿੱਗੇ ਕਿ ਖਰਬੂਜ਼ਾ ਉਹਦੇ 'ਤੇ ਡਿੱਗੇ ਕਿ ਛੁਰੀ ਖਰਬੂਜ਼ੇ 'ਤੇ ਡਿੱਗੇ। ਸੋ ਇਨ ਦਾ ਐਂਡ ਆਫ ਦਾ ਡੇ ਭਾਰਤ ਨੂੰ ਕੋਈ ਰਾਹਤ ਨਹੀਂ ਦੇਣੀ ਹੈ ਉਹਨਾਂ ਨੇ। ਉਹ ਆਲਰੇਡੀ ਪਿਛਲੇ ਬਜਟ 'ਚ ਹੀ ਉਹਨਾਂ ਨੇ ਅੱਧਾ ਤਾਂ ਸਰੈਂਡਰ ਕਰ ਦਿੱਤਾ ਸੀ ਭਾਰਤ ਨੇ ਔਰ ਹੁਣ ਜਿਸ ਲੈਵਲ ਦੇ ਉੱਤੇ ਬਾਰ-ਬਾਰ ਟਰੰਪ ਨੇ ਕਿਹਾ ਵੀ ਇਹ ਇੰਡੀਆ ਜਿਹੜਾ ਬੜਾ ਟੈਰਿਫ ਕਿੰਗ ਆਫ ਟੈਰਿਫ ਹੈ ਔਰ ਇਹ ਹੈ, ਔਰ 2 ਦਿਨ ਪਹਿਲਾਂ ਉਹਨਾਂ ਦਾ ਇਹ ਕਹਿਣਾ ਕਿ ਜੀ ਇੰਡੀਆ ਨੇ ਤਾਂ ਇਹ ਕਿਹਾ ਕਿ ਜੀ ਨਾ ਤੁਸੀਂ ਲਾਓ ਨਾ ਅਸੀਂ ਲਾਈਏ। ਸੋ ਇਹਦਾ ਮਤਲਬ ਇਹ ਹੈ ਕਿ ਵੀ ਫਿਰ ਤਾਂ ਕੋਈ ਡੀਲ ਦੀ ਲੋੜ ਹੀ ਨਹੀਂ ਹੁੰਦੀ। ਜੋ ਇੰਡੀਆ ਉਹਦੇ 'ਚੋਂ ਕੰਸੈਸ਼ਨ ਕੱਢਣਾ ਚਾਹੁੰਦਾ ਹੈ, ਮੈਨੂੰ ਇਹ ਲੱਗਦਾ ਹੈ ਵੀ ਜਿਸ ਅੰਦਾਜ਼ 'ਚ ਟਰੰਪ ਨੇ ਹਾਲਾਂ ਚਿਕਨ ਆਊਟ ਟਰਮ ਇਹਨਾਂ ਨੇ ਵਾਲ ਸਟਰੀਟ ਜਰਨਲ ਵਾਲਿਆਂ ਨੇ ਵਰਤੀ ਕਿ ਜਿਹੜਾ ਟਾਕੋ ਨਹੀਂ ਕਿ ਵੀ ਟਾਕੋ ਲਫ਼ਜ਼ ਉਹਨਾਂ ਨੇ ਕਿਹਾ ਕਿ ਟਰੰਪ ਐਕਟਸ ਐਜ਼ ਚਿਕਨ ਆਊਟ ਜੀ। ਤੇ ਇੱਕ ਕੋਰਸਪੋਂਡੈਂਟ ਨੇ ਕੱਲ ਪੁੱਛ ਲਿਆ ਉਹਨੂੰ ਟਰੰਪ ਨੂੰ ਕਿ ਵੀ ਉਹ ਕਹਿੰਦਾ ਵੀ ਟਰੰਪ ਦਬਕਾ ਮਾਰਦਾ ਪਰ ਉਹ ਫਿਰ ਚਿਕਨ ਆਊਟ ਹੋ ਜਾਂਦਾ। ਟਰੰਪ ਨੇ ਅਫੈਂਡਡ ਮਹਿਸੂਸ ਕੀਤਾ ਪਰ ਉਹਨੇ ਕਿਹਾ ਵੀ ਨਹੀਂ, ਮੈਂ ਨੈਗੋਸ਼ੀਏਸ਼ਨ 'ਚ ਬਿਲੀਵ ਕਰਦਾ, ਡੀਲ 'ਚ ਬਿਲੀਵ ਕਰਦਾ,
ਵੀ ਔਰ ਇਹੀ ਗੱਲ ਯੂਰਪੀਅਨ ਯੂਨੀਅਨ ਦੇ ਨਾਲ ਵੀ ਨੈਗੋਸ਼ੀਏਸ਼ਨ ਦੇ ਵਿੱਚ ਚੱਲ ਰਹੀ ਹੈ ਟਰੰਪ ਦੀ, ਕਿ ਉਹਦੇ 'ਚ ਉਹਨੇ ਪਰਸੋਂ ਦਬਕਾ ਮਾਰਿਆ ਕਿ ਵੀ ਹੁਣ ਇੰਡੀਆ ਨੂੰ ਵੀ 9 ਜੁਲਾਈ ਤੱਕ ਦਾ ਟਾਈਮ ਹੈ। ਪਰ ਇਹੀ ਕਾਰਨ ਹੈ ਕਿ ਇੰਡੀਆ ਕਹਿ ਰਿਹਾ ਜੀ ਜੂਨ ਦੇ ਐਂਡ ਤੱਕ ਜਿਹੜੀ ਹੈ ਉਹ ਡੀਲ ਹੋਏਗੀ। ਮੈਨੂੰ ਨਹੀਂ ਲੱਗਦਾ ਵੀ ਇੰਡੀਆ ਨੂੰ ਕੋਈ ਉਹਦੇ 'ਚੋਂ ਕੰਸੈਸ਼ਨ ਮਿਲਣਾ, ਅਮਰੀਕਾ ਦੀਆਂ ਟਰਮਸ ਦੇ ਉੱਤੇ ਹੀ ਹੋਏਗਾ। ਹੁਣ ਸਿੱਖ ਫੈਕਟਰ ਬਿਜ਼ਨਸ ਮੈਟਰ ਦੇ ਵਿੱਚ ਤਾਂ ਕੋਈ ਬਹੁਤਾ ਮੈਟਰ ਨਹੀਂ ਕਰਦਾ। ਸਾਡੀ ਅਹਿਮੀਅਤ ਮੈਂ ਸਮਝਦਾ ਹਾਂ ਵੀ ਜੇ ਅਸੀਂ ਹੁਣ ਈਵਨ ਇਹ ਇੰਡੋ ਪਾਕ ਕਨਫਲਿਕਟ ਵੀ ਦੇਖੀਏ 3 ਡੇ ਔਰ 4 ਡੇ, ਉਸ ਦੇ ਵਿੱਚ ਵੀ ਸਿੱਖ ਫੈਕਟਰ ਦਾ ਉੱਭਰ ਕੇ ਆਉਣਾ, ਅਮਰੀਕਨ ਇਹ ਨਹੀਂ ਹੈ ਅਮਰੀਕਨ ਜਿਨ੍ਹਾਂ ਨੇ ਇੰਟਰਵੀਨ ਕਰਕੇ ਸੀਜ਼ ਫਾਇਰ ਕਰਵਾਇਆ, ਉਹਨਾਂ ਤੋਂ ਇਹਦੀ ਇੰਪੋਰਟੈਂਸ ਲੋਸਟ ਨਹੀਂ ਹੋਈ ਹੋਏਗੀ। ਔਰ ਉਹ ਜੇ ਲੌਂਗ ਟਰਮ ਉਸ ਸਾਰੇ ਨੂੰ ਦੇਖਣ, ਔਰ ਇਹਦੇ 'ਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਚਾਈਨਾ ਫੈਕਟਰ, ਚਾਈਨਾ ਦੇ ਅਗੇਂਸਟ ਬੁਲਵਾਕ ਇੰਡੀਆ ਨੂੰ ਬਣਾਉਣ ਦੀ ਲਾਈਨ ਇੱਕ ਸਟੇਜ 'ਤੇ ਅਮਰੀਕਾ ਦੀ ਰਹੀ, ਜਿਹਦੇ ਕਰਕੇ ਪਿਛਲੇ 20-22 ਸਾਲ 'ਚ ਓਬਾਮਾ, ਜੂਨੀਅਰ ਬੁਸ਼ ਸਭ ਨੇ ਪ੍ਰੋ ਇੰਡੀਆ ਲਾਈਨ ਲਈ, ਬਾਈਡਨ ਤਾਂ ਬਿਲਕੁਲ ਅਖੀਰ ਤੱਕ ਗਿਆ। ਲੇਕਿਨ ਹੁਣ ਜੇ ਵੈਪਨਰੀ ਦਾ ਟੈਸਟ ਵੀ ਹੋਇਆ ਪਾਕਿਸਤਾਨ ਔਰ ਇੰਡੀਆ ਦੇ ਇਸ ਕਨਫਲਿਕਟ ਦੇ ਵਿੱਚ, ਤੇ ਚਾਈਨਾ ਇਜ਼ ਸਮੈਲਿੰਗ ਲਾਈਕ ਏ ਰੋਜ਼। ਉਹਨਾਂ ਦੇ ਵੈਪਨ ਇੰਡੀਆ ਦਾ ਵੀ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਜਿਵੇਂ ਇੱਕ ਜ਼ਮਾਨਾ ਸੀ ਕਿ ਵੀ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ ਔਰ ਬਣਾਏ, ਪਹਿਲੇ 2-3 ਸਾਲ ਅਮਰੀਕਾ ਦਾ ਕੋਈ ਇੰਟਰਸਟ ਨਹੀਂ ਸੀ ਉਹਦੇ 'ਚ। ਫਿਰ ਇੱਕ ਜਿਹੜਾ ਬਾਅਦ 'ਚ ਕਾਂਗਰਸਮੈਨ ਵੀ ਬਣਿਆ, ਸ਼ਾਇਦ ਚਾਰਲੀ ਉਹਦਾ ਨਾਂ ਸੀ, ਉਹਨੂੰ ਪਾਕਿਸਤਾਨ 'ਚ ਵੀ ਬਹੁਤ ਵਡਿਆਇਆ ਜਾਂਦਾ ਸੀ ਜੀ। ਸਟਿੰਗਰ ਮਿਸਲਸ ਅਮਰੀਕਾ ਕੋਲ ਆ ਗਈਆਂ ਸੀ। ਸੋ ਉਹਨੇ ਅੰਦਰ ਬਿਠਾ ਕੇ ਜਿਹੜੇ ਅਮਰੀਕਾ ਦੇ ਲਾਅ ਮੇਕਰ ਸੀ ਜਾਂ ਓਪੀਨੀਅਨ ਮੇਕਰ ਸੀ, ਉਹਨਾਂ ਨੂੰ ਕਿਹਾ ਕਿ ਵੀ ਜਿਹੜੀ ਹਿਊਮਿਲੇਸ਼ਨ ਸਾਡੀ ਵਿਤਨਾਮ 'ਚ ਹੋਈ ਹੈ ਉਹਦਾ ਰਿਵੈਂਜ ਲੈਣ ਦਾ ਵਕਤ ਹੈ। ਉਹਨੇ ਕਿਹਾ ਵੀ ਜਿਹੜੀ ਅਫਗਾਨਿਸਤਾਨ ਦੀ ਟੋਪੋਗ੍ਰਾਫੀ ਹੈ, ਅਫਗਾਨਾਂ ਦਾ ਕਰੈਕਟਰ ਹੈ, ਪਲੱਸ ਇਹ ਸਟਿੰਗਰ ਮਿਸਲਸ ਔਰ ਦੂਜੇ, ਕਿ ਬਈ ਉਹਨਾਂ ਨੂੰ ਜੇ ਤੁਸੀਂ ਉਹਨਾਂ ਦੇ ਸਿਰ 'ਤੇ ਹੱਥ ਰੱਖੋ ਤੇ ਸੋਵੀਅਤ ਯੂਨੀਅਨ ਦੀ ਜਿਹੜੀ ਹੈ ਉਹ ਫਾਈਨਲ ਗ੍ਰੇਵਯਾਰਡ ਬਣ ਸਕਦਾ ਅਫਗਾਨਿਸਤਾਨ। ਔਰ ਉਸ ਜ਼ਮਾਨੇ 'ਚ ਜਿਵੇਂ ਮੈਂ ਕਿਹਾ ਵੀ ਪਹਿਲੇ 2-3 ਸਾਲ ਤਾਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਫਿਰ ਉਹ ਜਿਹੜੀ ਸਾਰੀ ਸਟ੍ਰੈਟਜੀ ਸੀ, ਮੁਜਾਹਿਦੀਨ, ਹੋਲੀ ਵਾਰੀਅਰ, CIA ਇਨਵੋਲਵ ਹੋਈ, ISI ਇਨਵੋਲਵ ਹੋਈ, ਟ੍ਰੇਨਿੰਗ ਕੈਂਪ ਪਾਕਿਸਤਾਨ 'ਚ ਬਣਾਏ, ਔਰ ਫਿਰ ਉਹ ਸਾਰਾ ਉਹਨੂੰ ਜਿਹਾਦ ਦਾ ਨਾਂ ਦਿੱਤਾ ਗਿਆ। ਔਰ ਦੂਸਰਾ ਜਿਹਨੂੰ ਬਾਅਦ 'ਚ ਅਮਰੀਕਾ ਨੇ ਮੁਸਲਮਾਨਾਂ ਦੇ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਜਿਹਾਦੀ ਤੇ ਫਲਾਣਾ, ਇਹ ਇਹਨਾਂ ਨੇ ਹੀ ਸ਼ੁਰੂ ਕੀਤਾ ਕੰਮ ਜੀ। ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਕਈ ਵਾਰ ਕਿਸੇ ਬੰਦੇ ਦਾ ਇੱਕ ਐਂਗਲ ਜਿਹੜਾ ਇੰਪੋਰਟੈਂਸ ਸ਼ੋ ਕਰਦਾ ਹੈ, ਉਹ ਕਾਂਗਰਸਮੈਨ ਚਾਰਲੀ ਜਿਹੜਾ ਹੈ ਉਹਨੂੰ ਕ੍ਰੈਡਿਟ ਜਾਂਦਾ ਹੈ ਕਿ ਵੀ ਉਹਨੇ ਉਹਦਾ ਪੋਟੈਂਸ਼ੀਅਲ ਦੇਖਿਆ। ਸੋ ਮੈਂ ਸਮਝਦਾ ਵੀ ਜੇ ਅਮਰੀਕਨ ਓਪੀਨੀਅਨ ਮੇਕਰ ਜਾਂ ਡਿਸੀਜਨ ਮੇਕਰ ਸਿੱਖ ਫੈਕਟਰ ਦੀ ਇੰਪੋਰਟੈਂਸ, ਸਾਡਾ 2 ਵਰਲਡ ਵਾਰਸ ਦੇ ਵਿੱਚ ਤਾਂ ਆਪਣੇ ਤੌਰ ਦੇ ਉੱਤੇ ਐਜ਼ ਏ ਮਾਰਸ਼ਲ ਪੀਪਲ ਜੋ ਸਾਡਾ ਰੋਲ ਹੈ ਹੀ ਹੈ। ਈਵਨ ਇਨ ਦਾ 18th ਸੈਂਚੁਰੀ ਅਸੀਂ ਹੈ ਜਿਨ੍ਹਾਂ ਨੇ ਜੇ ਅੱਜ ਖੈਬਰ ਪਖਤੂਨਖਵਾ ਸੂਬਾ ਜਿਹੜਾ ਪਾਕਿਸਤਾਨ ਦਾ ਹਿੱਸਾ ਹੈ, ਇੰਡਸ ਪਾਰ ਅਫਗਾਨਿਸਤਾਨ ਤੋਂ ਇਲਾਕਾ ਖੋਹ ਕੇ ਜਿਹੜਾ ਜਿਹਨੂੰ ਬਾਅਦ 'ਚ ਡਿਊਰੈਂਟ ਲਾਈਨ 1892-93 'ਚ ਬਣਾਇਆ ਗਿਆ, ਜਿਹਨੂੰ ਅਜੇ ਵੀ ਇੱਕ ਅਫਗਾਨਾਂ ਦਾ ਇੱਕ ਹਿੱਸਾ ਨਹੀਂ ਮੰਨਦਾ ਹੈ, ਤੇ ਇਹ ਬਾਰਡਰ ਕਿਹਨੇ ਡਰਾ ਕੀਤਾ ਹੋਇਆ। ਸੋ ਮਤਲਬ ਜੇ ਇਹਨਾਂ ਨੂੰ ਇਹ ਸਮਝ ਆਏ ਕਿ ਸਿੱਖ ਫੈਕਟਰ ਉਸ ਖਿੱਤੇ ਦੇ ਵਿੱਚ ਐਜ਼ ਏ ਬਫਰ, ਔਰ ਜਿਹੜੀ ਸਾਡੀ ਗੁੱਡਵਿਲ ਹੈ ਇਸ ਵੇਲੇ ਸਿੱਖਾਂ ਦੀ ਪਾਕਿਸਤਾਨ ਦੇ ਨਾਲ, ਔਰ ਜਿਹੜਾ ਈਵਨ ਟਰੰਪ ਦਾ ਪਾਕਿਸਤਾਨ ਪ੍ਰਤੀ ਵੀ ਕੋਈ ਸਾਰੇ ਪੀਰੀਅਡ 'ਚ ਇਸ ਕਿਸਮ ਦਾ ਐਸਾ ਕੁਛ ਨਹੀਂ ਆਇਆ ਹੈ ਕਿ ਨੈਗੇਟਿਵਿਟੀ ਹੋਏ। ਰਾਦਰ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਐਪਰੀਸ਼ੀਏਟ, ਜੇ ਕਿਸੇ ਦਾ ਥੈਂਕ ਯੂ ਕੀਤਾ, ਪਾਕਿਸਤਾਨ ਦਾ ਕੀਤਾ ਕਿ ਵੀ ਜਿਨ੍ਹਾਂ ਨੇ ਕਾਬਲ ਦੇ ਵਿੱਚ ਜਦੋਂ ਰਿਟਰੀਟ ਕਰ ਰਹੇ ਸੀ ਅਮਰੀਕਨ ਜਿਹੜਾ ਬੰਬ ਬਲਾਸਟ ਕੀਤਾ ਸੀ, ਉਹਨੇ ਕਿਹਾ ਹੀ ਇਜ਼ ਔਨ ਦਾ ਵੇ ਟੂ ਵਾਸ਼ਿੰਗਟਨ ਟੂ ਫੇਸ ਅਮਰੀਕਨ ਜਸਟਿਸ। ਇਸੇ ਤਰ੍ਹਾਂ ਜਿਹੜਾ ਪੈਟ ਪ੍ਰੋਜੈਕਟ ਹੈ ਟਰੰਪ ਦਾ, ਉਹਦੀ ਆਪਣੀ ਫੈਮਿਲੀ ਔਰ ਦੂਜਿਆਂ ਨੂੰ ਕ੍ਰਿਪਟੋ ਕਰੰਸੀ, ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪੂਰਾ ਉਹਨਾਂ ਨੇ ਪਾਵਰ ਵੀ ਅਲਾਟ ਕੀਤੀ ਹੈ, ਦੂਜਾ ਵੀ ਹੈ ਪਾਕਿਸਤਾਨ ਦੇ ਵਿੱਚ ਉਸ ਨੂੰ ਪਜ਼ੀਰਾਈ ਦਿੱਤੀ ਜਾ ਰਹੀ ਹੈ। ਔਰ ਇਹ ਸਾਰੇ ਪੀਰੀਅਡ 'ਚ ਵੀ ਜਦੋਂ ਇੰਡੀਆ ਔਰ ਪਾਕਿਸਤਾਨ, ਜਿਹਨੂੰ ਇੰਡੀਆ ਨੇ ਤਾਂ ਡੀਹਾਈਫਨੇਟ ਕੀਤਾ ਹੋਇਆ ਸੀ ਪਾਕਿਸਤਾਨ ਨਾਲੋਂ, ਜਦੋਂ ਟਰੰਪ ਕਹਿੰਦਾ ਹੈ ਕਿ ਇੰਡੀਆ ਵੀ ਮੇਰਾ ਦੋਸਤ ਹੈ, ਪਾਕਿਸਤਾਨ ਵੀ ਹੈ, ਦੋਨਾਂ ਦੇ ਨੂੰ ਅਸੀਂ ਕਿਹਾ ਵੀ ਤੁਹਾਡੇ ਨਾਲ ਅਸੀਂ ਟ੍ਰੇਡ ਬੰਦ ਕਰ ਦਿਆਂਗੇ ਜੇ ਤੁਸੀਂ ਸੀਜ਼ ਫਾਇਰ ਨਾ ਕੀਤਾ। ਸੋ ਟਰੰਪ ਨੇ ਪਾਕਿਸਤਾਨ ਨੂੰ ਐਟ ਪਾਰ ਰੱਖਿਆ ਹੋਇਆ ਇੰਡੀਆ ਦੇ। ਕੋਈ ਐਸੀ ਸਟੇਟਮੈਂਟ, ਈਵਨ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ 22 ਅਪ੍ਰੈਲ ਤੋਂ ਬਾਅਦ,
ਪਹਿਲਗਾਮ ਦੀ ਘਟਨਾ ਤੋਂ ਬਾਅਦ IMF ਤੋਂ $1.5 ਬਿਲੀਅਨ ਜਿਹੜਾ 2-2.5 ਬਿਲੀਅਨ ਇੰਡੀਆ ਨੇ ਤਾਂ ਟਿਲ ਲਾਇਆ ਉੱਥੇ ਕਿ ਬਈ ਇਹਨਾਂ ਨੂੰ ਨਾ ਮਿਲੇ। ਸੋ ਇਸ ਸਭ ਦੇ ਚਲਦਿਆਂ ਜੇ ਪਾਕਿਸਤਾਨ ਦਾ ਵੀ ਫਿਊਚਰ ਔਰ ਉਹਦੀ ਸਲਾਮਤੀ ਜਿਹੜੀ ਕਿ ਇੰਡੀਅਨਸ ਨੇ ਅਦਰਵਾਈਜ਼ ਕਦੇ ਕੱਲ ਜਿਵੇਂ ਮੈਂ ਗੱਲ ਕੀਤੀ ਸੀ ਮੈਂ ਕਿ ਵੀ ਜੇ ਇਹਨਾਂ ਨੇ ਇੰਡੀਆ ਨੇ ਪਹਿਲਾ ਨਿਊਕਲੀਅਰ ਟੈਸਟ 1974 'ਚ ਕੀਤਾ ਤਾਂ ਉਹਦਾ ਉਹਨਾਂ ਨੇ ਕੋਡ ਨੇਮ ਰੱਖਿਆ ਸਮਾਈਲਿੰਗ ਬੁੱਧਾ ਜੀ, ਕਿਉਂਕਿ ਬੁੱਧ ਨੂੰ ਕਦੇ ਮਾਫ ਨਹੀਂ ਸੀ ਇੰਡੀਆ ਨੇ ਕੀਤਾ ਕਿ ਜੇ ਉਹਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ। 1998 ਜਦੋਂ ਇਹਨਾਂ ਨੇ ਜਿਹੜਾ 11 ਤੇ 13 ਮਈ ਨੂੰ ਧਮਾਕੇ ਕੀਤੇ ਤਾਂ ਉਹਦਾ ਕੋਡ ਨੇਮ ਰੱਖਿਆ ਲਾਫਿੰਗ ਬੁੱਧਾ। ਹੁਣ ਤੁਸੀਂ ਬੁੱਧ ਦੀ ਇਸ ਤੋਂ ਵੱਡੀ ਇਸੇ ਤਰ੍ਹਾਂ ਇੰਡੀਆ ਨੇ ਨਾ ਮੁਸਲਮਾਨਾਂ ਨੂੰ ਕਦੇ ਐਕਸੈਪਟ ਕੀਤਾ ਨਾ ਪਾਕਿਸਤਾਨ ਨੂੰ ਐਕਸੈਪਟ ਕੀਤਾ। ਸੋ ਜਿਹੜਾ ਸਿੱਖ ਫੈਕਟਰ ਹੈ ਐਜ਼ ਏ ਬਫਰ, ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਬਫਰ ਸਟੇਟ ਖਾਲਿਸਤਾਨ ਹੀ ਸੋਲਿਊਸ਼ਨ ਹੈ, ਇਹ ਉੱਥੇ ਪੀਸ ਪ੍ਰੋਸਪੈਰਿਟੀ ਦਾ ਵੀ ਹੈ। ਤੇ ਜੇ ਵੈਲਿਊ ਸਿਸਟਮ ਦੇ ਲਿਹਾਜ਼ ਨਾਲ ਵੀ ਕਹਿਣਾ ਹੋਏ, ਜੇ ਅਮਰੀਕਨ ਦੁਨੀਆ 'ਚ ਡੈਮੋਕ੍ਰੇਸੀ ਪ੍ਰਮੋਟ ਕਰਨ ਜਾਂ ਇਗਾਲੀਟੇਰੀਅਨ ਇਕੁਆਲੀਟੇਰੀਅਨ ਵੈਲਿਊ ਸਿਸਟਮ, ਸੋ ਜਿਹੜੀਆਂ ਸਿੱਖ ਵੈਲਿਊ ਸਿਸਟਮ ਹੈ that runs parallel to what was the dream of America's founding fathers, ਉਹਨਾਂ ਦਾ ਸਾਰਾ ਬੇਸ ਹੀ ਉਹਦੇ ਥੱਲੇ। ਸੋ ਇਹ ਕਿਸੇ ਪਾਸਿਓਂ ਤੁਸੀਂ ਦੇਖ ਲਓ ਅਲਟੀਮੇਟਲੀ ਗੱਲ ਇੱਥੇ ਆ ਕੇ ਮੁੱਕਣੀ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹ ਠੀਕ ਹੈ ਵੀ ਟ੍ਰੇਡ ਦੇ ਲਿਹਾਜ਼ ਨਾਲ ਜਾਂ ਦੂਜੇ ਵੀ ਮੇ ਨਾਟ ਹੈਵ ਮਚ ਟੂ ਆਫਰ, ਲੇਕਿਨ ਅਦਰਵਾਈਜ਼ ਜਿਹੜਾ ਸਿੱਖ ਫੈਕਟਰ ਦੀ ਅਹਿਮੀਅਤ ਹੈ ਉਹ ਉਸ ਖਿੱਤੇ ਦੇ ਵਿੱਚ ਹਰ ਚੀਜ਼ ਪੈਸੇ ਨਾਲ ਨਹੀਂ ਤੋਲੀ ਜਾਂਦੀ। ਇਸ ਮਾਮਲੇ ਦੇ ਵਿੱਚ ਜਿਹੜਾ ਸਿੱਖ ਫੈਕਟਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਵਿਊਅਰਸ, ਗੱਲਬਾਤ ਨੂੰ ਅੱਗੇ ਤੋਰਦੇ ਹਾਂ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਇੰਡੀਅਨ 에ਅਰ ਫੋਰਸ ਚੀਫ ਦੇ ਬਿਆਨ ਦਾ, ਸੋ ਮਤਲਬ ਉਹਦਾ ਬਿਆਨ ਮੈਂ ਸਮਝਦਾ ਵੀ ਅਹਿਮੀਅਤ ਰੱਖਦਾ ਆ ਅਤੇ ਉਹਦੇ 'ਤੇ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਦੇਖਣ ਦੀ ਜਾਂ ਸਮਝਣ ਦੀ ਲੋੜ ਹੈਗੀ ਹੈ। ਵੀ ਠੀਕ ਹੈ, ਉਹਨਾਂ ਨੇ ਆਪਣੀ ਇੱਕ ਡੋਮੈਸਟਿਕ ਕਰਾਊਡ ਨੂੰ ਉਹ ਕਰਨ ਦੇ ਲਈ ਵੀ, ਜਾਂ ਆਪਣੇ ਜਿਹੜੇ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਇੰਡੀਅਨ 에ਅਰ ਫੋਰਸ ਦੇ ਹੋਣ, ਜਾਂ ਓਵਰਆਲ ਜਦੋਂ ਅਸੀਂ ਫੌਜੀ ਡਿਫੈਂਸ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨੂੰ ਕਿਵੇਂ ਉਹ ਐਕਸਪੀਡਾਈਟ ਕਰ ਸਕਦੇ ਨੇ ਜਾਂ ਦਰੁਸਤ ਕਰ ਸਕਦੇ ਨੇ, ਇੱਕ ਤਾਂ ਉਹ ਪਾਰਟ ਹੈਗਾ। ਇੱਕ ਦੂਜਾ ਪਾਰਟ ਹੈ ਵੀ ਜਿਵੇਂ ਹੁਣ ਸਾਰੀ ਇਹਨਾਂ ਨੇ ਇੱਕ ਕਹਿ ਲਓ ਸਾਂਝ ਪਿਛਲੇ ਸਮੇਂ ਦੇ ਵਿੱਚ, ਜਿਵੇਂ ਤੁਸੀਂ ਸੋਵੀਅਤ ਯੂਨੀਅਨ ਦੇ ਫਾਲ ਦਾ ਜ਼ਿਕਰ ਕੀਤਾ, ਜਾਂ ਜਦੋਂ ਅਸੀਂ ਲੰਬਾ ਇੱਕ ਪੈਂਡਾ ਦੇਖਦੇ ਹਾਂ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਜਿੱਥੇ ਪਹਿਲਾਂ ਅਮਰੀਕਾ ਨਾਲ ਸੀ, ਹੁਣ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਚਾਈਨਾ ਦੇ ਨਾਲ ਹੈਗੀ ਹੈ। ਖਾਸ ਤੌਰ 'ਤੇ ਜਦੋਂ ਅਸੀਂ ਡਿਫੈਂਸ ਦੀ, ਅਤੇ ਉਹਦੇ ਡਿਫੈਂਸ ਦੇ ਵਿੱਚੋਂ ਵੀ ਖਾਸ ਤੌਰ 'ਤੇ ਜਿਹੜੀ 에ਅਰ ਫੋਰਸ ਦੇ ਸਾਰੇ ਉਹਨਾਂ ਦੇ ਮਿਲੀਟਰਾਈਜ਼ਡ ਵੈਪਨਸ ਦੀ ਗੱਲ ਹੋਵੇ, ਜਹਾਜ਼ਾਂ ਦੀ ਗੱਲ ਹੋਵੇ, ਉਹ ਕਾਫੀ ਵੱਡੀ ਡਿਪੈਂਡੈਂਸ ਉਹਨਾਂ ਦੀ ਇਸ ਵਕਤ ਚਾਈਨਾ ਦੇ ਉੱਤੇ ਹੈ। ਸੋ ਹੁਣ ਇੰਡੀਆ ਨੂੰ ਉਹ ਚੀਜ਼ ਖਾ ਰਹੀ ਹੈ ਕਿ ਭਾਈ ਅਸੀਂ ਜਿੱਥੇ ਚਾਈਨਾ ਦੇ ਨਾਲ ਪਹਿਲਾਂ ਚੰਗਾ ਖਾਸਾ ਪੰਗਾ ਲਿਆ, ਡੋਕਲਾਮ ਤੋਂ ਲੈ ਕੇ 1000 ਸਕੁਅਰ ਕਿਲੋਮੀਟਰ ਟੈਰੀਟਰੀ ਗਵਾਉਣ ਦੀ ਗੱਲ ਹੈਗੀ ਹੈ, ਉਹ ਚੱਲ ਰਹੀ ਹੈ। ਕਾਂਗਰਸ ਵੱਲੋਂ ਜਿਹੜੇ ਆ ਮੋਦੀ ਸਰਕਾਰ ਨੂੰ ਕੁਐਸਚਨਸ ਕੀਤੇ ਜਾਂਦੇ ਆ, ਉਹ ਸਾਰਾ ਪਾਰਟ ਚੱਲ ਰਿਹਾ। ਸੋ ਉਹਨਾਂ ਨੂੰ ਇਕੱਲਾ ਪਾਕਿਸਤਾਨ ਨਹੀਂ ਖੜਕ ਰਿਹਾ, ਪਾਕਿਸਤਾਨ ਦੀ ਬੈਕ ਦੇ ਉੱਤੇ ਖੜਾ ਚੀਨ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ। ਜੇ ਈਵਨ ਇੱਕ ਇੰਪੋਰਟੈਂਟ ਗੱਲ ਜਿਹੜੀ ਆਪਣੀ ਇਹਦੇ ਵਿੱਚ ਉਹਨਾਂ ਨੇ ਕੀਤੀ ਹੈ, ਉਹਨਾਂ ਨੇ IAF ਇੰਡੀਅਨ 에ਅਰ ਫੋਰਸ ਚੀਫ ਨੇ ਮਤਲਬ ਈਵਨ ਫਿਊਚਰ ਕਨਫਲਿਕਟਸ ਦੀ ਗੱਲ ਕਰਦਿਆਂ ਕਿਹਾ ਵੀ ਭਾਈ ਪਾਕਿਸਤਾਨ ਦੇ ਨਾਲ ਸਾਨੂੰ ਚੀਨ ਦੇ ਹਵਾਲੇ ਨਾਲ ਵੀ ਜਿਹੜੀ ਹੈ ਉਹ ਤਿਆਰੀ ਰੱਖਣ ਦੀ ਲੋੜ ਹੈਗੀ ਹੈ। ਹੁਣ ਉਹ ਕਿੰਨੀ ਕੁ ਤਿਆਰੀ ਕਰ ਪਾਉਂਦੇ ਨੇ ਜਾਂ ਕਿੰਨੀ ਕੁ ਹੋ ਸਕਦੀ ਹੈ, ਕਿੰਨੀ ਕੁ ਕੇਪੇਬਿਲਿਟੀ ਹੈ, ਇਹ ਬਾਅਦ ਦੀ ਗੱਲ ਹੈਗੀ ਹੈ। ਪਰ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਚਾਈਨਾ ਨੂੰ ਮੇਨ ਉਹ ਦੇਖ ਕੇ ਜਾਂ ਰੱਖ ਕੇ ਮੈਂ ਸਮਝਦਾ ਵੀ ਇਹਨਾਂ ਦੇ ਬਿਆਨ ਨੂੰ ਉਸ ਸੰਦਰਭ ਦੇ ਵਿੱਚ ਦੇਖਣ ਦੀ ਲੋੜ ਹੈ ਵੀ ਕੀ ਉਹ ਚਾਈਨਾ ਨੂੰ ਸਮਝ ਰਹੇ ਆ। ਜਿੱਥੇ ਅਮਿਤ ਸ਼ਾਹ ਦਾ ਬਿਆਨ 370 ਕਸ਼ਮੀਰ ਦੇ ਵਿੱਚੋਂ ਹਟਾਉਣ ਤੋਂ ਬਾਅਦ ਸੀ ਕਿ ਹੁਣ ਅਸੀਂ ਅਕਸਾਈ ਚਰਨ ਵੱਲ ਨੂੰ ਵੀ ਮੂੰਹ ਕਰਨਾ, ਉਹ ਤਾਂ ਮਤਲਬ ਹੁਣ ਦੂਜੇ ਪਾਸੇ ਨੂੰ ਇਹਨਾਂ ਦਾ ਮੂੰਹ ਹੋਇਆ ਹੁੰਦਾ ਨਜ਼ਰ ਆ ਰਿਹਾ। ਪਰ ਰਿਐਲਿਟੀ ਰੈਟਰਿਕ ਆਪਣੀ ਥਾਂ 'ਤੇ ਹੈ, ਪਰ ਰਿਐਲਿਟੀ ਗਰਾਊਂਡ ਰਿਐਲਿਟੀ ਨੂੰ ਕਿਵੇਂ ਸਮਝਿਆ ਜਾਵੇ, ਦੇਖਿਆ ਜਾਵੇ ਵੀ ਇਸ ਵਕਤ ਭਾਰਤ
ਕੀ ਉਹ ਚਾਈਨਾ ਨੂੰ ਵੀ ਇਸ ਦੇ ਵਿੱਚ ਦੇਖ ਕੇ ਸਮਝ ਕੇ ਹੁਣ ਆਪਣੀ ਇੱਕ ਨੀਤੀ ਸਟ੍ਰੈਟੇਜਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ? ਦੇਖੋ ਕੁਝ ਚੀਜ਼ਾਂ ਜਿਹੜੀਆਂ ਇਸ ਜੇ 22 ਅਪ੍ਰੈਲ ਤੋਂ 10 ਮਈ ਤੱਕ ਦੇ ਪੀਰੀਅਡ ਦੇ ਵਿੱਚ ਦੇਖੀਏ, ਜਿਹੜੇ ਕਿ ਆਲਮੋਸਟ 18 ਕੁ ਦਿਨ ਦਾ ਪੀਰੀਅਡ ਬਣਦਾ ਹੈ। ਹੁਣ ਚਾਈਨਾ ਦੇ ਹਵਾਲੇ ਨਾਲ ਗੱਲ ਕਰਨੀ ਬੜੀ ਇੰਪੋਰਟੈਂਟ ਹੈ ਕਿ ਵੀ ਲਗਭਗ 80% ਜਿਹੜੇ ਵੈਪਨ ਪਾਕਿਸਤਾਨ ਨੇ ਇਸਤੇਮਾਲ ਕੀਤੇ, ਉਹ ਭਾਵੇਂ ਉਹਨਾਂ ਦੇ J-30 ਜਹਾਜ਼ ਨੇ ਔਰ ਦੂਸਰਾ ਪਾਰਟ ਆ ਉਹ ਚਾਈਨੀਜ਼ ਮੇਡ ਹੈ। ਸੋ ਇਸ ਗੱਲ ਨੇ ਜਿੱਥੇ ਦੁਨੀਆ ਦੇ ਵਿੱਚ ਚਾਈਨਾ ਦਾ ਸਟੇਟਸ, ਚਾਈਨਾ ਨੂੰ ਬਿਨਾਂ ਲੜੇ ਸਿੱਧੇ ਤੌਰ ਦੇ ਉੱਤੇ ਵਾਇਆ ਪ੍ਰੋਕਸੀ ਪਾਕਿਸਤਾਨ ਉਹਨਾਂ ਦੇ ਵੈਪਨਸ ਦੀ ਸੁਪਰੀਓਰਿਟੀ ਪ੍ਰੂਵ ਹੋਈ ਔਰ ਉਹਨਾਂ ਦੇ ਸ਼ੇਅਰ ਮਾਰਕੀਟ ਦੇ ਵਿੱਚ ਵਧੇ ਨੇ। ਔਰ ਚਾਈਨਾ ਜਿਹੜਾ ਇਹ ਦੇਖਦਾ ਕਿ ਵੀ ਉਹ ਸਿਰਫ ਟੀ-ਸ਼ਰਟਾਂ ਜਾਂ ਛਤਰੀਆਂ ਤੇ ਦੂਸਰੀਆਂ ਚੀਜ਼ਾਂ ਹੀ ਸਮਾਲ ਮੈਨੂਫੈਕਚਰਿੰਗ ਦੇ ਨਾਲ ਹੀ ਦੁਨੀਆ ਨੂੰ ਫਲੱਡ ਨਹੀਂ ਕਰਨਾ ਚਾਹੁੰਦਾ, ਜਿਹੜਾ ਉਹ ਕਰ ਰਿਹਾ, ਕੀਤਾ ਹੋਇਆ ਉਹਨੇ, ਉਹ ਵੈਪਨ ਦੀ ਦੁਨੀਆ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੀ ਥਾਂ ਬਣਾ ਰਿਹਾ। ਔਰ ਇਸ ਚੋਂ ਇਹ 4 ਰੋਜ਼ਾ ਕਨਫਲਿਕਟ ਚੋਂ ਇਹ ਗੱਲ ਵੀ ਸਾਹਮਣੇ ਆਈ। ਹੁਣ ਚਾਈਨਾ ਦਾ ਇੰਟਰਸਟ ਇੰਡੀਆ 'ਚ ਤੁਸੀਂ ਦੇਖੋਗੇ ਕਿ ਇਹਨਾਂ 18 ਦਿਨਾਂ ਦੇ ਪੀਰੀਅਡ ਦੇ ਵਿੱਚ 22 ਅਪ੍ਰੈਲ ਤੋਂ 10 ਮਈ ਤੱਕ ਚਾਈਨਾ ਨੇ ਅਰੁਣਾਚਲ ਪ੍ਰਦੇਸ਼, ਜਿਹਨੂੰ ਇੰਡੀਆ ਕਹਿੰਦਾ, ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਉਸ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਨਾਂ ਵੀ ਬਦਲੇ, ਚਾਈਨੀਜ਼ ਨਾਂ ਰੱਖੇ। ਔਰ ਇਸ ਪੀਰੀਅਡ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਸ਼ਹਬਾਜ਼ ਸ਼ਰੀਫ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਵੀ ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਮੰਨਦੇ। ਇਵੇਂ ਪਾਕਿਸਤਾਨ ਨੇ ਅਦਰਵਾਈਜ਼ ਕਦੇ ਬਹੁਤਾ ਇੰਡੋ ਚਾਈਨਾ ਰਿਲੇਸ਼ਨਸ਼ਿਪ ਬਾਰੇ ਕੋਈ ਇਸ ਕਿਸਮ ਦੀ ਲਾਈਨ ਨਹੀਂ ਸੀ ਲਈ। ਹੁਣ ਇਹ ਪਾਰਟ, ਔਰ ਜਦੋਂ ਹੁਣ ਮਿਲਟਰੀ ਐਕਸਪਰਟਸ ਇਹ ਗੱਲ ਕਰ ਰਹੇ ਨੇ ਵੀ ਇਸ ਸਾਰੇ ਦਾ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਹੈ LAC ਤੇ ਕੀ ਇਫੈਕਟ ਹੋਏਗਾ, ਔਰ ਉਸ 'ਚ ਜਿਹੜੇ ਉਹਨਾਂ ਦੇ ਕੁਝ ਐਕਸਪਰਟ ਨੇ ਉਹ ਇਹ ਕਹਿ ਰਹੇ ਨੇ ਕਿ ਵੀ ਜੇ ਚਾਈਨਾ ਨੇ ਜਦੋਂ ਕਿ ਗਲਵਾਨ ਵੈਲੀ ਕਲੈਸ਼ ਤੋਂ ਬਾਅਦ 2020 ਤੋਂ ਬਾਅਦ ਉਹਨਾਂ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟੋਰੀ ਜਿਹੜੀ ਹੈ ਉਹ ਐਨੈਕਸ ਕੀਤੀ, ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਫੋਕਲ ਪੁਆਇੰਟ ਨੇ ਜਾਂ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹ ਕਿੰਨੇ ਹੀ ਉਹਨਾਂ ਨੇ ਜਿਹੜੇ ਹੈ ਉਹ ਉਹਨਾਂ ਨੂੰ ਚਾਈਨੀਜ਼ ਟੈਰੀਟਰੀ ਬਣਾਇਆ। ਉੱਥੇ ਉਹਨਾਂ ਨੇ ਜਦੋਂ ਥੋੜ੍ਹਾ ਬਹੁਤ ਰਿਟਰੀਟ ਕਰਨ ਦੀ ਗੱਲ ਵੀ ਕੀਤੀ, ਇੰਡੀਆ ਨੂੰ ਥੋੜ੍ਹਾ ਜਿਹਾ ਸਾਹ ਦੇਣ ਦੇ ਲਈ, ਨਾਟ ਰਿਟਰੀਟ, ਸਟੇਬਲ ਪੁਆਇੰਟ ਦਾ, ਉਹਨਾਂ ਨੇ ਡੈਪਸੋਂਗ ਜਿਹੜਾ ਸਿਆਚਨ ਗਲੇਸ਼ੀਅਰ ਦੇ ਨੇੜੇ ਹੈ ਉਸ ਦੇ ਵਿੱਚ ਕੋਈ ਕੰਸੈਸ਼ਨ ਨਹੀਂ ਦਿੱਤਾ, ਕਿਉਂਕਿ ਚਾਈਨਾ ਦੇ ਲਈ ਜਿੱਥੇ ਉਹਨਾਂ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਇੰਪੋਰਟੈਂਟ ਹੈ, ਉੱਥੇ ਸਿਆਚਨ ਗਲੇਸ਼ੀਅਰ ਜਿਹੜਾ 84 ਦੇ ਵਿੱਚ ਹੀ ਭਾਰਤ ਨੇ ਜਿਹੜਾ ਉਸ 'ਤੇ ਕਬਜ਼ਾ ਕੀਤਾ, ਇਹ ਵੀ ਫਿਊਚਰ ਜਿਹੜਾ ਵਾਰ ਥੀਏਟਰ ਹੈ ਉਹਦਾ ਹਿੱਸਾ ਬਣ ਸਕਦਾ ਹੈ। ਔਰ ਇਹ ਡੈਪਸੋਂਗ ਦੇ ਉੱਤੇ ਕੋਈ ਕੰਸੈਸ਼ਨ ਜਿਹੜਾ ਹੈ ਉਹ ਚੀਨ ਦੇਣ ਨੂੰ ਤਿਆਰ ਨਹੀਂ ਹੈ। ਥਰਡਲੀ, ਜਿਸ ਮਾਮਲੇ 'ਚ ਚਾਈਨਾ ਨੇ ਕੋਆਰਡੀਨੇਟ ਕੀਤਾ ਦੋਵੇਂ ਪਾਸਿਓਂ, ਜਿਹੜੇ ਚਾਈਨੀਜ਼ ਦੀਆਂ ਤੁਸੀਂ ਬਰੀਫਿੰਗ ਜਾਂ ਦੂਸਰੀਆਂ ਦੇਖੋਗੇ, ਹੁਣ ਇੰਡੀਆ 'ਚ ਤੁਸੀਂ ਇਹਨਾਂ ਦੀ ਰੇਸਿਜ਼ਮ ਵੀ ਦੇਖੋ ਔਰ ਹੇਟਰਡ ਦੇਖੋ। ਮੋਦੀ ਗੁਜਰਾਤ ਦੀ ਇੱਕ ਸਭਾ ਦੇ ਵਿੱਚ ਇਹ ਕਹਿ ਰਿਹਾ ਕਿ ਸਭ ਕੁਝ ਵਿਦੇਸ਼ੋਂ ਆ ਰਿਹਾ ਹੈ। ਹੁਣ ਤਾਂ ਸਾਡੇ ਗਣੇਸ਼ ਜੀ ਵੀ ਆਪਣੀ ਕਲਾ ਕਹਿੰਦੇ, ਗਣੇਸ਼ ਜੀ ਵੀ ਉਹਦੀਆਂ ਵੀ ਅੱਖਾਂ ਨਿੱਕੀਆਂ ਨਿੱਕੀਆਂ ਹੋ ਗਈਆਂ। ਹੁਣ ਇਹਦੇ 'ਤੇ ਜਿਹੜੀਆਂ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਨੇ ਭਾਰਤ ਦੀਆਂ, ਉਹ ਸਾਰੇ ਮੰਗਲੋਇਡ ਰੇਸ ਦੇ ਨੇ ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਹੁੰਦੀਆਂ ਨੇ, ਕਿਉਂਕਿ ਮੇਡ ਇਨ ਚਾਈਨਾ। ਉਹ ਕਹਿੰਦਾ ਹਮਾਰੇ ਗਣੇਸ਼ ਭਗਵਾਨ ਵੀ ਜਿਹੜੇ ਆ ਛੋਟੀਆਂ ਅੱਖਾਂ ਵਾਲੇ ਹੋ ਗਏ, ਇਹਨੂੰ ਬੰਦ ਕਰੋ, ਇਹਨੂੰ ਕੁਛ ਨਾ ਲਓ ਬਾਹਰ ਤੋਂ। ਹਾਲਾਂ ਉਹਨਾਂ ਨੇ ਕਿਹਾ ਵੀ ਤੇਰਾ ਟੋਪ ਵੀ ਬਾਹਰ ਲਾ, ਤੇਰਾ ਪੈਨ ਵੀ ਬਾਹਰ ਲਾ, ਤੇਰੀ ਘੜੀ ਵੀ ਬਾਹਰ ਲਈ, ਪਹਿਲਾਂ ਤੂੰ ਆਪਣਾ ਦੇਖ ਕਿ ਵੀ ਕੀ ਹੈਗਾ। ਲੇਕਿਨ ਇਹ ਗੱਲ ਸ਼ੋਅ ਕਰਦੇ ਔਰ ਆਲਰੇਡੀ ਜਿਵੇਂ ਅਸੀਂ ਟਿਕਟੌਕ ਔਰ ਦੂਸਰੇ ਸਾਰੇ ਆਲਰੇਡੀ ਬੈਨ ਨੇ ਉੱਥੇ। ਔਰ ਅੱਜ ਹੀ ਜਿਹੜਾ ਇੰਡੀਆ ਨੇ ਇੱਕ ਹੋਰ ਰੈਗੂਲੇਸ਼ਨ 2-4 ਦਿਨ ਪਹਿਲਾਂ ਦਿੱਤਾ ਹੈ। ਹੁਣ ਜਿਹੜੇ ਸਰਵੇਲੈਂਸ ਕੈਮਰੇ ਨੇ ਦੁਨੀਆ ਦੇ ਵਿੱਚ ਸ਼ਾਇਦ 40% ਮਾਰਕੀਟ ਉਹ ਜਿਹੜੇ ਕੈਮਰੇ ਲੱਗਦੇ ਨੇ CCTV ਕੈਮਰੇ ਜਿਹਨਾਂ ਨੂੰ ਕਹਿੰਦੇ ਨੇ, ਉਹ ਚਾਈਨਾ ਦੇ ਨੇ। ਭਾਰਤ ਦੇ ਵਿੱਚ 80% ਨੇ। ਔਰ ਉਹਨਾਂ ਨੇ ਰੌਲਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਜਿਹੜਾ ਸਾਡਾ ਡਾਟਾ ਹੈ ਜਿਹੜਾ ਅੰਦਰ ਸੀ ਉਹ ਤਾਂ ਬਾਹਰ ਵੀ ਜਾ ਰਿਹਾ, ਕਿਉਂਕਿ ਚਾਈਨੀਜ਼ ਹੀ ਮੋਨੀਟਰ ਕਰਦੇ ਨੇ। ਔਰ ਦੂਜੇ ਉਹਨਾਂ ਨੇ ਇੰਨੇ ਸਖਤ ਕਾਨੂੰਨ ਬਣਾ ਦਿੱਤੇ ਨੇ ਉੱਥੇ, ਕੋਈ ਕਿ ਜੀ ਉਹਦੀ ਪਹਿਲਾਂ ਅਪਰੂਵਲ ਹੋਏਗੀ, ਫਿਰ ਫਲਾਣਾ ਹੋ ਗਿਆ। ਸੋ ਮਤਲਬ ਇਹ ਹੈ ਵੀ, ਔਰ ਈਵਨ ਅਮਰੀਕਨ ਡਿਫੈਂਸ ਐਨਾਲਿਸਟ ਦੀ ਰਿਪੋਰਟ ਜਿਹੜੀ 4 ਦਿਨ ਪਹਿਲਾਂ ਹੀ ਆਈ ਹੈ, ਉਹਨਾਂ ਨੇ ਕਿਹਾ ਵੀ ਭਾਰਤ ਦਾ ਅਸਲ ਦੁਸ਼ਮਣ ਚਾਈਨਾ ਹੈ, ਪਾਕਿਸਤਾਨ ਨੂੰ ਤਾਂ ਉਹ ਐਜ਼ ਏ ਐਨੈਕਸੀ ਸਮਝਦੇ ਨੇ। ਸੋ ਚਾਈਨਾ ਨੂੰ ਵੀ ਸੂਟ ਕਰਦਾ ਵੀ ਉਹਨਾਂ ਨੂੰ ਭਾਰਤ ਨਾਲ ਸਿੱਧਾ ਨਹੀਂ ਲੜਨਾ ਪਿਆ, ਉਹਨਾਂ ਦੇ ਹਥਿਆਰ ਵੀ ਟੈਸਟ ਹੋ ਗਏ,
ਉਹਨਾਂ ਨੇ ਭਾਰਤ ਨੂੰ ਵੀ ਆਰੇ ਲਾਤਾ। ਦੁਨੀਆ ਭਰ 'ਚ 59 ਦੇ ਕਰੀਬ ਇਹਨਾਂ ਦੇ ਜਿਹੜੇ MP ਤੇ ਦੂਜੇ ਜਾ ਕੇ ਆਪਣਾ ਕੇਸ ਪਲੀਡ ਕਰ ਰਹੇ ਨੇ ਝੂਠ ਦਾ, ਕਿਉਂਕਿ ਇਹ ਸਾਰਾ ਪਾਰਟ ਹੋਇਆ। ਸੋ ਨਾਲ ਦੀ ਨਾਲ ਚਾਈਨਾ ਨੇ ਭਾਰਤ ਰਾਹੀਂ ਅਮਰੀਕਾ ਨੂੰ ਵੀ ਮੈਸੇਜ ਦੇ ਦਿੱਤਾ ਕਿ ਭਾਈ ਇਹਨਾਂ ਤੇ ਤੁਸੀਂ ਕਿੰਨਾ ਕੁ ਤੁਸੀਂ ਇਹ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਤਾਂ ਭਾਰਤ ਨੂੰ ਆਪਣਾ ਕੰਪੀਟੀਟਰ ਹੀ ਨਹੀਂ ਸਮਝਦਾ। ਰਾਦਰ ਚਾਈਨਾ ਨੇ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ, ਜੇ ਅਸੀਂ ਚੌਵਨ ਲਾਈ ਜਿਹੜਾ ਨਹਿਰੂ ਦਾ ਯਾਰ ਸੀ, ਹਰ ਚੌਥੇ ਦਿਨ ਉਹ ਕਲਕੱਤੇ ਆਇਆ ਹੁੰਦਾ ਸੀ ਡਿਨਰ ਕਰਨ ਨੂੰ, ਨਹਿਰੂ ਨੂੰ ਕਹਿੰਦਾ ਸੀ ਕਿ ਬਈ ਸੈਟਲ ਕਰ ਲਓ ਇਹ ਸਾਰੇ ਨੂੰ, ਇਹ ਮੈਕਮੋਹਨ ਲਾਈਨ ਜਿਹੜੀ ਤੁਸੀਂ ਜਿਹਦੇ ਤੇ LAC ਖੜੀ ਕੀਤੀ ਹੋਈ, ਇਹਨੂੰ ਤਾਂ ਅਸੀਂ ਉਦੋਂ ਵੀ ਨਹੀਂ ਸੀ ਮੰਨਿਆ, ਭਾਵੇਂ ਕਿ ਬਿਲਕੁਲ ਦੁਬੈਲ ਕਿਸਮ ਦੀ ਉਹਨਾਂ ਦੀ ਬਾਦਸ਼ਾਹਤ ਸੀ, ਲੇਕਿਨ ਇਹਨਾਂ ਦੇ ਹੌਸਲੇ ਇੰਨੇ ਕੁ ਸੀ ਕਿ ਜੀ 62 ਦਾ ਜਿਹੜਾ ਕਲੈਸ਼ ਹੁੰਦਾ ਹੈ ਜਿਹਦੇ 'ਚ ਅਕਸਾਈ ਚਿਨ, ਜਿਹਨੂੰ ਫਿਰ ਅਮਿਤ ਸ਼ਾਹ ਨੇ, ਹੁਣ ਇਹ ਜਿਹੜੀ ਨਵੀਂ ਟਰਬਲ ਚਾਈਨਾ ਦੇ ਨਾਲ ਆਈ, ਚਾਈਨਾ ਨੇ ਸਿਟ ਬੈਕ ਪੋਜੀਸ਼ਨ ਲੈ ਲਈ ਸੀ ਜਦੋਂ ਵਾਜਪਾਈ ਦੇ ਵੇਲੇ, ਵਾਜਪਾਈ ਗਿਆ ਐਜ਼ ਏ ਪ੍ਰਾਈਮ ਮਿਨਿਸਟਰ ਵੀ, ਪਹਿਲਾਂ ਐਜ਼ ਏ ਫੋਰਨ ਮਿਨਿਸਟਰ ਮੁਰਾਰਜੀ ਦੇਸਾਈ ਦੇ ਵੇਲੇ, ਜਦੋਂ ਇੰਡੀਆ ਨੇ ਮੰਨ ਲਿਆ ਕਿ ਉਹ ਤਾਈਵਾਨ ਨੂੰ ਚਾਈਨਾ ਦਾ ਪੱਕਾ ਹਿੱਸਾ ਮੰਨਦਾ ਹੈ ਔਰ ਤਿੱਬਤ ਦੇ ਉੱਤੇ ਚਾਈਨਾ ਦੇ ਕੰਟਰੋਲ ਨੂੰ ਮੰਨ ਲਿਆ, ਚਾਈਨਾ ਨਾਰਮਲਾਈਜ਼ ਕਰਨਾ ਚਾਹੁੰਦਾ ਸੀ ਰਿਲੇਸ਼ਨਸ਼ਿਪ। ਇਹੀ ਕਾਰਨ ਹੈ ਵੀ ਇਨਵੈਸਟਮੈਂਟ ਵੀ ਸ਼ੁਰੂ ਹੋਈ, ਚਾਈਨਾ ਨੇ ਵੀ ਥੋੜ੍ਹਾ ਜਿਹਾ ਜਿਹੜਾ ਉਹ ਰਿਲੈਕਸਡ ਪੋਸਚਰ ਇਹਦੇ 'ਤੇ ਲਿਆ। ਲੇਕਿਨ ਜਿਸ ਦਿਨ 5 ਅਗਸਤ 2019 ਨੂੰ ਅਮਿਤ ਸ਼ਾਹ ਨੇ ਰਾਜ ਸਭਾ 'ਚ ਖਲੋ ਕੇ ਜਿੱਥੇ ਜੰਮੂ ਕਸ਼ਮੀਰ ਦਾ ਸੂਬੇ ਦਾ ਸਟੇਟਸ ਖਤਮ ਕੀਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ। ਹੁਣ ਲਦਾਖ ਨੂੰ ਵੀ ਚਾਈਨਾ, ਜਿਵੇਂ ਮੈਂ ਅਕਸਰ ਕਿਹਾ ਹੈ ਕਿ ਬਈ ਮਾਊਜ਼ੇ ਤੁੰਗ ਵੀ 5 ਫਿੰਗਰਸ ਕਹਿੰਦਾ ਸੀ ਵੀ ਤਿੱਬਤ ਜਿਹੜਾ ਉਹ ਹਥੇਲੀ ਹੈ ਜਿਹੜੀ ਹੈ, ਔਰ 5 ਸਾਡੀਆਂ ਉਂਗਲਾਂ ਨੇ ਉਸ ਹਥੇਲੀ ਦੀਆਂ, ਉਹਨਾਂ ਦੇ ਵਿੱਚ ਸਾਊਥ ਤਿੱਬਤ ਹੈ ਜਿਹੜਾ ਅਰੁਣਾਚਲ ਪ੍ਰਦੇਸ਼ ਹੈ, ਲਦਾਖ ਹੈ, ਸਿੱਕਮ ਹੈ ਔਰ ਜਿਹੜਾ ਭੂਟਾਨ ਔਰ ਇਹ ਜਿਹੜਾ ਨੇਪਾਲ, ਇਹ 5 ਫਿੰਗਰਸ ਨੇ। ਹੁਣ ਜਦੋਂ ਇਹਨਾਂ ਨੇ ਔਰ ਅਮਿਤ ਸ਼ਾਹ ਨੇ ਕਿਹਾ ਜੀ ਆਪ ਅਕਸਾਈ ਚਿੰਨ ਵੀ ਲੈਣਾ ਹੈ, ਹੁਣ ਅਕਸਾਈ ਚਿੰਨ ਦਾ ਮਤਲਬ ਆਲਰੇਡੀ 32,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟੋਰੀ ਜਿਹੜੀ ਚਾਈਨਾ ਨੇ 1962 'ਚ ਲਈ ਹੈ। ਫਿਰ ਕੱਲਾ ਇਹੀ ਨਹੀਂ, ਜੇ ਤੁਸੀਂ ਪਿਛਲੇ ਇਹਨਾਂ ਦੇ ਫੌਜੀ ਚੀਫ ਰਹੇ ਉਹ ਜੇ ਸਿੰਘ ਹੋਏ, ਦੂਜਾ ਹੋਏ, ਬੜੇ ਫਖਰ ਨਾਲ ਕਹਿੰਦੇ ਸੀ ਵੀ ਆਰ ਰੈਡੀ ਫॉर ਦਾ 2 ਥੀਏਟਰ ਵਾਰ, ਕਿ ਜੇ ਚਾਈਨਾ ਪਾਕਿਸਤਾਨ ਇਕੱਠੇ ਹੋ ਕੇ ਵੀ ਸਾਡੇ ਕੋਲ ਵੀ ਹੈਵ ਦਾ ਕੈਪੇਬਿਲਿਟੀ। ਖੁਦ ਹੀ ਇਹਨਾਂ ਨੇ ਉਹਨੂੰ ਵਾਰ ਡਾਕਟਰੀਨ ਕਹਿਣ ਲੱਗ ਗਏ, ਜਿਵੇਂ ਹੁਣੇ ਕਹਿੰਦੇ ਨਿਊ ਨਾਰਮਲ, ਇਹ ਲਫ਼ਜ਼ਾਂ ਦੇ ਨਾਲ ਖੇਡਦੇ ਨੇ, ਇਹਨਾਂ ਨੂੰ ਉਸ ਦੇ ਬਿਯੋਂਡ ਕੀ ਹੁੰਦਾ ਹੈ ਜਾਂ ਉਸ ਤੇ ਪਹਿਰਾ ਕਿਵੇਂ ਦੇਣਾ ਇਹਦਾ ਪਤਾ ਨਹੀਂ ਹੈ। ਉਦੋਂ ਵੀ ਕਹਿਣ ਲੱਗ ਗਏ ਜੀ ਨਿਊ ਵਾਰ ਡਾਕਟਰੀਨ। ਜੇ ਸਿੰਘ ਨੇ ਇਹ ਕਹਿਤਾ, ਉਹ ਮਲਕ ਆਇਆ ਉਹਨੇ ਇੱਕ ਕਦਮ ਹੋਰ ਅੱਗੇ ਜਾ ਕੇ ਵੀ ਆਰ ਕੇਪੇਬਲ। ਹੁਣ ਜਦੋਂ ਰਾਫੇਲ ਇਹਨਾਂ ਨੇ ਲਏ, ਰਾਫੇਲ ਪਾਕਿਸਤਾਨ ਲਈ ਤਾਂ ਨਹੀਂ ਸੀ ਲਏ, ਰਾਫੇਲ ਉਹਨਾਂ ਨੂੰ ਲੱਗਦਾ ਸੀ ਕਿ ਵੀ ਚਾਈਨਾ ਕੋਲ ਉਹਦਾ ਤੋੜ ਨਹੀਂ ਹੈ। ਹੁਣ ਜਿਹੜੇ J-30 ਨੇ ਚਾਈਨਾ ਦੇ ਨੇ, ਉਹਨਾਂ ਨੇ ਇਹਨਾਂ ਦੀ ਭੂਤਨੀ ਭੁਲਾ ਦਿੱਤੀ। ਸੋ ਮਤਲਬ ਇਹ ਹੈ ਵੀ ਇਸ ਸਾਰੇ ਕ੍ਰਾਈਸਿਸ 'ਚੋਂ ਪਾਕਿਸਤਾਨ ਨੇ ਤਾਂ ਚਲੋ ਆਪਣੀ ਰਿਟ ਦਿਖਾਈ ਹੈ, ਜੇ ਕੁੱਲ ਮਿਲਾ ਕੇ ਕਹਿਣਾ ਹੋਏ ਲੂਜ਼ਰ ਤਾਂ ਇੰਡੀਆ ਹੀ ਹੈ, ਉਹ ਕਿਸੇ ਪਾਸਿਓਂ ਵੀ ਤੁਸੀਂ ਦੇਖ ਲਓ। ਤੇ ਜੇ ਸਭ ਤੋਂ ਵੱਡਾ ਕੋਈ ਗੇਨਰ ਹੈ ਜਾਂ ਜਿਹਨੇ ਆਪਣਾ ਜਿਹੜਾ ਉਹ ਰੁਤਬਾ ਅਪ ਕੀਤਾ ਤਾਂ ਉਹ ਚਾਈਨਾ ਹੈ। ਔਰ ਇਹਦੇ 'ਚ ਚਾਈਨਾ ਪਾਕਿਸਤਾਨ ਜਿਹੜੀ ਐਕਸਿਸ ਹੈ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਮਜ਼ਬੂਤੀ ਦੇ ਨਾਲ, ਬਾਕੀ ਸਾਰੇ ਹੁਣ ਤਾਂ ਉਹਨਾਂ ਦੀਆਂ ਜੁਆਇੰਟ ਡਰਿਲ, ਜੁਆਇੰਟ ਐਕਸਰਸਾਈਜ਼ਸ ਦੂਜੇ ਤੀਜੇ ਉਹ ਤਾਂ ਪਹਿਲਾਂ ਹੀ ਹੁੰਦੀਆਂ ਸੀ, ਹੁਣ ਉਹਨਾਂ ਨੇ, ਔਰ ਇੱਕ ਪਾਰਟ ਜਿਹੜਾ ਸਾਰੀ ਡਿਸਕਸ਼ਨ ਕਿਤੇ ਨਹੀਂ ਆਇਆ, ਅੱਜ ਵੀ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਜਿਹੜਾ ਹੈ ਉਹ ਇੰਟਰਨੈਟ ਫੰਕਸ਼ਨਲ ਨਹੀਂ ਹੈ, ਅਦਰਵਾਈਜ਼ ਨਹੀਂ ਹੈ। ਉਹ ਚਾਈਨਾ ਰਾਹੀਂ ਪਾਕਿਸਤਾਨ ਨੇ ਜਿਵੇਂ ਇਹਨਾਂ ਦਾ ਉਹ ਸਾਰਾ ਕੁਝ ਜਾਮ ਕੀਤਾ ਸਿਸਟਮ। ਇਸ ਤੋਂ ਪਹਿਲਾਂ ਚਾਈਨਾ ਨੇ ਇੱਕ ਵਾਰ ਬੰਬੇ 'ਚ ਉਹਨਾਂ ਦੀ ਸਟਾਕ ਐਕਸਚੇਂਜ ਸਭ ਕੁਝ ਪ੍ਰੋਪਰ ਜਿਹੜਾ ਉਹ ਜਾਮ ਕਰਦਾ ਸੀ, ਸਾਈਬਰ ਅਟੈਕ। ਸੋ ਜਿਹੜਾ ਸਾਈਬਰ ਅਟੈਕ ਦਾ ਐਲੀਮੈਂਟ ਹੈ ਇਸ ਦੇ ਵਿੱਚ ਚਾਈਨਾ ਦਾ ਅਪਰ ਹੈਂਡ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਚਾਈਨਾ ਦਾ ਅਪਰ ਹੈਂਡ ਹੈ, ਹਵਾਈ ਤਾਕਤ ਦੇ ਲਿਹਾਜ਼ ਨਾਲ ਉਹਨਾਂ ਨੇ ਦੱਸ ਦਿੱਤਾ ਵੀ ਇਹ ਰਾਫੇਲ ਜਿਹੜੇ ਤੁਹਾਨੂੰ ਸੀ ਜੀ, ਅਸੀਂ ਤਾਂ ਹੁਣ ਲਦਾਖ ਤੇ ਦੂਜੇ ਤੀਜੇ ਰੀਜਨ 'ਚ, ਔਰ ਉਦੋਂ ਜਦੋਂ ਰਾਫੇਲ ਇਹਨਾਂ ਨੇ ਲਏ ਉਹਨਾਂ ਦੇ ਐਨਾਲਿਸਟ ਕਹਿੰਦੇ ਸੀ ਜੀ ਇਹਦਾ ਤਾਂ ਤੋੜ ਚਾਈਨਾ ਕੋਲ ਵੀ ਨਹੀਂ ਹੈ, ਇਹ ਪਾਕਿਸਤਾਨ ਦੇ ਜਿਹੜੇ ਨੇ F-16 ਜਾਂ ਦੂਜੇ ਤੀਜੇ ਤਾਂ ਕੁਝ ਵੀ ਨਹੀਂ ਹੈ ਇਹਦੇ ਸਾਹਮਣੇ। ਸੋ ਉਹ ਸਾਰਾ ਜਿਹੜਾ ਉਹਨਾਂ ਦਾ ਪਾਰਟ ਹੈ ਉਹ ਥੱਲੇ ਡਿੱਗਦਾ। ਸੋ ਮੈਂ ਸਮਝਦਾ ਵੀ ਚਾਈਨਾ ਹੁਣ ਤੱਕ ਥੋੜ੍ਹਾ ਬਹੁਤ ਡੋਸਾਈਲ ਲੈਵਲ ਦੇ ਉੱਤੇ ਇੰਡੀਆ ਨੂੰ ਪ੍ਰੋਵੋਕ ਕਰਨ ਲਈ ਉਹ ਬਿਆਨਬਾਜ਼ੀ ਨਹੀਂ ਸੀ ਕਰਦੇ, ਪਰ ਹੁਣ ਉਹਨਾਂ ਦਾ ਮੈਂ ਇੱਕ ਜਿਹੜਾ ਐਕਸਪਰਟ ਹੈ ਔਰ ਉਹਨਾਂ ਦੀ ਇਸ ਫੀਲਡ ਦਾ, ਉਹ ਬੜਾ ਐਗਰੈਸਿਵਲੀ ਇੰਡੀਆ ਨੂੰ ਜਿਹੜਾ ਸੁਣਾ ਰਿਹਾ ਸੀ ਕਿ ਵੀ ਇਹ
ਤੁਸੀਂ ਜੋ ਕੁਝ ਕਰ ਰਹੇ ਹੋ ਇਹਦੇ ਕਨਸੀਕੁਐਂਸਿਸ ਤੁਸੀਂ ਕਦੇ ਸੋਚੇ ਨਹੀਂ ਨੇ। ਸੋ ਚਾਈਨਾ ਦੇ ਲਈ ਤਾਂ ਕੋਈ ਗਰਾਊਂਡ ਟਰੂਪ ਉਤਾਰਨ ਦੀ ਲੋੜ ਹੀ ਨਹੀਂ ਹੈ। ਉਹ ਭਾਵੇਂ ਇਸ ਸਾਰੇ ਨੂੰ ਕਿਵੇਂ ਜਿਹੜਾ ਉਹ ਇਹਦਾ ਉਹ ਰਾਹ ਬਦਲ ਸਕਦੇ ਨੇ, ਉਹ ਤਾਂ ਉਹਦੇ ਅਲਾਈ ਪਾਕਿਸਤਾਨ ਨੇ ਦੱਸ ਦਿੱਤਾ ਵੀ ਇੰਡੀਆ ਤਾਂ ਪਾਕਿਸਤਾਨ ਦੇ ਨਾਲ ਵੀ ਜਿਹੜਾ ਉਹਦਾ ਕੋਈ ਮੈਚ ਨਹੀਂ ਹੈ, ਤਾਂ ਚਾਈਨਾ ਦੇ ਨਾਲ ਤਾਂ ਇਹਨਾਂ ਨੇ ਕੀ ਟੱਕਰ ਲੈਣੀ ਹੈ। ਇਹਦੇ ਵਿੱਚ ਜੇ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਚਾਈਨਾ ਨੂੰ ਐਜ਼ ਅ ਫੈਕਟਰ ਦੇਖ ਕੇ ਗੱਲ ਕਰਦੇ ਹਾਂ, ਜੇ ਇੱਥੇ ਸਿੱਖਾਂ ਨੂੰ ਧਿਰ ਦੇ ਵਜੋਂ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਅਮਰੀਕਾ ਦੇ ਹਵਾਲੇ ਨਾਲ, ਉਸ ਪੱਖੋਂ ਸਮਝਿਆ ਜਾਵੇ ਤੇ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਨੂੰ ਅਸੀਂ ਨੈਕਸਟ ਡੋਰ ਨੇਬਰ ਸਮਝਦੇ ਹਾਂ, ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਹੈਗੀ ਆ, ਸੋ ਸਾਡਾ ਇਸ ਦੇ ਵਿੱਚ, ਕਿਉਂਕਿ ਜੇ ਚਾਈਨਾ ਨੂੰ ਜਿਵੇਂ ਤੁਸੀਂ ਕਿਹਾ ਲੋੜ ਨਹੀਂ ਹੈਗੀ ਡਾਇਰੈਕਟ ਅਟੈਕ ਕਰਨ ਦੀ ਇੰਡੀਆ ਦੇ ਉੱਤੇ, ਆਲਰੇਡੀ ਜਿਹੜੀ ਉਹਨਾਂ ਨੇ ਪਾਕਿਸਤਾਨ ਨੂੰ ਬੈਕਿੰਗ ਕੀਤੀ ਹੈ ਉਹਦੇ ਨਾਲ ਉਹਨਾਂ ਨੇ ਇੰਡੀਆ ਨੂੰ, ਜਿਹਨੂੰ ਕਹਿੰਦੇ ਹੁੰਦੇ ਆ ਵੀ ਸ਼ੀਸ਼ਾ ਦਿਖਾ ਦਿੱਤਾ ਆ ਵੀ ਭਾਈ ਤੁਸੀਂ ਕਿੱਥੇ ਖੜੇ ਹੋ। ਜੇ ਉਹ ਅੱਗੇ ਮੋਰ ਅਗਰੈਸਿਵਲੀ ਉਹ ਕਰਦੇ ਆ, ਪਰਸਿਊ ਕਰਦੇ ਆ ਇਸ ਪਾਲਿਸੀ ਨੂੰ, ਤੇ ਆਉਣ ਵਾਲੇ 5 10 15 20 ਸਾਲਾਂ ਦੇ ਵਿੱਚ ਦੇ ਕੈਨ ਗੋ ਫਰਦਰ। ਉਹਨਾਂ ਦੇ ਸਾਹਮਣੇ ਕਸ਼ਮੀਰ ਵੀ ਇੱਕ ਆਪਸ਼ਨ ਹੈ, ਉਹਨਾਂ ਦੇ ਸਾਹਮਣੇ ਪੰਜਾਬ ਵੀ ਇੱਕ ਆਪਸ਼ਨ ਹੈਗੀ ਹੈ, ਜੇ ਕੋਈ ਉਹ ਡਿਪਲੋਮੈਟਿਕ ਲੈਵਲ ਦੇ ਉੱਤੇ ਕੋਈ ਉਸ ਕਿਸਮ ਦੀ ਸਪੋਰਟ ਪਾਕਿਸਤਾਨ ਦੇ ਥਰੂ ਉਹ ਹੁੰਦੀ ਹੈ, ਜਿਹਦਾ ਤੁਸੀਂ ਵੀ ਹਮੇਸ਼ਾ, ਜਾਂ ਜਿਹੜੀਆਂ ਪੰਜਾਬ ਦੇ ਵਿੱਚ ਧਿਰਾਂ ਨੇ ਉਹ ਵੀ ਹਮੇਸ਼ਾ ਜ਼ਿਕਰ ਕਰਦੀਆਂ ਨੇ ਵੀ ਭਾਈ ਇੱਕ ਬਫਰ ਸਟੇਟ ਜਿਹੜੀ ਹੈ ਉਹ ਕਮਿਊਨਿਸਟ ਚਾਈਨਾ, ਇਸਲਾਮਿਕ ਪਾਕਿਸਤਾਨ ਤੇ ਹਿੰਦੂ ਇੰਡੀਆ ਦੇ ਵਿਚਾਲੇ ਚਾਹੀਦੀ ਹੈ, ਜਿਹੜਾ ਕਿ ਇੱਕ ਪਰਮਾਨੈਂਟ ਸੋਲਿਊਸ਼ਨ ਹੋਊਗਾ ਪੀਸ ਦੇ ਲਈ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ। ਸੋ ਉਸ ਹਵਾਲੇ ਨਾਲ ਕੀ ਤੁਸੀਂ ਪਾਲਿਸੀ ਦੇਖਦੇ ਹੋ ਜਾਂ ਸਮਝਦੇ ਹੋ ਵੀ ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਹੈ ਉਹਦੀ ਪੋਸੀਬਿਲਿਟੀ ਕੀ ਹੈ, ਤੇ ਜੇ ਉਸ ਪੱਖੋਂ ਕੋਈ ਪਾਕਿਸਤਾਨ ਦੇ ਹਵਾਲੇ ਨਾਲ ਕੋਈ ਉਹ ਕੀਤਾ ਜਾ ਸਕਦਾ? ਕਿਉਂਕਿ ਇਸ ਕਨਫਲਿਕਟ ਦੇ ਵਿੱਚ ਉਸ ਕਿਸਮ ਦੀ ਬਿਆਨਬਾਜ਼ੀ ਵੀ ਬਹੁਤ ਹੋਈ ਹੈ ਮੀਡੀਆ ਦੇ ਵਿੱਚ। ਸੋ ਮੀਡੀਆ ਦੇ ਵਿੱਚ ਗੱਲਾਂ ਹੋਣੀਆਂ ਇੱਕ ਲੈਵਲ ਦੇ ਉੱਤੇ, ਉਹਨਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਤੇ ਜਾਂਦਾ ਆ, ਜਿਹੜੇ ਪਾਲਿਸੀ ਜਾਂ ਪੋਲੀਟੀਕਲ ਲੌਬਿੰਗ ਹੁੰਦੀ ਹੈ ਉੱਥੇ ਤੱਕ। ਦੇਖੋ, ਇੰਡੀਆ ਦਾ ਬਹੁਤ ਸਾਰਾ ਰਿਐਕਸ਼ਨ ਸਿਚੁਏਸ਼ਨ ਨੂੰ ਦੇਖਦੇ ਆ, ਨੀ ਜਰਕ ਰਿਐਕਸ਼ਨ ਅਸੀਂ ਉਹਨੂੰ ਕਹਿੰਦੇ ਆ, ਵੈਲ ਥਾਟ ਆਫ ਨਹੀਂ ਹੁੰਦਾ। ਤੁਸੀਂ ਚਾਈਨਾ ਫੈਕਟਰ ਦੀ ਲੌਂਗ ਟਰਮ ਗੱਲ ਕੀਤੀ। ਹੁਣ ਜੇ ਇੰਡੀਆ ਨੇ ਵਨ ਸਾਈਡਡਲੀ ਜਾਂ ਬਿਨਾਂ ਕੰਸਲਟ ਕੀਤੇ ਕਿਸੇ ਨੂੰ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ, ਜਿਹਨੂੰ ਰਿਪੀਟ ਕਰ ਰਹੇ ਨੇ ਬਾਰ-ਬਾਰ ਕਿ ਜੀ ਅਸੀਂ ਤਾਂ ਉਹਦਾ ਸਾਹ ਰੋਕ ਦਿਆਂਗੇ, ਅਸੀਂ ਤਾਂ ਉਹਦਾ, ਉਹਨਾਂ ਨੂੰ ਇਹ ਭੁੱਲ ਗਿਆ ਕਿ ਵੀ ਬ੍ਰਹਮਪੁੱਤਰਾ ਰਿਵਰ ਜਿਹੜੀ ਉਹਨਾਂ ਦੀ ਲਾਈਫ ਲਾਈਨ ਹੈ ਭਾਰਤ ਦੇ ਬਹੁਤ ਸਾਰੇ ਹਿੱਸੇ ਦੀ, ਅਸਾਮ ਚੋਂ ਲੈ ਕੇ ਥੱਲੇ ਤੱਕ ਬੰਗਾਲ ਤੱਕ, ਉਹਦੇ 'ਤੇ ਚਾਈਨਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਔਰ ਉਹਦੇ ਲਈ ਡਾਈਵਰਟ ਕਰਨਾ ਕਿੰਨਾ ਔਖਾ ਹੈ। ਹੁਣ ਪੰਜਾਬ ਦਾ ਐਂਗਲ ਇਸ ਲਈ ਇੰਪੋਰਟੈਂਟ ਹੈ ਕਿ ਸਾਡਾ ਸਭ ਤੋਂ ਵੱਡਾ ਦਰਿਆ ਸਤਲੁਜ ਹੈ, ਸਤਲੁਜ ਦੇ ਉੱਤੇ ਹੀ ਭਾਖੜਾ ਡੈਮ ਹੈ, ਤੇ ਸਤਲੁਜ ਚਾਈਨਾ ਚੋਂ ਨਿਕਲਦਾ ਤਿੱਬਤ ਚੋਂ। ਔਰ ਆਲਰੇਡੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਕਿ ਇੱਕ ਖਬਰ ਜਿਹੜੀ ਬਾਅਦ 'ਚ ਦਬਾ ਦਿੱਤੀ ਇਹਨਾਂ ਨੇ, ਕਿਉਂਕਿ ਜਿਹੜੇ ਸਤਲੁਜ ਹੈ ਜਿਹੜੇ ਹਿਮਾਚਲ ਦੇ ਏਰੀਏ 'ਚੋਂ ਨਿਕਲ ਕੇ ਆਉਂਦਾ, ਜਿਹੜਾ ਜ਼ਾਹਰ ਹੈ ਪੰਜਾਬ ਦੀਆਂ ਨੈਚੁਰਲ ਹਿਲਸ ਨੇ ਜਿਨ੍ਹਾਂ ਨੂੰ ਇਹਨਾਂ ਨੇ 1966 'ਚ ਉਹਨਾਂ ਦੇ ਹਵਾਲੇ ਕੀਤਾ ਹਿਮਾਚਲ ਦੇ, ਫਲੈਸ਼ ਫਲੱਡ ਆਏ ਸੀ ਸਿਰਮੌਰ, ਕਿਨੌਰ, ਲਾਹੌਲ ਸਪੀਤੀ ਵੈਲੀ 'ਚੋਂ ਨਿਕਲ ਕੇ, ਔਰ ਉਹਦੇ 'ਚ ਆਇਆ ਸੀ ਕਿ ਵੀ ਚਾਈਨਾ ਨੇ ਜਿਹੜਾ ਸਤਲੁਜ ਜਿੱਥੋਂ ਨਿਕਲਦਾ ਹੈ ਤਿੱਬਤ 'ਚੋਂ ਜੀ, ਉਸ ਦੇ ਪਾਣੀਆਂ ਨੂੰ ਉਹਨਾਂ ਨੇ ਜਿਹੜਾ ਉਹ ਡੈਮ ਕਰਕੇ ਜਿਹੜਾ ਸਡਨਲੀ ਛੱਡਿਆ ਕਿ ਟੈਸਟ ਕੀਤਾ ਉਹਨਾਂ ਨੇ ਕੀ ਹੈ। ਸੋ ਸਾਡੇ ਲਈ ਵੀ ਇਹ ਇੱਕ ਇੰਪੋਰਟੈਂਸ ਵਾਲੀ ਗੱਲ ਹੈ ਕਿ ਜੇ ਭਾਰਤ ਇਸ ਕਿਸਮ ਦੀ ਸ਼ਰਾਰਤ ਦੇ ਉੱਤੇ ਆਇਆ ਤੇ ਚਾਈਨਾ ਤਾਂ ਬੈਠਾ ਹੀ ਔਨ ਦਾ ਰੂਫ ਆਫ ਦਾ ਵਰਲਡ ਹੈ ਤਿੱਬਤ ਦੇ ਵਿੱਚ, ਜਿੱਥੇ ਉਹ ਕੰਟਰੋਲ ਕਰ ਰਿਹਾ ਹੈ ਸਾਰੇ ਪਾਰਟ ਨੂੰ। ਸੋ ਇਹ ਸਾਰੇ ਦੇ ਚੱਲਦੇ ਆ ਚਾਈਨਾ, ਜਿਵੇਂ ਮੈਂ ਕਿਹਾ ਵੀ ਚਾਈਨਾ ਦਾ ਹਮੇਸ਼ਾ ਹੀ ਬੜਾ ਕੌਸ਼ੀਅਸ ਉਹਨਾਂ ਦੀ ਲਾਈਨ ਹੁੰਦੀ ਹੈ, ਉਹ ਗੱਲ ਮੂੰਹ ਘੱਟ ਕਹਿੰਦੇ ਨੇ, ਐਕਟ ਜ਼ਿਆਦਾ ਕਰਦੇ ਨੇ। ਹੁਣ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਚਾਈਨਾ ਫੈਕਟਰ ਜਿਹੜਾ ਹੈ ਉਹ ਸਿੱਖਾਂ ਦੇ ਲਈ, ਹਾਲਾਂ ਕਿਉਂਕਿ ਚਾਈਨਾ ਨਾਲ ਭਾਵੇਂ ਸਾਡਾ ਜਨਮ ਸਾਖੀ ਅਕਾਊਂਟ ਜਾਂ ਹਿਸਟਰੀ ਗੁਰੂ ਨਾਨਕ ਪਾਤਸ਼ਾਹ ਦੇ ਚਾਈਨਾ ਫੇਰੇ ਦੀ ਗੱਲ ਕਰਦੀ ਹੈ, ਪਰ ਅਨਫੋਰਚੂਨੇਟਲੀ ਚਾਈਨਾ ਦੇ ਵਿੱਚ ਕੋਈ ਵੀ ਇਸ ਕਿਸਮ ਦਾ ਹਿਸਟੋਰੀਕਲ ਮੁਕਾਮ ਸਿੱਖ ਇਤਿਹਾਸਕ ਤੋਂ ਨਹੀਂ ਇਸਟੈਬਲਿਸ਼ ਰਹਿ ਸਕਿਆ ਜਾਂ ਓਵਰ ਏ ਪੀਰੀਅਡ ਆਫ ਟਾਈਮ ਉਹ ਲਾਸ ਹੋਇਆ। ਇਸ ਲਈ ਸਾਡਾ ਉਸ ਕਿਸਮ ਦਾ ਸਬੰਧ ਨਹੀਂ ਜੁੜਦਾ। ਹਾਂ,
ਇੱਕ ਪਾਰਟ ਜ਼ਰੂਰ ਹੈ ਕਿ ਵੀ ਜਦੋਂ ਅਸੀਂ ਸਰਕਾਰੇ ਖਾਲਸਾ ਜੀਓ ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ, ਜਿਹਦੇ ਨਾਲ 1842 ਦੇ ਵਿੱਚ ਸੰਧੀ ਹੁੰਦੀ ਹੈ ਸਰਕਾਰੇ ਖਾਲਸਾ ਜੀਓ ਲਾਹੌਰ ਦਰਬਾਰ, ਐਂਪਰਰ ਆਫ ਚਾਈਨਾ ਐਂਡ ਦਲਾਈ ਲਾਮਾ ਆਫ ਤਿੱਬਤ, ਜਿਹਦੇ 'ਚ ਕਿ ਤਿੱਬਤ ਨੂੰ ਐਜ਼ ਏ ਬਫਰ ਸਟੇਟ ਜਿਹੜਾ ਉਹ ਮੰਨਿਆ ਗਿਆ ਸੀ। ਔਰ ਇਹੀ ਕਾਰਨ ਹੈ ਕਿ ਸਾਰੀ ਗਿਲਗਿਤ ਬਾਲਟਿਸਤਾਨ ਔਰ ਇਹ ਸਾਰਾ ਜਿਹੜਾ ਏਰੀਆ ਲਦਾਖ, ਜਿਹਨੂੰ ਛੋਟਾ ਤਿੱਬਤ ਕਹਿੰਦੇ ਨੇ, ਇਹ ਸਿੱਖ ਰਾਜ ਦਾ ਹਿੱਸਾ ਸੀ। 1842 ਦੇ ਵਿੱਚ ਇਸ ਨੂੰ ਮੰਨ ਲਿਆ ਗਿਆ ਸੀ। ਸੋ ਉਹਦੇ 'ਚ ਥੋੜ੍ਹਾ ਬਹੁਤ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਲੋਨੀਅਲ ਪੀਰੀਅਡ ਬ੍ਰਿਟਿਸ਼ਰਜ਼ ਨੇ ਜਿਹੜੇ ਉਹ ਭਰਤੀ ਕਰਦੇ ਸੀ ਸਿੱਖਾਂ ਨੂੰ ਜਾਂ ਪੰਜਾਬੀ ਮੁਸਲਮਾਨਾਂ ਨੂੰ ਸ਼ੰਘਾਈ ਜਾਂ ਹਾਂਗਕਾਂਗ ਜਾਂ ਦੂਜੇ ਤੀਜੇ ਉੱਥੇ ਚੀਨੀਆਂ ਨੂੰ ਸੁਪਰੈਸ ਕਰਨ ਦੇ ਲਈ ਉਹਨਾਂ ਦਾ ਇਸਤੇਮਾਲ ਕਰਦੇ ਸੀ। ਸੋ ਉਹਨਾਂ ਦੇ ਵਿੱਚ ਕੋਈ ਬਹੁਤੀਆਂ ਉਹ ਪਲੇਜ਼ੈਂਟ ਮੈਮਰੀਜ਼ ਨਹੀਂ ਨੇ ਉਸ ਪੀਰੀਅਡ ਦੀਆਂ। ਰਾਦਰ ਚਾਈਨੀਜ਼ ਜ਼ਬਾਨ ਦੇ ਵਿੱਚ ਲੰਮਾ ਚੌੜਾ ਟਰਬਨਡ ਬੰਦਾ, ਉਹਦੇ ਲਈ ਲਫ਼ਜ਼ ਮੂਲੋ ਸ਼ਾਹ ਹੈ, ਜਿਸ ਦਾ ਮਤਲਬ ਇੱਕ ਦਿਓ ਹੁੰਦਾ, ਇੱਕ ਖੌਫ ਦਾ ਪ੍ਰਤੀਕ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦਾ ਥੋੜ੍ਹਾ ਬਹੁਤ ਇੰਟਰਸਟ ਸਿੱਖ ਫੈਕਟਰ ਦੇ ਵਿੱਚ, ਜਦੋਂ ਚਾਈਨਾ ਦਾ ਜਿਹੜਾ ਐਂਬੈਸਡਰ ਸੀ ਦਿੱਲੀ ਦੇ ਵਿੱਚ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਆਇਆ ਔਰ ਹੁਣ ਉਹ ਸ਼ਾਇਦ ਫੋਰਨ ਸੈਕਟਰੀ ਫੋਰਨ ਆਫਿਸ ਦੇ ਵਿੱਚ ਅਪ ਗਿਆ। ਉਹਨੇ ਬਰਾਬਰ ਜਿਹੜਾ ਉਹ ਦਿਲਚਸਪੀ ਕਾਇਮ ਰੱਖੀ ਹੋਈ ਹੈ। ਔਰ ਪਿਛਲੇ ਪੀਰੀਅਡ ਜਦੋਂ ਕਿਸਾਨ ਮੂਵਮੈਂਟ ਪੰਜਾਬ ਦੇ ਵਿੱਚ ਚੱਲ ਰਹੀ ਸੀ, ਚਾਈਨੀਜ਼ ਮੀਡੀਆ ਨੇ ਉਸ ਨੂੰ ਕਾਫੀ ਕਵਰੇਜ ਦਿੱਤੀ ਹੈ। ਔਰ ਮੈਨੂੰ ਇਹ ਲੱਗਦਾ ਵੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਇਹ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਇਹਦੇ ਥੱਲੇ ਭਾਵੇਂ ਭਾਰਤ ਪੰਜਾਬ 'ਚ ਬੜੀਆਂ ਬੜੀਆਂ ਸੜਕਾਂ ਜਿਹੜੀਆਂ ਨੇ ਉਹ ਜ਼ਮੀਨਾਂ ਐਕਵਾਇਰ ਕਰ ਰਿਹਾ, ਕਿੰਨੇ ਹਜ਼ਾਰ ਏਕੜ ਇੱਧਰ ਉੱਧਰ, ਉਹਨਾਂ ਦਾ ਕੀ ਮਕਸਦ ਹੈ। ਪਰ ਮੈਨੂੰ ਇਹ ਲੱਗਦਾ ਵੀ ਇੱਕ ਸਟੇਜ ਦੇ ਉੱਤੇ ਜੇ ਇਹ ਜਿਹੜਾ ਇੰਟਰਨੈਸ਼ਨਲ ਵਪਾਰ ਜਾਂ ਦੂਜਾ ਉਹਦੇ 'ਚ ਵੀ ਪੰਜਾਬ ਖਾਸ ਤੌਰ 'ਤੇ ਸਾਡੀ ਧਰਤੀ ਦੀ ਜਿਹੜੀ ਹੈ ਉਹ ਵੀਟ ਰਾਈਸ, ਜਿਹੜਾ ਅਸੀਂ ਵੱਡੇ ਪ੍ਰੋਡਿਊਸਰ ਹੈ ਅੱਜ ਵੀ, 40% ਤੋਂ ਜ਼ਿਆਦਾ ਵੀਟ ਔਰ ਰਾਈਸ ਸੈਂਟਰ ਪੂਲ ਦੇ ਵਿੱਚ ਪੰਜਾਬ ਦਿੰਦਾ। ਸੋ ਇਹ ਕੁਝ ਚੀਜ਼ਾਂ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪ ਹੁੰਦੀਆਂ ਨੇ। ਪਰ ਇੱਕ ਗੱਲ ਕਲੀਅਰ ਹੈ, ਜੇ ਭਾਰਤ ਨੇ ਚੀਨ ਨੂੰ ਦੁਸ਼ਮਣ ਐਲਾਨਿਆ ਹੋਇਆ ਤੇ ਚਾਈਨਾ ਨੇ ਜਿਸ ਅੰਦਾਜ਼ 'ਚ ਬੰਗਲਾਦੇਸ਼ ਨੂੰ ਅਡਾਪਟ ਕੀਤਾ, ਜਿਵੇਂ ਜਿਹੜਾ 에ਅਰ ਬੇਸ ਉਹਨਾਂ ਦਾ ਸਿਲੀਗੁੜੀ ਚਿਕਨ ਨੈਕ ਤੋਂ 12 ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਆ, ਉਹਨੂੰ ਬੰਗਲਾਦੇਸ਼, ਪਾਕਿਸਤਾਨ ਔਰ ਚਾਈਨਾ ਡਿਵੈਲਪ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਬਈ ਚਾਈਨਾ ਦੇ ਜਿਸ ਲੈਵਲ ਦੇ ਉੱਤੇ ਉਹ ਸਾਰੇ ਸੰਕਟ ਨੂੰ ਦੇਖਦੇ ਨੇ, ਸਮਝਦੇ ਨੇ, ਉਹਨਾਂ ਨੇ ਬੇਸ਼ੱਕ ਕੋਈ ਪਬਲਿਕਲੀ ਇਸ ਕਿਸਮ ਦਾ ਹਿੰਟ ਆਊਟ ਨਹੀਂ ਕੀਤਾ ਹੋਇਆ ਸਿੱਖ ਫੈਕਟਰ ਪ੍ਰਤੀ, ਲੇਕਿਨ ਕਸ਼ਮੀਰ ਪ੍ਰਤੀ ਉਹਨਾਂ ਦਾ ਇਹ ਕਹਿਣਾ ਵੀ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਉਹਨਾਂ ਨੇ 2019 ਵਾਲਾ ਜਿਹੜਾ ਇਹਨਾਂ ਦਾ ਰੁਤਬਾ ਹੈ ਉਹਨੂੰ ਯੂਨੀਅਨ ਟੈਰੀਟਰੀ ਬਣਾਉਣਾ, ਉਹਨੂੰ ਵੀ ਐਕਸੈਪਟ ਨਹੀਂ ਕੀਤਾ ਹੋਇਆ। ਚਾਈਨਾ ਡਿਸਪਿਊਟਡ ਟੈਰੀਟਰੀ ਮੰਨਦਾ ਹੈ। ਔਰ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਜਿਸ ਪੜਾਅ ਦੇ ਵਿੱਚ ਦਾਖਲ ਹੋਈ ਹੈ ਮਿਲਟਰੀ ਅਲਾਇੰਸ ਦੇ, ਉਹਦੇ ਥੱਲੇ ਮੈਨੂੰ ਲੱਗਦਾ ਕਿ ਵੀ ਸਿੱਖ ਫੈਕਟਰ ਵੀ ਜਿਹੜਾ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੀਆਂ ਨਜ਼ਰਾਂ 'ਚ ਵੀ ਰਡਾਰ ਸਕਰੀਨ 'ਤੇ ਆਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਵਿਊਅਰਸ, ਗੱਲਬਾਤ ਨੂੰ ਅੱਗੇ ਤੋਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। सुन राहिया राहे जांदे आ तू लिख रखी ये बात, मेरा डूबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪਾਪ ਕਮਾਉਂਦੇ।
ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿੱਥੇ ਅਸੀਂ ਸਿੱਖਾਂ ਦੀ ਇੱਕ ਧਿਰ ਵਜੋਂ ਜਿਹੜੀ ਰੈਕਗਨੀਸ਼ਨ ਹੈ ਉਸ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਸੋ ਮੈਂ ਸਮਝਦਾ ਵੀ ਚਲੋ ਇਹ ਵੀ ਇੱਕ ਚੰਗਾ ਫੈਕਟਰ ਹੈ ਜਾਂ ਚੰਗੀ ਗੱਲ ਹੈ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਹੁਣ ਉਹ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ ਦਿਲਚਸਪੀ ਲੈਂਦੀਆਂ ਨੇ। ਇੰਟਰਨੈਸ਼ਨਲੀ ਜਿੱਥੇ ਜਿੱਥੇ ਡਾਇਸਪੋਰਾ ਸਿੱਖ ਬੈਠੇ ਆ ਜਿਹੜੇ ਮੁਲਕਾਂ ਦੇ ਵਿੱਚ, ਉਹ ਆਪੋ ਆਪਣੇ ਖਿੱਤੇ ਦੇ ਵਿੱਚ ਵੀ ਤੇ ਉਸ ਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜੀ ਪੋਲੀਟਿਕਸ ਚੱਲ ਰਹੀ ਹੁੰਦੀ ਹੈ ਉਹਦੇ ਵਿੱਚ ਥੋੜ੍ਹੀ ਬਹੁਤ ਇਨਵੋਲਵਮੈਂਟ ਜਾਂ ਜਿਹੜੇ ਲੋਕ ਜਿਹੜੇ ਪੋਲੀਟੀਕਲ ਸਫੀਅਰਸ ਦੇ ਵਿੱਚ ਵਿਚਰਦੇ ਆ ਲੋਕ, ਉਹਨਾਂ ਦੇ ਨਾਲ ਕੋਈ ਨਾ ਕੋਈ ਰਾਬਤਾ ਜਾਂ ਆਪਣਾ ਪੱਖ ਉਹਨਾਂ ਤੱਕ ਪਹੁੰਚਾਉਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲਾਂ ਦੇ ਵਿੱਚ ਚੰਗੀ ਇੱਕ ਡਿਵੈਲਪਮੈਂਟ ਹੋਈ ਹੈ। ਸੋ ਇਸੇ ਹਵਾਲੇ ਦੇ ਨਾਲ ਹੁਣ ਜਿਹੜੀ ਇੱਕ G7 ਸਮਿਟ ਹੋਣ ਜਾ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ, ਅਤੇ ਉਸ ਹਵਾਲੇ ਨਾਲ ਚਲੋ ਜਿੱਥੇ ਉੱਥੇ ਸਾਰੇ ਮੁਲਕ ਇਕੱਠੇ ਹੁੰਦੇ ਨੇ ਉਸ ਸਮਿਟ ਦੇ ਵਿੱਚ ਜਿਹੜੇ G7 ਦਾ ਹਿੱਸਾ ਹੈਗੇ ਆ, ਉੱਥੇ ਭਾਰਤ ਦੀ ਵੀ ਜਿਹੜੀ ਹੈ ਉਹ ਐਂਟਰੀ ਹੁੰਦੀ ਹੈ। ਹਾਲਾਂਕਿ ਬਹੁਤ ਵਾਰੀ ਉਹ ਇੱਕ ਵੱਖਰੀ ਕਿਸਮ ਦੀ ਡਿਬੇਟ ਹੁੰਦੀ ਹੈ ਜਾਂ ਇੰਡੀਅਨ ਮੀਡੀਆ ਦੇ ਵਿੱਚ ਜਿਵੇਂ ਪਿਛਲੀ G7 ਸਮਿਟ ਵੇਲੇ ਰਹੀ ਹੈ, ਉਹ ਇੱਕ ਵੱਖਰਾ ਪਾਰਟ ਹੈ। ਪਰ ਸਿੱਖਾਂ ਵੱਲੋਂ, ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੈਨੇਡਾ ਦੇ ਵਿੱਚ ਹੁਣ ਇਸ ਗੱਲ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਮੁੱਖ ਮੁੱਦਾ ਬਣਾਉਂਦਿਆਂ ਜਾਂ ਜਿਹੜੀ ਇੰਡੀਆ ਦੀ ਪਿਛਲੇ ਸਮੇਂ ਦੇ ਵਿੱਚ ਨੀਤੀ ਰਹੀ ਹੈ ਅਮਰੀਕਾ ਕੈਨੇਡਾ ਦੇ ਵਿੱਚ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਬਾਈਕਾਟ ਦਾ ਸੱਦਾ ਜਾਂ ਬਾਈਕਾਟ ਦੀ ਮੰਗ ਕੀਤੀ ਗਈ ਹੈ ਵੀ ਇੰਡੀਆ ਦਾ ਇਸ G7 ਸਮਿਟ ਦੇ ਮੌਕੇ ਦੇ ਉੱਤੇ ਕੰਪਲੀਟ ਬਾਈਕਾਟ ਕੀਤਾ ਜਾਵੇ। ਇੰਪੋਰਟੈਂਟ ਡਿਵੈਲਪਮੈਂਟ ਹੈਗੀ ਹੈ ਇਹਦੀ ਇੱਕ। ਸੋ ਇਸ ਹਵਾਲੇ ਨਾਲ ਮੈਂ ਚਾਹੂੰਗਾ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰੋ। ਦੇਖੋ, ਸਿੱਖ ਫੈਡਰੇਸ਼ਨ ਇਸ ਵੇਲੇ ਉਹਨਾਂ ਦੇ 4 ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, UK, ਯੂਰਪ ਔਰ ਆਸਟ੍ਰੇਲੀਆ 5 ਥਾਵਾਂ 'ਤੇ 2 ਕੰਟੀਨੈਂਟਸ ਦੇ ਵਿੱਚ ਉਹਨਾਂ ਦੇ ਚੈਪਟਰ ਨੇ। ਸਿੱਖ ਫੈਡਰੇਸ਼ਨ ਕੈਨੇਡਾ ਪੋਲੀਟੀਕਲੀ ਕਾਫੀ ਐਕਟਿਵ ਹੈ। ਇਸ ਤੋਂ ਬਿਫੋਰ ਜਿਹੜੀ ਕਦੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀ ਜਿਹੜੀ ਖਾਲਿਸਤਾਨ ਦੀ ਝੰਡਾ ਬਰਦਾਰ ਸੀ, ਉਸ ਦੇ ਉੱਤੇ ਜਦੋਂ ਭਾਰਤ ਸਰਕਾਰ ਨੇ ਝੂਠੇ ਇਲਜ਼ਾਮਾਂ ਰਾਹੀਂ ਪਾਬੰਦੀਆਂ ਲਾਈਆਂ, ਕੁਛ ਦੇਰ ਇੱਕ ਸਟੇਲਮੇਟ ਜਿਹਾ ਰਿਹਾ। ਹਾਲਾਂ ਬਾਅਦ 'ਚ UK ਔਰ ਦੂਸਰੇ 'ਚ ਪਾਬੰਦੀ ਚੁੱਕਣੀ ਪਈ ISYF ਤੋਂ। ਲੇਕਿਨ ਸਿੱਖ ਫੈਡਰੇਸ਼ਨ ਦੇ ਵਿੱਚ ਯੰਗ ਜਨਰੇਸ਼ਨ, ਖਾਸ ਤੌਰ 'ਤੇ ਜਿਵੇਂ ਕੈਨੇਡਾ ਦੇ ਵਿੱਚ ਮਨਿੰਦਰ ਸਿੰਘ ਨੇ, ਜਿਹੜੇ ਇਕੱਲੇ ਇਹੀ ਨਹੀਂ ਕਿ ਉਹ ਇੱਕ ਚੰਗੀ ਗੁਰਸਿੱਖੀ ਜੀਵਨ ਜਾਂਚ ਨੂੰ ਉਹਨਾਂ ਨੇ ਅਪਣਾਇਆ ਹੋਇਆ ਔਰ ਚੰਗੇ ਗੁਰਸਿੱਖ ਨੇ, ਲੇਕਿਨ ਲੌਬੀ ਦੇ ਫੀਲਡ ਦੇ ਵਿੱਚ ਵੀ, ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜੇ ਕੋਈ ਮੋਸਟ ਵਲਨਰੇਬਲ ਜਾਂ ਮੋਸਟ ਜਿਨ੍ਹਾਂ ਨੂੰ ਵਾਰਨਿੰਗ ਸੀ ਉਹ ਮਨਿੰਦਰ ਸਿੰਘ ਸਨ ਜੀ। ਔਰ ਇਸ ਸਾਰੇ ਪੀਰੀਅਡ ਦੇ ਚੱਲਦਿਆਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਭਾਈ ਕੈਨੇਡਾ ਦੇ ਵਿੱਚ ਜਿਸ ਲੈਵਲ 'ਤੇ ਇੰਡੀਅਨ ਇੰਟਰਫੀਅਰੈਂਸ ਰਹੀ, ਉਸ ਦਾ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਹੋਗ ਕਮਿਸ਼ਨ ਦੇ ਸਾਹਮਣੇ ਵੀ ਜਦੋਂ ਇਨਵੈਸਟੀਗੇਸ਼ਨ ਹੋਈ ਵੀ ਇੰਡੀਆ ਨੇ 2019-2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਕਿਸ ਲੈਵਲ ਦੀ ਇੰਟਰਫੀਅਰੈਂਸ ਕੀਤੀ ਹੈ, ਔਰ ਉਦੋਂ ਵੀ ਜਿਹੜਾ ਇੱਕ ਪੋਜ਼ੀਟਿਵ ਰੋਲ ਅਦਾ ਕੀਤਾ। ਔਰ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਪੂਰਾ ਕੁਐਸਚਨੇਅਰ ਜਾਰੀ ਕੀਤਾ ਸਿੱਖ ਫੈਡਰੇਸ਼ਨ ਕੈਨੇਡਾ ਨੇ ਔਰ ਬਾਕੀ ਸਿੱਖ ਐਕਟਿਵਿਸਟ ਨੇ ਕੈਂਡੀਡੇਟਸ ਨੂੰ ਕਿ ਤੁਸੀਂ ਦੱਸੋ ਵੀ ਤੁਹਾਡਾ ਲਾਈਨ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਕੀ ਹੋਏਗਾ, ਤੁਹਾਡਾ ਸਟੈਂਡ ਫੋਰਨ ਇੰਟਰਫੇਰੈਂਸ 'ਤੇ ਕੀ ਹੋਏਗਾ, ਸਿੱਖ ਮੁੱਦਿਆਂ 'ਤੇ ਕੀ ਹੋਏਗਾ। ਔਰ 30 ਦੇ ਕਰੀਬ ਜਿਹੜੇ ਪਾਰਲੀਮਾਨੀ ਹਲਕੇ ਉਹਨਾਂ ਨੇ ਆਇਡੈਂਟੀਫਾਈ ਕਰਕੇ ਅੱਡ-ਅੱਡ ਪਾਰਟੀਆਂ ਦੇ ਲੋਕਾਂ ਤੋਂ ਰਿਸਪੌਂਸ ਲਏ, ਜਿਹੜਾ ਬੜੀ ਸਕਸੈਸਫੁਲ ਕੈਂਪੇਨ ਸੀ। ਔਰ ਜ਼ਾਹਰ ਹੈ ਲਿਬਰਲ ਪਾਰਟੀ ਜਿੱਤੀ। ਔਰ ਅਜੇ 2-3 ਦਿਨ ਪਹਿਲਾਂ ਹੀ ਜਦੋਂ ਅਨੀਤਾ ਆਨੰਦ ਜਿਹੜੀ ਫੋਰਨ ਮਿਨਿਸਟਰ ਬਣਾਈ ਗਈ ਹੈ ਪ੍ਰਾਈਮ ਮਿਨਿਸਟਰ ਕਾਲਨੀ ਵੱਲੋਂ, ਬਿਫੋਰ ਜਿਹੜਾ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਡਿਫੈਂਸ ਮਿਨਿਸਟਰ ਵੀ ਰਹੀ ਹੈ,
ਜਦੋਂ ਇਹ ਸਾਹਮਣੇ ਆਇਆ, ਕਿਉਂਕਿ ਦੋਨਾਂ ਨੇ ਟਵੀਟ ਕੀਤਾ, ਐਸ ਜੈ ਸ਼ੰਕਰ ਨੇ ਵੀ ਔਰ ਅਨੀਤਾ ਆਨੰਦ ਨੇ ਵੀ, ਕਿ ਜੀ ਗੱਲਬਾਤ ਹੋਈ ਬੜੇ ਚੰਗੇ ਮਾਹੌਲ 'ਚ ਹੋਈ ਔਰ ਅਸੀਂ ਇਹਨਾਂ ਨੂੰ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਉਦੋਂ ਵੀ ਸਿੱਖ ਫੈਡਰੇਸ਼ਨ ਨੇ ਬੜੀ ਮਜ਼ਬੂਤ ਸਟੇਟਮੈਂਟ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਕੈਨੇਡਾ ਦੇ ਵਿੱਚ। ਉਹਨਾਂ ਨੇ ਅਨੀਤਾ ਆਨੰਦ ਨੂੰ ਅਕਾਊਂਟੇਬਲ ਜਵਾਬਦੇਹ ਠਹਿਰਾਇਆ ਕਿ ਵੀ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਨਾ ਇੰਡੀਆ ਨੇ ਐਡਮਿਟ ਕੀਤਾ ਹੈ, ਨਾ ਕੋਈ ਫਿਊਚਰ ਕੋਆਪਰੇਸ਼ਨ ਦੀ ਲਾਈਨ ਹੈ, ਕ੍ਰਿਮੀਨਲ ਕੇਸਿਸ ਚੱਲ ਰਹੇ ਨੇ, ਫੈਡਰਲ ਲੈਵਲ ਦੇ ਉੱਤੇ ਉਹਨਾਂ ਦੀ ਇੰਟਰਫੇਰੈਂਸ ਦੇ ਸਬੂਤ ਨੇ, RCMP ਔਰ ਦੂਸਰਿਆਂ ਨੇ ਅਮਿਤ ਸ਼ਾਹ ਨੂੰ ਜਿਹੜਾ ਦੋਸ਼ੀ ਦੱਸਿਆ ਹੋਇਆ ਸਾਰੇ ਦੇ। ਸੋ ਉਸ ਤੋਂ ਬਾਅਦ ਕਿਉਂਕਿ ਇਹ ਉਹਨਾਂ ਨੂੰ ਵੀ ਠੀਕ ਜਿਹੜਾ ਉਹਨਾਂ ਨੇ ਅਬਜ਼ਰਵ ਕੀਤਾ, ਸਾਨੂੰ ਵੀ ਲੱਗਾ ਕਿ ਵੀ ਇਹ ਜਿਹੜੀ ਨੈਗੋਸ਼ੀਏਸ਼ਨ ਦਾ ਖੋਲ੍ਹਣਾ ਹੈ ਅਨੀਤਾ ਆਨੰਦ ਔਰ ਐਸ ਜੈ ਸ਼ੰਕਰ ਦਾ, ਇਸ ਦਾ ਸ਼ਾਇਦ ਇੱਕ ਵੱਡਾ ਕਾਰਨ ਜੂਨ ਦੇ ਵਿੱਚ, ਕਿਉਂਕਿ G7 ਮੁਲਕਾਂ ਦਾ ਜਿਹੜਾ ਸੰਮੇਲਨ ਹੈ ਉਹ ਕੈਨੇਡਾ ਦੇ ਵਿੱਚ ਹੈ ਨੈਕਸਟ ਜੂਨ ਦੇ ਮਹੀਨੇ 'ਚ। ਹਾਲਾਂਕਿ ਭਾਰਤ ਕੋਈ G7 ਦਾ ਹਿੱਸਾ ਨਹੀਂ ਹੈ, ਪਰ ਐਜ਼ ਏ ਸਪੈਸ਼ਲ ਇਨਵਾਈਟੀ ਫਰਾਂਸ ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ, ਉਹਨੂੰ ਇਨਵਾਈਟ ਕੀਤਾ ਜਾਂਦਾ ਹੈ, ਕਿਉਂਕਿ ਹਾਲਾਂਕਿ G20 ਵੀ ਬਣ ਗਈ ਹੈ ਜਿਹਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹਨੇ ਮੋਦੀ ਨੇ ਕੀਤੀ ਦਿੱਲੀ ਦੇ ਵਿੱਚ, ਜਦੋਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਸੱਦ ਕੇ ਜ਼ਲੀਲ ਕੀਤਾ ਗਿਆ ਔਰ ਉਸ ਦੌਰਾਨ ਜਿਹੜਾ ਜਿਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਕੈਨੇਡਾ ਦੇ ਖਿਲਾਫ ਕੀਤਾ ਗਿਆ। ਸੋ ਹੁਣ ਜਿਹੜਾ ਹੈ ਇਹ ਲੱਗਦਾ ਹੈ ਕਿ ਵੀ ਇਹ G7 ਮੁਲਕਾਂ ਦੀ ਇਸ ਸਮਿਟ ਦੇ ਵਿੱਚ ਜਿਹੜੀ ਕੈਨੇਡਾ 'ਚ ਹੋਣੀ ਹੈ, ਮੋਦੀ ਨੂੰ ਇਨਵਾਈਟ ਕਰਨ ਦੇ ਲਈ ਰਾਹ ਪੱਧਰਾ ਕੀਤਾ ਗਿਆ ਔਰ ਆਉਣ ਵਾਲੇ ਪੀਰੀਅਡ 'ਚ ਇਹ ਕੁਛ ਜਿਹੜੀਆਂ ਮੂਲ ਕੈਨੇਡੀਅਨ ਸਿਟੀਜ਼ਨਸ ਦੇ ਰਾਈਟ ਨੇ ਸੋਵਰਨਿਟੀ ਦੇ, ਜਾਂ ਉਹਨਾਂ ਦੇ ਖਿਲਾਫ ਜੋ ਕੁਛ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਇਆ, ਉਹਨੂੰ ਇੱਕ ਪਾਸੇ ਰੱਖ ਕੇ ਵੀ ਇਹ ਵਪਾਰਕ ਸਬੰਧਾਂ ਦੀ ਗੱਲ ਕਰ ਸਕਦੇ ਨੇ। ਔਰ ਇਸ ਦੇ ਉੱਤੇ ਜਿਹੜਾ ਪ੍ਰੈਸ ਰਿਲੀਜ਼ ਆ ਜਾਰੀ ਕੀਤੀ ਹੈ, ਉਹਦਾ ਹੈਡਲਾਈਨ ਇਹ ਹੈ ਕਿ ਇੰਡੀਅਨ ਆਫੀਸ਼ੀਅਲ ਸ਼ੁੱਡ ਨਾਟ ਬੀ ਇਨਵਾਈਟਡ ਟੂ ਦਾ G7 ਅੰਡਰ ਐਨੀ ਸਰਕਮਸਟਾਂਸਿਸ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਾਡੇ ਸੋਰਸਿਸ ਨੇ ਕਨਫਰਮ ਕੀਤਾ ਹੈ ਕਿ ਵੀ G7 ਲੀਡਰ ਸਮਿਟ ਦੇ ਵਿੱਚ ਭਾਰਤ ਨੂੰ ਸੱਦਿਆ ਜਾ ਰਿਹਾ ਹੈ। ਔਰ ਇਹ ਜਿਹੜਾ ਅਸੀਂ ਸਿੱਖ ਫੈਡਰੇਸ਼ਨ ਵੱਲੋਂ ਕੈਨੇਡੀਅਨ ਰਿਪਰੈਜ਼ੈਂਟੇਟਿਵਸ ਨੂੰ ਇਹ ਕਹਿੰਦੇ ਹਾਂ ਕਿ ਵੀ ਕੋਈ ਗਵਰਨਮੈਂਟ ਆਫ ਇੰਡੀਆ ਦਾ ਆਫੀਸ਼ੀਅਲ ਜਿਹੜਾ ਉਹ ਇਹਦੇ 'ਚ ਨਹੀਂ ਸੱਦਿਆ ਜਾਣਾ ਚਾਹੀਦਾ, ਨਾ ਹੀ ਉਹਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਖਿਲਾਫ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ। ਔਰ ਦੂਸਰਾ ਪਾਰਟ ਵੀ ਜਿਹੜਾ ਉਹਦੇ ਲਈ ਉਹ ਜਵਾਬਦੇਹ ਨੇ। ਔਰ ਉਹਨਾਂ ਨੇ ਐਜ਼ ਏ ਸਿੱਖ ਕੈਨੇਡੀਅਨ ਆਪਣੇ ਕੰਸਰਨ ਸ਼ੋਅ ਕੀਤੇ ਨੇ ਕਿ ਵੀ ਇਹ ਜਦੋਂ ਅਨੀਤਾ ਆਨੰਦ ਨੇ ਕਿਹਾ ਸੀ ਜੀ ਬੜੀ ਪ੍ਰੋਡਕਟਿਵ ਡਿਸਕਸ਼ਨ ਹੋਈ, ਸਟਰੈਂਥਨਿੰਗ ਕੈਨੇਡਾ ਇੰਡੀਆ ਟਾਈਜ਼, ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਹ ਕੈਨੇਡੀਅਨ ਸਿਟੀਜ਼ਨਸ ਦੇ ਨਾਲ ਵੀ ਧੋਖਾ ਹੈ ਔਰ ਇਹ ਅਨਐਕਸੈਪਟੇਬਲ ਹੈ ਕਿ ਵੀ ਇਸ ਵੇਲੇ ਜਿਹੜੀ ਚੀਜ਼ ਇੰਪੋਰਟੈਂਟ ਹੈ ਕੈਨੇਡਾ ਦੇ ਲਈ ਉਹ ਤਾਂ ਇਹ ਹੈ ਕਿ ਵੀ ਉਹ ਕੈਨੇਡਾ ਦੀ ਇਕੋਨਮੀ ਨੂੰ ਲੈ ਕੇ ਅਸੀਂ ਵੀ ਚਿੰਤਤ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਇਕਨੋਮਿਕ ਇੰਟਰਸਟ ਦੇ ਨਾਂ ਥੱਲੇ ਕੈਨੇਡਾ ਦੀ ਸੋਵਰਨਿਟੀ ਔਰ ਬੇਸਿਕ ਵੈਲਿਊਜ਼ ਨੂੰ ਹੀ ਜਿਹੜਾ ਉਹ ਇੱਕ ਪਾਸੇ ਸੁੱਟ ਦਿਓ। ਔਰ ਇਹ ਜਿਹੜਾ ਅਨਫੋਰਚੂਨੇਟਲੀ ਇਹ ਜਿਹੜਾ ਇਸ ਕਿਸਮ ਦਾ ਐਟੀਟਿਊਡ ਹੈ, ਇਹ ਜਿਹੜਾ ਵਾਇਲੈਂਸ, ਕੋਇਰਸ਼ਨ ਔਰ ਇੰਟੀਮੀਡੇਸ਼ਨ ਔਰ ਸਿਸਟਮੈਟਿਕ ਡਿਸਇਨਫੋਰਮੇਸ਼ਨ ਕੈਂਪੇਨ ਜਿਹੜੇ ਇੰਡੀਅਨ ਗਵਰਨਮੈਂਟ ਔਰ ਉਹਦੇ ਏਜੰਟਾਂ ਵੱਲੋਂ ਕੀਤੇ ਜਾ ਰਹੇ ਨੇ ਸਿੱਖਾਂ ਦੇ ਉੱਤੇ, ਉਸ ਇੰਡੀਆ ਨੂੰ ਇਹ ਸਟਰੈਂਥਨ ਕਰਨਾ ਔਰ ਕੈਨੇਡਾ ਨਵੇਂ ਪਾਰਟਨਰਸ ਨਾਲ ਇੰਗੇਜ ਕਰੇ, ਲੇਕਿਨ ਇਸ ਪਾਰਟ ਨੂੰ ਜਿਹੜਾ ਉਹਦੀ ਐਕਸੈਪਟੈਂਸ ਨਹੀਂ ਹੋਣੀ ਚਾਹੀਦੀ। ਕੋਈ ਵੀ ਇਸ ਕਿਸਮ ਦੀ ਨਾਰਮਲਾਈਜੇਸ਼ਨ ਇੰਡੀਆ ਦੇ ਨਾਲ ਬਿਨਾਂ ਕੋਈ ਅਕਾਊਂਟੇਬਿਲਿਟੀ ਔਰ ਜਸਟਿਸ ਸੰਬੰਧੀ ਕੰਕਰੀਟ ਸਟੈਪਸ ਲੈਣ ਦੇ, ਇਹ ਜਿਹੜੀ ਹੈ ਇਹ ਕੈਨੇਡਾ ਦੀਆਂ ਵੈਲਿਊਜ਼ ਦੇ ਨਾਲ ਧੋਖਾ ਹੋਏਗਾ, ਕੈਨੇਡਾ ਦੀਆਂ ਇੰਸਟੀਟਿਊਸ਼ਨਸ ਦੇ ਨਾਲ ਧੋਖਾ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਈਵਨ ਡਿਪਟੀ ਮਿਨਿਸਟਰ ਕੈਨੇਡਾ ਦਾ ਡੇਵਿਡ ਮੋਰਿਸਨ ਉਹ ਕਹਿ ਚੁੱਕਾ ਹੈ ਕਿ ਵੀ ਸੀਨੀਅਰ ਇੰਡੀਅਨ ਆਫੀਸ਼ੀਅਲਸ ਇਨਕਲੂਡਿੰਗ ਇੰਡੀਆਜ਼ ਹੋਮ ਅਫੇਅਰਸ ਮਿਨਿਸਟਰ ਅਮਿਤ ਸ਼ਾਹ directly coordinated and oversaw the violent activities explicitly targeting the Sikh community ਕਿ ਵੀ ਉਹੀ ਅੱਜ ਵੀ ਹੋਮ ਮਿਨਿਸਟਰ ਹੈ। ਸੋ ਇਸ ਦੇ ਉੱਤੇ ਉਹਨਾਂ ਨੇ ਈਵਨ ਸਿੱਖ ਨੁਮਾਇੰਦਿਆਂ ਨੂੰ ਵੀ ਇਹ ਕਿਹਾ, ਸਿੱਖ ਵੋਟਰਸ ਨੂੰ ਵੀ ਕੈਨੇਡਾ ਦੇ ਵਿੱਚ ਕਿ ਕਾਲ ਔਨ ਦਾ ਗਵਰਨਮੈਂਟ ਆਫ ਕੈਨੇਡਾ ਟੂ ਕਲੈਰੀਫਾਈ ਇਟਸ ਕਮਿਟਮੈਂਟ ਟੂ ਡਿਮਾਂਡ ਅਕਾਊਂਟੇਬਿਲਿਟੀ ਫਰੋਮ ਇੰਡੀਆ ਫॉर ਇਟਸ ਡਾਕੂਮੈਂਟਡ ਕ੍ਰਾਈਮਸ ਔਨ ਕੈਨੇਡੀਅਨਸ। ਇਹ ਡਾਕੂਮੈਂਟਡ ਨੇ, ਅਦਾਲਤਾਂ ਦੇ ਵਿੱਚ ਨੇ। ਫਿਰ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਆਫ ਕੈਨੇਡਾ ਨੂੰ ਔਰ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਕਾਲ ਕਰੋ ਕਿ ਕਿਸੇ ਹਾਲਤ 'ਚ ਵੀ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਜਾਣਾ ਚਾਹੀਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਟੇਕ ਸਟੈਪਸ ਟੂ ਇੰਪਲੀਮੈਂਟ ਟਾਰਗੇਟਡ ਸੈਂਕਸ਼ਨਸ ਅਗੇਂਸਟ ਇੰਡੀਅਨ ਆਫੀਸ਼ੀਅਲਸ
including Home Minister Amit Shah and others, credibly linked to orchestrating violence and interference in Canada. ਸੋ ਅਸੀਂ ਸਿੱਖ ਫੈਡਰੇਸ਼ਨ ਕੈਨੇਡਾ ਦੇ ਸਟੈਂਡ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਓਨਟਾਰੀਓ ਗੁਰਦੁਆਰਾ ਕਮੇਟੀ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਜੀ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਜਿਹੜਾ ਮੈਕਸਿਮਮ ਈਮੇਲਸ ਔਰ ਫੋਨ ਕਾਲਸ ਕੈਨੇਡੀਅਨ ਆਫੀਸ਼ੀਅਲਸ ਨੂੰ ਜਾਣੀਆਂ ਚਾਹੀਦੀਆਂ ਨੇ ਕਿ ਭਾਈ ਇਹ ਕੰਮ ਮਤ ਕਰੋ, ਅਦਰਵਾਈਜ਼ ਇਹ ਹੈ ਕਿ ਵੀ ਇਸ ਤੋਂ ਲੱਗੇਗਾ ਵੀ ਤੁਸੀਂ ਕੈਨੇਡੀਅਨ ਸਿਟੀਜ਼ਨਸ ਦੇ ਇੰਟਰਸਟ ਨੂੰ ਜਿਹੜਾ ਉਹ ਕਰਸ਼ ਕਰਕੇ ਇੱਕ ਉਸ ਮੌਨਸਟਰ ਨੂੰ ਜਿਹੜਾ ਜਿਹਨੇ ਕੈਨੇਡੀਅਨ ਸੋਵਰਨਟੀ ਨੂੰ ਵਾਇਲੇਟ ਕੀਤਾ, ਕੈਨੇਡੀਅਨ ਸਿਟੀਜ਼ਨਸ ਦਾ ਖੂਨ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਵਗਾਇਆ, ਔਰ ਇਹਦੇ ਬਾਵਜੂਦ ਜਿਹੜਾ ਉਹਨੂੰ ਅਕਾਊਂਟੇਬਲ ਠਹਿਰਾਉਣ ਦੀ ਥਾਂ ਤੁਸੀਂ ਉਸ ਨੂੰ ਐਜ਼ ਏ ਗੈਸਟ ਇਨਵਾਈਟ ਕਰਦੇ ਹੋ। ਇਹ ਬੇਸਿਕਲੀ ਕੈਨੇਡੀਅਨ ਵੈਲਿਊਜ਼ ਦਾ, ਕੈਨੇਡੀਅਨ ਕਨਸਟੀਟਿਊਸ਼ਨ ਦਾ ਔਰ ਕੈਨੇਡੀਅਨ ਸੋਵਰਨਟੀ ਦਾ ਬਿਲਕੁਲ ਥੱਲਾ ਲਾਉਣਾ ਹੋਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜਾਂਦੇ ਜਾਂਦੇ ਅਖੀਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ 'ਤੇ ਸਾਡੇ ਕੋਲ ਕਮੈਂਟਸ ਹੈਗੇ ਆ ਉਹ ਦੇਖ ਲਈਏ ਜੀ। ਤੇ ਸ਼ੇਰ ਸਿੰਘ ਜੀ ਕਹਿੰਦੇ ਆ, ਦ ਵਰਲਡ ਹੈਜ਼ ਸੀਨ ਦ ਪਾਕਿਸਤਾਨੀ ਫੋਰਸਿਸ ਪਰਫਾਰਮ ਵਿਦ ਦ ਫਾਈਨੈਸਟ ਰਿਜ਼ਲਟਸ। ਇੰਡੀਆ ਕੈਨ ਨਾਟ ਮੈਚ ਵਿਦ ਆਰ ਆਰਮ ਫੋਰਸਿਸ, ਨੋ ਡਾਊਟ। ਅਮਰਜੀਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ। ਸ਼ੇਰ ਸਿੰਘ ਜੀ ਦੁਬਾਰਾ ਲਿਖਦੇ ਆ, ਵੀ ਆਰ ਸਪੋਰਟਿੰਗ ਦ ਕਾਜ਼ ਆਫ ਕਸ਼ਮੀਰ ਐਂਡ ਖਾਲਿਸਤਾਨ ਟੂ ਦ ਫੁੱਲੈਸਟ। ਮੋਦੀਜ਼ ਫਿਊਚਰ ਇਜ਼ ਡਨ। ਜੀ। ਤੇ ਮਿਸਰਾ ਸਿੰਘ ਸਾਡੇ ਨਾਲ ਜੁੜੇ ਹੋਏ ਆ। ਹਨੂਮਾਨ ਹਿਊਮਨ 1984 ਲਿਖਦੇ ਆ, ਇੰਡੀਆ don't consider J&K and Punjab as part of India. If Pakistan has border with Gujarat, they will never fight war. India don't care life of Punjab and Kashmir people. Pakistan should declare Khalistan in UNSC now before next war. ਜੀ। ਤੇ ਬਿਲਾਲ ਅਹਿਮਦ ਜੀ ਲਿਖਦੇ ਆ, ਹੈਲੋ ਡਾਕਟਰ ਸਾਹਿਬ ਤੇ ਭੈਣ ਜੀ, जुमा मुबारक। डॉक्टर साहब, पाकिस्तान में ये बात चल रही है कि पाकिस्तान की आर्मी राजस्थान में 15 किलोमीटर अंदर भती हुई है। ऋषि भारद्वाज जी, देखो मेरा ख्याल है भी क्योंकि इस वेले दोनों पासों प्रोपेगेंडा वारफेयर तो चल रही है, इंडिया ने तो अपना जुलूस कढ़वाया ही होया है। मैं समझदा भी पाकिस्तान का मीडिया और उन्हां दे प्रेजेंटर्स उन्हां दा एक पॉजिटिव ਜਿਹੜੀ ਹੈ ਉਹ ਪਿਕਚਰ ਉਹਨਾਂ ਨੇ ਦਿੱਤੀ ਹੈ। ਮੈਨੂੰ ਇਹ ਲੱਗਦਾ ਵੀ ਗਰਾਊਂਡ ਟਰੂਪਸ ਦੋਵੇਂ ਪਾਸਿਓਂ ਹੀ ਮੂਵ ਨਹੀਂ ਹੋਏ, ਇਹ ਪ੍ਰੋਪੇਗੈਂਡੇ ਦਾ ਹਿੱਸਾ ਜ਼ਿਆਦਾ ਲੱਗਦਾ ਜੀ। ਤੇ ਰਿਸ਼ੀ ਭਾਰਤਵਾਜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਸ ਆਰ ਇਕੁਅਲ ਸਿਟੀਜ਼ਨਸ ਆਫ ਇੰਡੀਆ ਐਂਡ ਖਾਲਿਸਤਾਨ ਇਜ਼ ਨਾਟ ਗੋਇੰਗ ਟੂ ਹੈਪਨ। ਰਿਸ਼ੀ ਭਾਰਤਵਾਜ ਜੀ, ਕੋਈ ਗੱਲ ਨਹੀਂ, ਅਸੀਂ ਖਾਲਿਸਤਾਨ ਦੇ ਪ੍ਰੋਤ ਤੁਹਾਨੂੰ ਹੀ ਬਣਾਉਣਾ ਹੈ। ਅਲਟੀਮੇਟਲੀ ਜਿਹੜਾ ਹੈ ਉਹ ਤੁਸੀਂ ਆਏ ਹੋ ਕਈ ਦਿਨਾਂ ਬਾਅਦ, ਵੈਲਕਮ। ਲੇਕਿਨ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਖਾਲਿਸਤਾਨ ਬਣਦਾ ਵੀ ਦਿਖਾਵਾਂਗੇ ਔਰ ਤੁਹਾਡਾ ਮਾਨ ਸਨਮਾਨ ਵੀ ਕਰਾਂਗੇ ਵੀ ਤੁਸੀਂ ਘੱਟੋ ਘੱਟ ਹਾਜ਼ਰੀ ਜ਼ਰੂਰ ਲਵਾਉਂਦੇ ਰਹੇ ਹੋ, ਭਾਵੇਂ ਮਕਸਦ ਜੋ ਮਰਜ਼ੀ ਹੋਏ। ਜੀ। ਹਰਮਨ ਪੰਨੂ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। मोहम्मद याकूब जी लिखते हैं, डॉक्टर साहब आपका और TV 84 का बहुत ज़्यादा शुक्रिया। यस्टरडे आपने 28 मई को यौम तकबीर भरपूर तरीके से कवर किया था। लव यू, थैंक यू। थैंक यू मोहम्मद। मैं जानता हूँ जब मिस नीलम जी आती हैं तो आप कमेंट नहीं पढ़ते, जब मिस नीलम जी नहीं आती हैं। नहीं जी, अज तो असीं पढ़ रहे हैं। दोबारा वो लिख दिया, सुना है आज इंडिया ने फिर पाकिस्तान पे हमला किया या करना था, लेकिन उसने हमला रुकवा दिया। लेकिन याद रखना होगा, जंग हो गई आज नहीं तो कल वो ਜ਼ਰੂਰ ਹੋਗੀ। ਨਾਲ ਉਹਨਾਂ ਨੇ ਕਿਹਾ ਗਜ਼ਵਾਏ ਹਿੰਦ। ਜੰਗ ਦੇ ਬੱਦਲ ਅਜੇ ਛੰਟੇ ਨਹੀਂ ਹੈ, ਅਜੇ ਮੰਡਰਾ ਰਹੇ ਨੇ ਜੀ। ਠੀਕ ਕਿਹਾ ਤੁਸੀਂ। ਤੇ ਨਾਲ ਉਹ ਲਿਖਦੇ ਆ, डॉक्टर साहब मोहम्मद यूनुस जी लिखते हैं, डॉक्टर साहब जब आपके प्रोग्राम सुनते हैं देखते हैं तो बहुत खुशी होती है कि पंजाबी ज़ुबान में वर्ल्ड की सियासत डिस्कस होती है, जिसको देख के लगता है कि इंडियंस का सारा झूठा मीडिया वो झूठे हैं। देखो, पंजाबी एक खूबसूरत ज़बान, करोड़ों लोगों की ज़बान, जिस ज़बान च बाबा फरीद, गुरु नानक पातशाह, बुल्ले शाह, शाह हुसैन, वारिस शाह,
ਇਹ ਕੋਈ ਛੋਟੇ ਨਾਂ ਨਹੀਂ ਨੇ। ਔਰ ਮਿੱਠੀ ਜ਼ੁਬਾਨ ਇਹ ਤਾਂ ਸਾਡੇ ਆਪਣੇ ਕੰਪਲੈਕਸ ਨੇ, ਆਪਣਾ ਅਹਿਸਾਸੇ ਕਮਤਰੀ ਹੈ ਕਿ ਦੋਨੋਂ ਪਾਸਿਓਂ ਹੀ ਜਿਹੜਾ ਹੈ ਉਹ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਨੂੰ ਸਰਕਾਰੀ ਦਰਬਾਰੇ ਮਾਨਤਾ ਨਹੀਂ ਮਿਲੀ, ਇੱਧਰ ਉਹਨਾਂ ਨੇ ਬੇਸ਼ੱਕ ਭਾਵੇਂ ਸਿੱਖਾਂ ਨੇ ਸਟਰਗਲ ਕਰਕੇ ਪੰਜਾਬੀ ਸੂਬਾ ਬਣਾਇਆ, ਰਾਜ ਭਾਸ਼ਾ ਪੰਜਾਬ ਦੀ ਪੰਜਾਬੀ ਹੈ, ਪਰ ਅਜੇ ਵੀ ਹਿੰਦੀ ਤੋਂ ਹੀ ਡੋਮੀਨੇਟ ਕਰਵਾਇਆ ਜਾਂਦਾ ਹੈ। ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾਵਾਂ ਨੇ ਤਾਂ ਆਪਣੀ ਮਾਂ ਬੋਲੀ ਨੂੰ ਹੀ ਬਿਟਰੇ ਕੀਤਾ ਜਦੋਂ ਉਹਨਾਂ ਨੇ ਜਿਹੜਾ ਹੈ ਉਹ ਆਪਣੀ ਬੋਲੀ ਹਿੰਦੀ ਲਿਖਵਾਈ ਹੋਈ ਹੈ। ਜੀ ਜਸ ਸਿੰਘ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ, ਵੀਰੋ ਭੈਣੋ ਤੇ ਭਰਾਵੋ। ਬਿਲਕੁਲ ਦਰੁਸਤ ਫਰਮਾਇਆ, 100 ਹੱਥ ਰੱਸਾ ਸਿਰੇ ਤੇ ਗੰਢ, ਬਿਲਕੁਲ ਠੀਕ ਜੀ। ਦੁਬਾਰਾ ਫਿਰ ਮੁਹੰਮਦ ਯੂਨਸ ਜੀ ਲਿਖਦੇ ਆ, इंडियन झूठा है और गोदी मीडिया आपके झूठ के आपके जूते के बराबर भी नहीं है। मीडिया के वर्ल्ड में सियासत की हकीकत पे जो पंजाबी ज़ुबान में होता है जो आप करते हो वो बहुत खुशी होती है देख के। बहुत शुक्रिया मोहम्मद यूनुस जी। मोहम्मद याकूब जी दोबारा लिखते हैं, when most Sikhs are from Indian occupied Punjab Khalistan, then why many Sikhs say that I am from India? Stop saying India, they should say that I am from Khalistan। ਬਿਲਕੁਲ ਠੀਕ ਕਿਹਾ ਤੁਸੀਂ, ਟਰਮ ਹੀ ਇੰਡੀਅਨ ਆਕੂਪਾਈਡ ਪੰਜਾਬ ਕਹਿਣਾ ਬਣਦਾ ਹੈ। ਹਾਂਜੀ ਜੀ ਜੀ। ਤੇ ਦੁਬਾਰਾ ਇਹਨਾਂ ਦਾ ਅੱਗੇ ਵੀ ਕਮੈਂਟ ਹੈਗੇ ਆ ਤੇ ਨਾਲ फिर मोहम्मद यूनुस जी लिखते हैं, चढ़ते पंजाब के लोगों को मोदी के शुक्रगुजार होना चाहिए जिसके हिंदुत्व की आइडियोलॉजी से खालिस्तान बनने के आसार नज़र आ रहे हैं। बीजेपी के गवर्नमेंट के आने से लोगों को हिंदुओं की ज़हीन आइडियोलॉजी का ठीक पता चला है, तो इनको अपने बच्चों के लिए आज़ादी की तहरीक शुरू करनी पड़ेगी। आज इंडिया बिल्कुल टूटने के करीब हो चुका है। नहीं ਤੁਸੀਂ ਬਿਲਕੁਲ ਠੀਕ ਫਰਮਾਇਆ। ਹੁਣ ਜਦੋਂ ਸਾਨੂੰ ਕੋਈ ਪੁੱਛਦਾ ਹੈ ਕਿ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ ਤਾਂ ਅਸੀਂ ਕਹਿੰਦੇ ਜੀ ਅਸੀਂ ਠੇਕੇ ਤੇ ਦੇ ਦਿੱਤਾ ਹੈ, ਮੋਦੀ ਬਣਾਏਗਾ ਹੁਣ। ਜੀ ਤੇ ਗੁਰਨੇਕ ਨਿੱਜਰ ਜੀ ਲਿਖਦੇ ਆ, ਆਪ ਸਭਨਾਂ ਨੂੰ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਤੇ ਸ਼ੇਰ ਚੀਮਾ ਜੀ ਲਿਖਦੇ ਆ, ਰਿਐਲਿਟੀ ਇਜ਼ IAF ਨੀਡਸ 3 to 4 years to catch up with Pakistan. PAF is the only air force in the world that manufactures their own planes. They don't buy from companies. ਜੀ ਇੰਦਰਜੀਤ ਸਿੰਘ ਜੀ ਫਤਿਹ ਸਾਂਝੀ ਕਰਦੇ ਆ ਤੇ ਚੰਚਲ ਸੰਧੂ ਜੀ ਪਰਫੈਕਟ ਲਿਖਦੇ ਆ, ਆਲਮਗੀਰ ਖਾਨ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਰਘਵੀਰ ਸਿੰਘ ਫਤਿਹ ਸਾਂਝੀ ਕਰਦੇ ਆ, ਖਾਨ ਬਨਾਰਸ ਫਤਿਹ ਸਾਂਝੀ ਕਰਦੇ ਆ। ਮੁਹੰਮਦ यूनुस जी लिखते हैं, शुरू से पाकिस्तान के लोगों के पहले पंजाबी इसके बाद मज़ीद के तकसीम के हर किस्से का अपना मज़हब है, लेकिन पंजाबी एक ऐसी ही कौम है। जी डॉक्टर साहब, एक सच्चा सिख है जो बाबा जी गुरु नानक के फ़लसफ़े पे यकीन रखता है। खालिस्तान बाबा जी के फ़लसफ़े का नाम है। बिल्कुल तुसी ठीक फरमाया कि गुरु नानक पातशाह ने सरबत दा भला, नानक नाम चढ़दी कला तेरे पाने सरबत दा भला साडी प्रेयर है और इस समुची इंसानियत ह्यूमन काइंड दे लई है। और खालिस्तान वो मुल्क जिथे बिना जात रंग नस्ल धर्म जेंडर दे वितकरे दे सारे ही शहरी आज़ादी का निग मान सकन, ये वो साडी जिहड़ी है ड्रीम लैंड ही नहीं, इस निशाने दे लई असीं जिहड़ा वो जदोजहद कर रहे हैं और बहुत जल्द एक हकीकत दे विच बदलेगा। जी ते पाक जट लिखते हैं, खालिस्तान इज़ नॉकिंग एट द गेट। अमन सिंह खालसा फतेह साझी करते हैं, वाहिगुरू जी का खालसा वाहिगुरू जी की फतेह जी। ते ये दोबारा लिखते हैं, पाक वन जट, so many Pakistanis and Jats die for Kashmir. I know with the numbers, but it's shame no Pakistani gave blood for Khalistan. But I know the time is coming and things are going to change.
ਜੀ। ਸੁਖਵਿੰਦਰ ਸਿੰਘ ਰਿਆਤ ਜੀ ਲਿਖਦੇ ਆ, ਵੈਰੀ ਇਨਫੋਰਮੇਟਿਵ ਡਿਸਕਸ਼ਨ, ਨੋ ਡਾਊਟ TV84 is playing a vital role in setting the narrative about Sikh case in reference to India-Pakistan relationship. ਬਲਜੀਤ ਵੜੈਚ ਜੀ ਫਤਿਹ ਸਾਂਝੀ ਕਰਦੇ ਆ। ਸੁਰਜੀਤ ਕੌਰ ਖਾਲਿਸਤਾਨ ਜ਼ਿੰਦਾਬਾਦ। ਬਲਵਿੰਦਰ ਸਿੰਘ ਨੂੰ ਸਤਿ ਸ੍ਰੀ ਅਕਾਲ ਜੀ। ਅਤੇ ਬਲਵਿੰਦਰ ਸਿੰਘ ਅੱਗੇ ਸਤਿ ਸ੍ਰੀ ਅਕਾਲ ਲਿਖਦੇ ਆ। ਜਗਦੀਪ ਸਿੰਘ ਲਿਖਦੇ ਆ, ਆਵਰ ਪ੍ਰੋਗਰਾਮ ਇਜ਼ ਲਾਈਕ ਇੱਕ ਲੋਹਾਰ ਦੀ, ਖਾਲਿਸਤਾਨ ਜ਼ਿੰਦਾਬਾਦ। ਸੋ ਜਿਹੜੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਹਾਵਤ ਹੈ ਨਾ, 100 ਸੁਨਿਆਰ ਦੀ ਇੱਕ ਲੋਹਾਰ ਦੀ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਕਮੈਂਟਸ ਦੇ ਰਾਹੀਂ। ਤੁਸੀਂ ਈਮੇਲ ਵੀ ਸਾਨੂੰ ਲਿਖ ਸਕਦੇ ਹੋ sos@tv84.tv ਦੇ ਉੱਤੇ, ਅਤੇ ਸਾਨੂੰ ਆਪਣੇ ਸੁਝਾਅ ਅਤੇ ਸਵਾਲ ਵੀ ਭੇਜ ਸਕਦੇ ਹੋ। ਜਾਂ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, TV84 ਦੀ ਵੈਬਸਾਈਟ ਦੇ ਉੱਤੇ। ਅਤੇ ਸਾਨੂੰ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਸੋ ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।